बस काढ़े जे आना नहीं आना नहीं ये की कट दे पे जी मान गीत गा गा जब चला तंदा काला नहीं हला तो मान के मैया सुनाया ही सवेरे मनो के मैया सुनाया ही साडे दिल दियां ला सदरां टांगे दी खिंचे ने बाबा हाँ टांगे दियां खिच बदरां आंदा पर टांगे दियां खिच बदरां एक बारी सानू मिल माइया साडे दिल दियां ला सदरां हाय 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 मैं क्या उन्होंने मैं कहंदा हमना नहीं फोन करन वाह मैं कहा यार किरे काम ना गया होवे हां ए पालिश हां कलिया पंपी पंप ठीक बड़ा ठीक तगड़ा पंपी ठीक है ये मर गया ना दिन ए टांगे दियां खिच बदरा या माया मिल सानू या साडे दिल दियां ला सदरां ਉਹ ਸਾਡੇ ਦਿਲ ਦੀਆਂ ਲਾਲ ਸਦਰਾਂ ਕਾਵਾ ਗੁਜਰਾਤ ਦਿਆ ਬਾਬੇ ਕਾਵਲੇ ਦਰਬਾਰ ਦਾ ਆਹਾ ਉਹ ਇੱਕ ਮੁੰਡਾ ਪਠਾਨ ਆਂਦਾ ਮੈਂ ਨਾ ਸਰਕਾਰ ਆਂਦਾ ਨਹੀਂ ਕਾਵਲੀ ਸਰਕਾਰ ਰਾਤੀ ਹਾਂ ਬੜੀ ਸੋਹਣੀ ਹੈ ਰਾਤੀ ਖਾਬਾਂ ਸੋਹਣੀਆਂ ਹੀ ਆਉਂਦੀਆਂ ਨੇ ਖਾਸ ਕਰਕੇ ਕੁਆੜਿਆਂ ਮੁੰਡਿਆਂ ਨੂੰ ਹਾਂ ਭੈੜੀ ਕਦੇ ਆਈ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਚੁਗੀਆਂ ਖਾਬਾਂ ਚੋਟੀ ਦੀਆਂ ਆਉਂਦੀਆਂ ਲਾਈ ਚੱਲਦੀ ਵੀ ਜੇ ਹੈ ਲਾਈ ਚੱਲਦੀ ਵੀ ਜੇ ਤਾਂ ਕਿ ਚੱਲਦੀ ਵੀ ਅਸੀਂ ਕਿਹੜਾ ਗਲਤ ਗੱਲ ਕੀਤੀ ਤੰਗ ਦੀਆਂ ਖੇਚ ਬਦਰਾਂ ਇੱਕ ਗੱਲ ਹੈ ਰੌਣਕ ਲਾਸੜੀ ਹੈ ਤੁਹਾਡੇ ਦੋ ਜਾ ਕੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਨਾ ਕਿ ਪੰਪ ਕਰਾਂਦਾ ਪਿਆ ਕਿੱਥੇ ਗੱਟੇ ਦੀ ਗੱਲ ਸਹੀ ਠੀਕ ਰੌਣਕ ਲਾਸ ਹਟਣਾ ਕੋਈ ਮੰਨਿਆ ਤਾਂ ਹੁਣ ਮੈਂ ਜੇ ਮਰ ਨਾ ਜਾਏ ਵੀ ਮੈਨੂੰ ਫਿਰ ਪੰਪ ਕਰਾਂਦਾ ਪਿਆ ਪੰਪ ਸ਼ਾਮਾਂ ਕੋਈ ਨਹੀਂ ਕਰਾਂਦਾ ਪਿਆ ਸਮਝ ਗਏ ਉਹਨਾਂ ਰਾਤੀ ਬੁਲਾਈ ਆਈ ਰੋਟੀ ਖਾ ਨਾ ਕੇ ਕਿ ਭੈਣ ਜੀ ਸਾਨੂੰ ਮਸੱਲੀ ਸਮਝੀ ਹੈ ਜੇ ਨਹੀਂ ਇਹਨਾਂ ਰਾਤੀ ਰੋਟੀ ਖਾਈ ਹੁੰਦੀ ਹੈ ਰਾਤੀ ਤਾਂ ਬੜਾ ਬੜਾ ਤਗੜੇ ਗੁੱਲੂਕਾਰ ਆਏ ਨਹੀਂ ਅੱਛਾ ਜੀ ਉਸਮੇ ਰਾਤੀ ਨਹੀਂ ਸੀ ਤੈਨੂੰ ਕੀਤਾ ਪਰ ਫੋਨ ਕਿਤੇ ਆਣੇ ਨਾ ਉਹ ਮੈਂ ਕਿਹਾ ਵਾਸਤਾ ਜੇ ਅਸੀਂ ਪੈ ਕੋਨੇ ਕਿ ਸਾਡੇ ਸੰਗੇ ਨੇ ਕੋਈ ਬੰਦਿਆਂ ਨਾਲ ਮਾਰ ਲਈ ਉਹਨਾਂ ਰੋਟੀ ਛੱਡੀ ਬਿਠਾ ਕੇ ਇਸ ਤੁਹਾਡੀ ਰੋਟੀ ਸਾਡੇ ਘਰ ਹੀ ਜਾਂਦੀ ਮੈਂ ਯਾਰ ਨਹੀਂ ਹਾਂ ਕੰਮ ਨਹੀਂ ਕਰਨਾ ਬਬਲੀ ਮੈਂ ਜਾਂ ਕਾਲਾ ਦੀ ਜਾਈਆਂ ਨਾਲ ਬਰਾਤ ਕਲਵਲੀ ਘੰਟੋਰੀ ਨੇ ਤੈਨੂੰ ਵੀ ਆਈ ਹੈ ਹਜ਼ਾਰੇ ਨੂੰ ਮੈਂ ਕਿ ਮਾਈਆਂ ਨੇ ਗੰਡਾ ਲੈ ਆਂਦੀਆਂ ਅੱਗੇ ਕੋਈ ਨਹੀਂ ਆਉਣੀਆਂ ਆਈਆਂ ਉਹ ਕੋਈ ਟਾਂਗੇ ਦੀਆਂ ਬਦਰਾਨੀ ਖਿੱਚ ਬਦਰਾ ਓਏ ਉਹ ਟਾਂਗੇ ਦੀਆਂ ਖਿੱਚ ਬਦਰਾਂ ਤੇ ਯਾਰ ਸਾਨੂੰ ਮਿਲ ਢੋਲਾ ਸਾਡੇ ਦਿਲ ਦੀਆਂ ਲੈਣ ਸਦਰਾਂ ਉਹ ਲੈਣ ਨਹੀਂ ਲਾ ਸਦਰਾਂ ਇੱਕ ਵਾਰੀ ਮਿਲ ਮਾਈਆ ਗੱਲ ਸੁਣਾ ਵਿੱਚ ਹਾਂ ਗੱਲ ਕੀ ਸੁਣਾਣੀ ਹੈ ਸੁਣਾਓ ਜੀ ਕੀ ਹਾਲ ਹੈ ਜਨਾਬ ਠੀਕ ਹੋ ਇਹ ਗਰਮੀ ਵੀ ਬੜੀ ਹੈ ਸਰਦੀ ਬੜੀ ਤੇ ਇਹ ਬੁੱਢੇ ਜਿਹੜੇ ਬੰਦੇ ਨੇ ਨਾ ਬੁੱਢੇ ਸਾਹ ਵੀ ਨਹੀਂ ਲੈਣ ਦਿੰਦੇ ਹਨ ਇਹ ਲਾਲੇ ਮੇਰੇ ਨੇ ਜਨਾਬ ਸਾਨੂੰ ਨਾਸੀ ਤੋਂ ਚਾੜਿਆ ਵੀ ਨਹੀਂ ਨਹੀਂ ਇਹ ਕੱਢਣੀ ਨਲੀ ਇਹ ਨਾਲੀ ਬਣਾਣੀ ਹੈ ਇੱਥੇ ਕੁੜੀ ਜਣੇ ਦੀ ਉਹ ਮੈਂ ਆਖਿਆ ਅੱਲਾ ਦੇ ਵਾਸਤੇ ਗਰਮੀ 'ਚ ਸਾਹ ਲੈ ਲਾ ਪਿਛਲੇ ਪਰ ਉਹਨੇ ਆਖਿਆ ਨਹੀਂ ਜੀ ਹੁਣ ਕੱਢਣੀ ਨਾਲ ਸਾਨੂੰ ਵੀ ਪਸੀਨਾ ਪਸੀਨ ਕੀਤਾ ਇਸ ਨਾਲ ਆਪੂ ਉੱਥੇ ਖੜਨੀ ਉਹ ਉੱਥੇ ਖੜਨੀ ਹੈ ਇੱਥੇ ਜਨਾਬ ਇਹਨੇ ਵਿੱਚ ਟਲਵਾਣੀਆਂ ਮੇਰੇ ਕੋਲ ਨਾਲ ਜਨਾਬ ਸਾਡੇ ਤੇ ਬੰਨੀਆਂ ਬਣਵਾਉਣੀਆਂ ਇਹਨਾਂ ਬੁੱਢਿਆਂ ਬੰਦੇ ਤੋਂ ਅੱਲਾ ਹੀ ਬਚਾਏ ਇਹਨਾਂ ਨੂੰ ਕਿਤੇ ਆਰਾਮ ਨਹੀਂ ਆਉਂਦਾ ਅੱਛਾ ਦੇਖਿਆ ਜੀ ਉਹ ਉਸਨੇ ਡੰਗਰ ਬੰਨੇ ਹੁੰਦੇ ਨੇ ਇਹ ਬਾਰਿਸ਼ ਦਾ ਮੌਸਮ ਹੈ ਇਹ ਜਿਹੜੇ ਸਾਰੇ ਪਾਣੀ ਚ ਲੱਗ ਜਾਂਦੇ ਕਿਤੇ ਦਿੱਲੀ ਦਾ ਸਮਾਈ ਬਣਾ ਦੇ ਪਾਣੀ ਸੇ ਬਾਹਰ ਲਜ਼ਮਾਨ ਨਾ ਸ਼ੁਕਰ ਹੈ ਤੇ ਸੜਕਾਂ ਤੇ ਰੇੜੇ ਨੀ ਉਹ ਬੇਪਰਵਾਹ ਮੌਲਾਓ
ਉਹ ਜਿਨੇ ਯਾਰ ਨਖੇੜੇ ਨੀ ਉਹ ਬੇਪਰਵਾਹ ਬਿਲਕੁਲ ਸਹੀ ਕਈ ਦੱਸਦੇ ਜਗਾ ਗੱਲ ਸੁਣਾ ਇਹ ਜਨਾਬੇ ਵਾਲੀਆਂ ਅਸੀਂ ਜਨਾਬ ਪਿੰਡ ਲੱਗੀਆਂ ਮੋਟੇ ਸਾਹ ਲਈਏ ਆ ਜਾ ਜੀ ਪੁੱਤਰਾ ਆ ਜਾ ਬਈ ਪੁੱਤਰਾ ਥੱਕ ਗਏ ਨੇ ਅਸਲ ਵਿੱਚ ਰਾਜ ਰਹੇ ਨੇ ਜਾਂਦੇ ਹੁਣ ਸਾਹ ਲੈ ਲਈ ਬੱਕਰੀ ਚੈੱਕ ਕਰੋ ਲੈ ਲਾ ਕਿੰਨੇ ਦਾ ਤੁਹਾਡਾ ਲੈ ਲਾ 35000 ਰੁਪਏ ਦਾ ਲੈ ਲਾ ਤੁਹਾਡਾ ਇਹ ਕੱਟੀ ਤੇ ਕੱਟਾ ਮਾਸ਼ਾਅੱਲਾ ਇਹ ਮਾਈ ਸਾਡੀ ਸੂਈ ਜਿਹੜੀ ਹੁੰਦਾ ਦੱਸਿਆ ਪਤਾ ਇਹ ਕੱਟਾ ਮਾਸ਼ਾਅੱਲਾ ਲੱਗ ਕੱਟੀ ਕੱਟਾ ਕੱਟੀ ਮਾਸ਼ਾਅੱਲਾ ਉਹਨੇ ਆਖਿਆ ਜਾਗਦਿਆਂ ਦੇ ਇੰਨੀਆਂ ਕੱਟੀਆਂ ਤੇ ਸੋਨਿਆਂ ਦੇ ਕੱਟੇ ਮਿਸਾਲ ਦਿੱਤੀ ਹੈ ਜਾਗਦਿਆਂ ਦੀਆਂ ਕੱਟੀਆਂ ਤੇ ਸੋਨਿਆਂ ਦੇ ਕੱਟੇ ਅੱਛੇ ਚੂਜ਼ੇ ਚੈੱਕ ਕਰੋ ਜੀ ਚੂਜ਼ੇ ਚੈੱਕ ਇਹ ਚੂਜ਼ੀਆਂ ਨਹੀਂ ਇਹ ਕੁਕੜੀਆਂ ਕਿੱਥੇ ਨੇ ਕੁਕੜੀਆਂ ਹੁਣ ਜਨਾਬ ਵੇਖੋ ਪਸੀਨਾ ਹੋ ਗਿਆ ਨਹੀਂ ਉਹ ਪਾਣੀ ਪੀਣਾ ਮੁੜਿਆ ਆਹੋ ਠੰਡਾ ਜਾਂ ਬੱਚਾ ਦਿਲ ਦਾ ਵੀ ਆ ਪੀ ਲੈ ਠੰਡਾ ਹੀ ਨਾ ਸਾਡਾ ਓਏ ਹਲੋ ਇਸ ਗਰਮੀ 'ਚ ਕੰਮ ਕਰਨਾ ਬਹੁਤ ਔਖਾ ਕੰਮ ਹੈ ਹਲੋ ਸਾਡਾ ਤੁਹਾਡਾ ਦਿਲ ਵਾਕਈ ਪਾਣੀ ਹੈ ਕੋਈ ਸ਼ੱਕ ਨਹੀਂ ਪੜਦਾ ਨਹੀਂ ਨਾ ਇਹ ਪਾਣੀ ਹੋਇਆ ਜਾ ਪਾਣੀ ਹੋ ਗਿਆ ਆ ਦੇਖੋ ਬਹੁਤ ਇਹ ਆਦਮੀ ਮੈਂ ਸਿੱਧਾ ਨਹੀਂ ਆ ਕੌਰਾ ਕਰਨ ਯਾਰ ਇਹ ਦਿਲ ਪਾਣੀ ਤੇ ਗਰਮੀ ਨਾਲ ਕਾਫੀ ਦੇ ਗੱਲ ਲੈ ਲੈਣ ਦੇ ਦਿਲ ਪਾਣੀ ਕਿ ਅੱਗੇ ਇਹ ਦੇਖੋ ਜੀ ਉਹ ਕਾ ਇਹ ਲਾਲਾ ਜਿਹੜਾ ਨਾ ਇਹ ਉਹ ਕਹਦਾ ਦੱਸਦੇ ਆ ਪਹਿਲਾਂ ਲੱਗ ਕਿਹੜਾ ਕੋਈ ਹੈ ਬਿੱਲਾ ਮਾਫੀ ਦੇ ਯਾਰ ਉਹ ਕਿਹੜਾ ਕੋਈ ਹੈ ਵੀ ਨਾ ਤੇ ਅਸੀਂ ਰਮਜ਼ਾਨ ਚ ਬੈਠੀਆਂ ਨੇ ਇੱਥੇ ਇਹ ਚੋਰੀ ਛਿਕਣ ਲੱਗਿਆ ਜੀ ਸੂਟਾ ਬੜਾ ਜ਼ਰੂਰੀ ਹੈ ਭਾਈ ਜੀ ਸੂਟੇ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੁੰਦਾ ਵਿਜੋ ਸਾਹਿਬ ਕਿ ਇੱਕ ਵਕਤ ਤੋਂ ਵੀ ਆਇਆ ਕਿ ਮੈਂ ਸੋਧੀਆਂ ਦੇ ਵਿੱਚ ਝੋਕਾ ਫਰਾਇਆ ਗੱਡੀ 'ਚ ਧਰ ਕੇ ਨਹੀਂ ਆਖਿਆ ਨਹੀਂ ਇਹ ਛਿਕੜੇ ਪੈਰੀ ਜਿਹੜਾ ਵਡੇਰਿਆਂ ਦੀਆਂ ਗੱਲਾਂ ਜਰਾ ਕੰਮ ਨਹੀਂ ਆਉਂਦੀਆਂ ਨਾ ਸੁਣਨ ਵਾਲੀਆਂ ਹੁੰਦੀਆਂ ਨਾ ਅਸੀਂ ਵਡੇਰਿਆਂ ਕੋਲ ਕੁਝ ਨਹੀਂ ਆਦਾ ਹਾਂ ਕਿਉਂ ਤੇ ਚੱਲ ਤੂੰ ਮੁੰਡਾ ਛੁੱਟ ਰਹੀ ਹੈ ਪਰ ਬੁੱਢੇ ਹੋਇਆ ਪਿਆ ਹਾਂ ਬੁੱਢੇ ਦਾ ਇਹ ਲਾਲਾ ਜੰਬਲੀ ਬਾਤ ਚਿੱਟੇ ਦੇ ਸਿਰ ਤੇ ਬੱਤੇ ਅੱਖ ਫੁੱਟਾ ਇਹਦੇ ਚਿੱਟੇ ਬਾਤ ਕਿਉਂ ਆ ਖੋਤੀ ਨੂੰ ਉਹ ਸਭ ਬੰਦ ਕਰਕੇ ਛੱਡ ਦੇ ਖੁੱਲੀ ਵੇੜੇ ਕਰ ਲੈ ਜਾ ਕੇ ਐਸੇ ਖੁੱਲੀ ਦੇ ਕਾਰ ਤੋਂ ਪਰ ਜੇ ਪੱਠਿਆਂ ਨੂੰ ਪਾਈ ਖਾਏ ਨੱਕ ਬੱਚੀ ਨਾ ਕੇਸ ਐਡੀ ਸੀਲ ਖੋਤੂ ਹੈ ਕਿਸੇ ਦੀ ਸਾਰਿਆਂ ਦੇ ਨੱਚੇ ਕੁੜੀਆਂ ਹੋ ਜਾਂਦੇ ਤੇਰੀ ਖੋਤੀ ਦੇਖ ਲੈ ਪਿੰਡ ਵਾਲੇ ਚੱਕਰ ਲਵਾਉਂਦੀ ਤੇ ਮੈਂ ਇਸ਼ਾਰਾ ਕਰਾਂ ਵੇੜੇ ਆ ਤੇ ਵੇੜੇ ਆ ਜਾਂਦੀ ਐ ਇਸ ਤੋਂ ਵੱਡੀ ਕਿਹੜੀ ਗੱਲ ਇਹ ਡੀਲ ਏ ਜਾਨਵਰਾਂ ਨੂੰ ਪੰਪ ਲੱਗ ਗਿਆ ਮੈਂ ਇਹ ਮਾਰਦਾ ਜੀ ਹਰ ਸ਼ਹਿਰ ਨੂੰ ਪੰਪ ਮਾਰਦਾ ਜੇ ਜਾਨਵਰਾਂ ਨੂੰ ਵੀ ਆਂਦੇ ਆ ਬੜੀ ਚੰਗੀ ਖੋਤੀਆਂ ਤੋਂ ਤੇ ਉਹ ਮੰਨ ਪੰਪ ਨੂੰ ਅੱਜ ਕੱਲ ਛਾਪਰ ਨੇ ਸਾਰੇ ਕੋਈ ਸ਼ੈ ਨਹੀਂ ਮੰਨਦੀ ਅੱਜ ਕੱਲ ਘੇਰਨਾ ਬੰਦੂਕ ਮਾਰਨਾ ਘੇਰ ਮਾਰਨਾ ਛੱਡ ਘੇਰ ਮਾਰ ਤੂੰ ਜੋ ਮਰਜ਼ੀ ਪਿਆ ਜਿਹੜਾ ਪੰਪ ਲਾਉਂਦਾ ਕਿ ਖੋਤੀ ਮੁੜ ਕੇ ਆਉਂਦੀ ਕਿ ਨਹੀਂ ਆਉਂਦੀ ਬਾਕੀ ਖੱਟ ਸਕਦੀ ਅਗਰ ਮੈਂ ਮੈਨੂੰ ਪੰਪ ਲਾਉਂਦਾ ਵੀ ਤੂੰ ਪਰਸੋਂ ਗਾ ਕੇ ਚੰਗਾ ਆਇਆ ਤੇ ਜੇ ਤੂੰ ਨਹੀਂ ਗਾ ਕੇ ਚੰਗਾ ਫਿਰ ਗੱਲ ਕਰ ਲੈ ਤੂੰ ਵੀ ਨਾਲ ਹੀ ਆਇਆ ਨਾ ਉਹ ਯਾਰ ਖੁਦਾ ਦਾ ਵਾਸਤਾ ਲੱਗੇ ਮਾਰ ਤੇਰੇ ਹੈ ਝੂਠਾ ਇਹ ਝੂਠ ਮਾਰਦਾ ਬੜਾ ਤਗੜਾ ਇਹ ਦੇਖੋ ਯਾਰੋ ਇਹ ਉਹ ਜਿਹੜੇ ਮੁਨਾਫਕ ਲੋਕ ਜਿਹੜਾ ਨਾਲ ਬਹਿ ਕੇ ਖਾ ਕੇ ਨਾ ਮਨੁੱਕਰ ਜਾਂਦੇ ਨੇ ਮੇਰੇ ਨਾਲ ਬੈਠਾ ਮੇਰੇ ਮੰਜੇ ਇਸ ਤਰ੍ਹਾਂ ਦੋਵੇਂ ਅਸੀਂ ਬੈਠੇ ਇੰਜ ਸਾਰੀ ਰਾਤ ਹੈ ਕਹਿੰਦਾ ਮੈਨੂੰ ਪਤਾ ਹੀ ਨਹੀਂ ਹੈ ਉਹ ਮੇਰੇ ਅੱਲਾ ਸੋਹਰਿਆ ਮੈਨੂੰ ਤਾਂ ਮਾਫ ਕਰ ਦਿੰਦਾ ਮੈਨੂੰ ਨਹੀਂ ਪਤਾ ਹਾਂ ਕਿੱਥੇ ਨਹੀਂ ਜਿਹੜੇ ਦੋ ਜਿਸੇ ਜਾਂਦਾ ਰਹੇ ਸ਼ਰੀਫ ਦੇ ਘਰ ਗਿਆ ਨਾ ਭਲੇ ਸਰ ਟੁੰਡੀ ਬਾਲਾ ਮੈਨੂੰ ਪਤਾ ਨਹੀਂ ਦੇਖ ਲੋ ਅੱਲਾ ਬੱਚਾ
ਇਹਦੇ ਵਾਲ ਅੱਲਾ ਕੱਲਾ ਕਾਰੇ ਕਾਰੇ ਕੋਈ भाई बड़ा संगा तेरा सही है कुछ तो ना मन मनने दे तेरी मर्जी पर मेरा काम है मैं जरूर खुश होया हो मेरा काम है मैं बाहर रहना मैं नहीं छड़दा मैं मेरी गल सुन जी जी तुसी सुनाओ कर तैनूं नहीं आख्या के मैं कह मुंडा आया ते बाबा जी लो जी भले मानसो देख लो बंदा मान गया झूठ नहीं आंदा मुड़ा आया रौनक बच गई है ओ तू मेरी गल सुन ना कर ऐसा आइए झटपट तू मिठाई खाती भी बन्ने दा बोतल पीती भी बन्ने दा ओ का छिक्या भी बन्ने दा यार मैं यार वही मैं गल कर यार इत्थे दी गल कर यार ਇੱਥੇ ਮੈਨੂੰ ਕਿੱਥੇ ਮਿਲਿਆ ਜੀ ਤੀਸਰਾ ਚੌਥਾ ਦਿਹਾੜਾ ਕਿੱਥੇ ਮਿਲਿਆ ਸਾਨੂੰ ਇਹ ਇਹਨੂੰ ਰਾਤੀ ਨੀਂਦਰ ਨਹੀਂ ਜੀ ਭਾਈ ਜੀ ਮੈਂ ਔਕਾ ਬੜਾ ਸਤਰਾ ਕੇ ਪਾਇਆ ਕੰਨੋ ਕੰਨ ਟੋਪੀ ਭਾਰ ਕੇ ਬੈਗ ਛਿਕਣ ਵਾਸਤੇ ਮੈਂ ਕਿਹਾ ਸ਼ਾਮੀ ਇੱਥੇ ਮਹਿਫਲ ਕਰਨੀ ਹੈ हाँ ਹੈ ਤੂੰ ਫੋਨ ਕੀਤਾ ਢਿੰਡੀ ਜਾਣਾ बिल्कुल ਲਾਲਾ ਮੇਰੇ ਨਾਲ ਆਹਾ मैं ਲੋ ਜੀ ਉਹ ਲੱਭ ਗਿਆ ਲਾਲੇ ਦੇ ਵਾਲ ਨਾ ਕਾਲੇ ਕਾਲੇ ਕੋਰੇ ਇਹਨੂੰ ਦੇ ਜਵਾਨੀ ਮੁੜ ਕੇ ਫੇਰ नहीं आंदे ने मैं नहीं है तेन पुछ ਜੇ ਆਂਦੇ ਵੀ ਮੈਂ ਕਦੋਂ ਨਾਲ ਆਹਾ है ही कोई नहीं है तू मैं झूठ मार ਫਿਰ ਮੈਂ ਵੀ ਥੋੜਾ ਜਿਹਾ ਵੀ ਝੂਠੇ ਹੋ ਗਏ ਨਾ ਹੁਣ। ਤੁਸੀਂ ਮੁਨਾਫਕਤ ਦੇ ਸੱਚ ਆ ਗਏ ਹੋ अल्लाह वाफी दे कुल्लू नफ्स जायकातुल मौत ਨਾ ਮੌਤ ਤੇ ਸਾਰੇ ਮੁਨਾਫਕਤ ਦਾ ਕੱਚਾ ਚੱਖਣਾ ਹੈ ਹੈਂ? ਆਹੋ ਤੁਸੀਂ ਤਾਂ ਭੈ ਜਾ ਗੱਲ ਇਹ ਨਹੀਂ ਆ ਗੱਲ ਹੋਣੀ ਹੈ ਤੁਸੀਂ ਜਿਹੜੀ ਕੀਤੀ ਉਹ ਤਾਂ ਬੰਨਾ ਤਾਂ ਸਹੀ ਨਾ ਲਾਲੇ ਉਹਨਾਂ ਦੇ ਰਸਗੁੱਲੇ ਖਾ ਖਾ ਕੇ ਮੰਨਦੇ ਵੀ ਨਹੀਂ ਅਸੀਂ ਗਾ ਕੇ ਆਏ ਆ ਤੇ ਤੂੰ ਸਾਨੂੰ ਦੱਸਣਾ ਪਿਆ ਵੀ ਤੁਸੀਂ ਗਏ ਹੋ ਕਿ ਨਹੀਂ ਅੱਛਾ ਤੁਸੀਂ ਗਾ ਕੇ ਆਏ ਹੋ ਨਾ ਹਾਂ ਤੂੰ ਗਾ ਕੇ ਆਇਆ ਹਾਂ ਤੇ ਮੈਂ ਤੈਨੂੰ ਤੇ ਫਿਰ ਐਵੇਂ ਹੀ ਲੱਗਿਆ। ਪੰਪ ਮਾਰਨ ਨਾ ਹਾਂ। ਤੂੰ ਮੰਨ ਗਿਆ ਨਾ ਹੁਣ ਹਾਂ ਤੇ ਤੂੰ ਇਹ- ਮੰਨ ਗਿਆ ਤਾਂ ਇਹ ਮੇਰਾ ਭਾਈ ਨਾਲ ਜੀ ਹੀ ਆ ਪੰਪ ਮੈਂ ਇਹ ਤੂੰ ਬੰਦਾ- ਮੰਨਦਾ ਇੱਕ ਮੇਰੀ ਗੱਲ ਸੁਣ ਮੇਰੇ ਵਾਸਤੇ ਸੌਂ ਦਾ ਰਸਾ ਤੂੰ ਬੋਤਲ ਪੀਤੀ ਨਹੀਂ ਆ ਤੂੰ ਬੋਤਲ ਨਹੀਂ ਪੀਤੀ ਕਿਤੇ ਉਹ- ਪਾਣੀ ਉਹ ਬੋਤਲ ਮਿੱਠਾ ਪਾਣੀ ਬੋਤਲ ਤੇਰੀ ਹੁੰਦੇ ਨੇ ਮਿਹਰਬਾਨੀ ਦੇਖ ਲੈ ਬੰਦਾ ਕੀ ਕਰਦਾ ਮੇਰੇ ਅੱਲਾ ਧੱਕੇ ਮੈਂ ਖਾ ਕੇ ਵੀ ਨਹੀਂ ਧੱਕੇ ਨਾਲ ਨਹੀਂ ਜੋ ਬਾਕੀ ਗੱਲ ਠੀਕ ਹੈ ਪੁੱਛ ਲਓ ਇਹਨੂੰ ਪੁੱਛੋ ਕਾ ਪੀਤਾ ਹੀ ਕਿ ਨਹੀਂ ਪੀਤਾ ਹਾਂ। ਹੋ ਜਾਏ ਇੱਕ ਵਾਰੀ जी बिस्मिल्लाह तैयब तैयार व्लॉग साहब वेलकम वेलकम जनाब ਤੇ ਅੱਲਾ ਲਿਓ ਇੰਨਾ ਤੇ ਕਰੋ ਉਸ ਵਿਚਾਰੇ ਦਾ ਖਾ ਕੇ ਮਨ ਤੇ ਜਾਓ वेलकम जनाब वेलकम ਤਾਰੀਫਾਂ ਤੁਸੀਂ ਭਾਵੇਂ ਨਾ ਕਰਾਓ ਆਪਣੀਆਂ बिल्कुल बिल्कुल तैयब साहब तैयब तैयार व्लॉग साहब बिस्मिल्लाह ते ਤੁਹਾਨੂੰ ਸਲਾਮ ਅਲੈਕੁਮ ਸਾਡੀ ਤਰਫੋਂ ਜਨਾਬ ਮਾਸ਼ਾਅੱਲਾ ਮਾਸ਼ਾਅੱਲਾ ਇਸ ਮੋਬਾਈਲ ਦੇ ਵਿੱਚ ਦੋ ਭਾਈ ਤਜੀਬ ਸਾਹਿਬ ਆਏ ਨੇ ਜੀ ਉਹਨਾਂ ਸਾਨੂੰ ਲਾਈਕ ਕੀਤਾ ਹੈ ਤੇ ਮਿਹਰਬਾਨੀ Comment ਕੀਤਾ ਹੈ। ਕਮੈਂਟ ਕੀਤਾ ਹੈ ਤੁਹਾਡੀ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅੱਲਾਹ ਤੁਹਾਨੂੰ ਜਜ਼ਾ ਦੇਗਾ ਹਾਂ ਲੋ ਜੀ ਨਾਜ਼ਰੀਨ ਜਲਦੀ ਜਲਦੀ ਆ ਜਾਓ ਅਸੀਂ ਤਾਂ ਜਾਣਾ ਵੀ ਹੈ ਨਾਜ਼ਰੀਨ ਜਰਾ ਜਲਦੀ ਕਰੋ ਜਲਦੀ ਕਰਿਓ ਟਾਈਮ ਜ਼ਰਾ। ਜਰਾ ਘੱਟ ਹੈ ਤੇ ਅਸੀਂ ਜ਼ਰਾ ਫਿਰ ਜਾਣਾ ਵੀ ਹੈ ਬਿਜਲੀ ਦਾ ਬਿੱਲ ਵੀ ਆਉਂਦਾ ਪਿਆ ਹੁਣ ਤੱਕ ਦਾ ਬਿਜਲੀ ਦਾ ਬਿੱਲ ਕਿੰਨਾ ਹੈ ਆਇਆ ਨੰਬਰਦਾਰ ਬੜੀ ਬਲਾਲ ਨੰਬਰਦਾਰ ਫੇਮਸ ਹੋਇਆ ਫਟਵਾ ਦਾ ਲੰਬੜਦਾਰ ਕੰਮ ਚੁੱਕ ਗਿਆ ਜੀ ਲੰਬੜਦਾਰ ਨੇ ਸਾਰੇ ਲਾਂਬੇ ਧੋਕ ਧਰ ਲੜੇ ਮੈਂ ਕਿਹਾ ਮੈਂ ਤੇ ਮੇਰਾ ਯਾਰ ਮੈਂ ਤੇ ਮੇਰਾ ਯਾਰ ਹਾਜੀ ਟੁਰ ਗਏ ਜੰਜ ਦੇ ਜੰਜ ਤੇ ਗਿਆ ਤੇ ਆਦਾ ਹਾਜੀ ਨੇ ਉਹ ਪਹਿਲਾਂ ਉਹਨੇ ਨੋਟ ਸੱਟੇ 5 5 ਨਹੀਂ 50 50 ਦੇ ਸੱਟੇ ਹਾਜੀ ਦੇ ਦਿਲ ਨੂੰ ਥੋੜਾ ਜਿਹਾ ਪਰ ਫਰਕ ਲੱਗਾ ਲੁੱਟਣ ਲੱਗੇ ਨੇ। ਨਾਲ ਹੀ ਉਹਨੇ ਸੱਟਿਆ 100 ਵਾਲਾ ਆਂਦਾ ਨਾਲ ਹੀ ਉਹ ਉਤਰੇ ਨੇ 500 ਵਾਲੇ ਦਾ ਛੜੇ ਆਂਦਾ ਹਾਜੀ ਮਾਰੀ ਚਟਾ ਮੈਨੂੰ ਤਾਂ ਕੰਮ ਮਾਰ ਕੇ ਮੈਨੂੰ ਤਾਂ ਕੰਮ ਮਾਰਿਆ ਤੇ ਮੈਂ ਜਨਾਬ ਉੱਥੇ ਪਿਆ ਤੇ ਹਾਜੀ ਨੇ 100 ਰੁਪਇਆ ਚੁੱਕ ਲਿਆ 500 ਤੱਕਿਆ ਤੋਂ ਜੈਲੀ ਹਾਜੀ ਇਹਦਾ ਯਾਰ ਤੇਰੀ ਮਿਹਰਬਾਨੀ ਤੂੰ ਮੇਰੇ ਨਿੱਕੇ ਹੁੰਦੇ ਦਾ ਯਾਰ ਤੇ ਘਰ ਜਾ ਕੇ ਰੱਖਦੇ ਹੁੰਦਾ ਸੀ ਪਿੰਡ ਨਾ ਦੱਸੀ ਕਿਸੇ ਬੱਲੇ ਲੰਬੜਦਾਰੀ ਤੂੰ ਮੈਂ ਕਿ ਬਈ ਤੂੰ ਇੱਕ ਬ੍ਰਾਂਡ ਹੋ ਗਿਆ ਬਈ ਟਿਕਟੌਕ ਤੇ ਇੱਕ ਬ੍ਰਾਂਡ ਤੂੰ ਪਤਲੀ ਦਾ ਵੀ ਪਤਲੂ ਦਾ ਵੀ ਤੂੰ ਬਾਪੂ ਨਿਕਲ ਆਉਣਾ ਹੈ। ਬਾਕੀ YouTube ਤੇ ਵੀ ਆ ਸੋਨੇ ਆ ਮੌਲਾ ਖੁਸ਼ ਰੱਖੇ ਮੌਲਾ ਆਬਾਦ ਰੱਖੇ ਫਰਿਆਦ ਰੱਖੇ ਸਰਿਆਮ ਰੱਖੇ ਮਾਸ਼ਾਅੱਲਾ ਮਾਸ਼ਾਅੱਲਾ ਜੀ ਇਹ ਦੋ ਦਿਨ ਬੰਦੇ ਹੋ ਰਹੇ ਨੇ ਇਹ ਆਣ ਕੇ ਤੱਕ ਕੱਟਣਗੇ ਸਾਨੂੰ 75 ਬੰਦੇ ਇਤਰੋ ਕਿਨੇ ਹੁਣ ਆ ਲੋ ਜੀ 5 ਬੰਦੇ ਹੋਰ ਆ ਗਏ ਨੇ ਅੱਲਾ ਨੇ ਹੋਰ ਦਿੱਤੇ ਘਟ ਗਏ 53 ਹੋ ਗਏ ਇਹਨੂੰ ਦੋਵਾਂ ਨੂੰ ਲਾਜ਼ਮੀ ਯਾਦ ਰੱਖੋ ਜਿਹੜਾ ਪਤਾ ਲੋ 78 ਹੋ ਗਏ ਤੇਰਾ ਵੱਧ ਗਏ ਹੈ ਵੱਧ ਗਏ ਨੇ। ਅੱਲਾ ਪਾਕ ਜਿਹੜੇ ਆਏ ਨੇ ਉਹਨਾਂ ਨੂੰ ਜਜ਼ਾ ਦੇ ਰਜ਼ਾ ਦੇ ਬਕਾ ਦੇ ਜਿਨ੍ਹਾਂ ਦੇ ਨਹੀਂ ਉਹਨਾਂ ਦਾ ਵਿਆਹ ਵੀ ਹੋ ਜਾਏ ਆ ਵਿਆਹ ਵਾਲਾ ਕੰਮ ਬੜਾ ਔਖਾ ਹੈ ਜੀ ਕਿਉਂ ਜੀ ਔਖਾ ਕਿਉਂ ਹੈ ਵਿਆਹ ਬੜਾ ਡਾਢਾ ਹੋ ਗਿਆ ਵਕਤ ਦੇ ਵਿੱਚ ਦੱਸੇ ਵਿਆਹ ਦੀ ਤਸ਼ਰੀਹ ਤੇ ਕਰੋ ਨਾ ਕਿਹੜੇ ਵਿਆਹ ਦੀ ਤਸ਼ਰੀਹ ਕਰੀਏ ਹੁਣ ਲੰਬੜਦਾਰ ਨੂੰ ਪੁੱਛੋ ਲੰਬੜਦਾਰ ਨੇ ਵਿਆਹ ਕਿਉਂ ਕੀ ਪਤਾ ਉਸ ਮਸਕੀਨ ਆਪੂ ਰੰਡਾ ਦਿੱਤਾ ਹੋਵੇ ਜੀ
ਹੁਣ ਤੱਕਿਆ ਨਾ ਮੁਖ ਉਹਦਾ, ਤਾਰੇ ਸਾਰੇ ਲੁਕ ਗਏ, ਸਦਰਾਂ ਦੇ ਫੁੱਲ ਮੇਰੀ ਬਾਹਾਂ ਵਿੱਚ ਸੁੱਕ ਗਏ। ਪਤਾ ਨਹੀਂ, ਮੈਂ ਤੇ ਹਵੇਲੀ ਵੇਖਿਆ ਤੇ ਮੈਂ ਉਹਨੂੰ ਆਖਿਆ ਕਿ ਹਵੇਲੀ ਚਾਵੀ ਇਹ ਛਾਪਰ ਮਾਰਦਾ ਭਾਈ ਸਾਹਿਬ, ਕਿਹੜੇ ਸਾਰੇ ਨਿਕਲ ਗਿਆ ਛਾਪਰ ਜੀ, ਪਤਾ ਨਹੀਂ ਨਾ ਹਵੇਲੀ ਤੇ ਆਇਆ ਤੇ ਨਾ ਹੀ ਮੁਸ਼ਾ ਘਰ ਹੈ। ਮੈਂ ਪਤਾ ਕਰਾਉਣਾ ਖਾਦੀ ਤੋੜਨਾ ਹੈ, ਜੇ ਤੇ ਘਰ ਹੈ ਤੇ ਫਿਰ ਮੈਂ ਚੰਨਾ ਕਦੋਂ ਆਵੇਗਾ, ਚੰਨਾ ਕਦੋਂ ਆਵੇਗਾ, ਸਵੇਰ ਹੋਣ ਵਾਲੀ ਏ, ਕਰਕੇ ਬਹਾਨੇ ਰਾਤ ਸਾਰੀ ਤੇ ਫਿਰ ਐਂ ਕਿ ਤੇ ਕਦੀ ਯਾਦ ਤੈਨੂੰ ਜੇ ਆ ਜਾਵੇ, ਤੇ ਲਗਾਇਆ ਵੀ ਕਬਰਸਤਾਨ, ਤੇ ਮੇਰੀ ਕਬਰ ਤੇ ਆ ਕੇ ਤੂੰ ਆਖੇ, ਓ ਤੇਰੇ ਮਰਨ ਦਾ ਅਰਮਾਨ, ਫਟ ਕਬਰ ਵੈਸੀ ਵਿੱਚ ਵਾਲਾ ਸੀ, ਓ ਕੁਰਬਾਨ ਵੰਜਾਂ ਕੁਰਬਾਨੇ, ਓ ਮੇਰੇ ਮਾਹੀ ਦਾ ਕਿੰਜ ਆਵਣ ਹੋਇਆ, ਤੇ ਮੇਰੇ ਮੋਇਆ ਤੇ ਮਹਿਮਾਨ। ਅਸਲ ਵਿੱਚ ਨਾ ਮੁੰਡਿਆਂ ਦੇ ਨਾਲ ਜਦੋਂ ਨਿਕਲ ਗਿਆ ਬਾਹਰ, ਮੈਂ ਤੁਹਾਨੂੰ ਦੋ ਤਿੰਨ ਵਾਰੀ ਆਖਿਆ ਵੀ ਲਿਚਾ ਮੇਰੇ ਨਾਲ ਆਇਆ ਕੋਈ ਨਹੀਂ, ਆਖੇ ਲੱਗਾ ਨੱਸ ਗਿਆ ਫਿਰ ਥੋੜੇ ਦਾ। ਹਾਂ ਪੀਰੋ ਮੁਰਸ਼ਿਦ ਲਾਮਾ ਕਬਾਲ ਸਾਹਿਬ ਦੇ ਭਾਈ ਸਾਹਿਬ ਕੀ ਹਾਲ ਠੀਕ ਠਾਕ? ਯਾਰ ਨੈਟ ਖਰਾਬ ਹੋਇਆ ਸੀ ਜਾਂ ਫਿਰ ਹੁਣ ਨਹੀਂ WhatsApp ਹੋਈ ਖਰਾਬ, WhatsApp ਹੀ ਹੈ ਨਾ, WhatsApp ਹੋਈ ਖਰਾਬ। ਤੇਰੇ ਵਾਲਾ WhatsApp ਨੂੰ ਉਹ ਹੀ ਕੋਈ ਲੱਗ ਪਏ ਨੇ ਬਲੈਕਮੇਲ ਕਰਨ ਪਾਕਿਸਤਾਨ ਨੂੰ, ਕਰੀਏ ਕਿ ਇਹਨਾਂ ਦਾ ਲਾਨਤ ਤੇ ਖੁਦਾ। ਚੰਨ ਸਜਣਾ ਤੂੰ ਨੇੜੇ ਨੇੜੇ ਹੋ, ਚੰਨ ਡੋਲਣਾ ਤੂੰ ਨੇੜੇ ਨੇ। ਯਾਰ ਤੇਰੇ ਕੋਲ ਮੇਰੀ ਮਾਨਤ ਆਈ ਹੈ, ਤੂੰ ਪਰਤ ਕੇ ਉਠਾਈ ਕੋ ਨਹੀਂ ਉਹਨੂੰ ਕੀ ਉਹ ਸੁਨਾਵਲਾ ਤੈਨੂੰ ਕੋ ਮੰਨ ਦੇ ਗਿਆ। ਪੈਸੇ ਤੇਰੇ ਹਾਂ ਉਹ ਕੈਸਾ ਤੂੰ ਠੰਡਾ ਜਿਹਾ ਬੰਦਾ ਹੈ, ਮੇਰੇ ਵੀ ਦੇਨ ਚ ਨਿਕਲ ਗਈ ਤੇ ਤੂੰ ਹੀ ਆਖਿਆ ਜਾਣੇ ਦੇ ਪੁੱਤਰਾ। ਮੇਰੇ ਕੋਲ ਹੈ ਨਹੀਂ ਕੋਈ ਲਾਲਾ, ਤੈਨੂੰ ਕਿਹਾ ਕਿ ਮੇਰੇ ਕੋਲ ਪੈਸੇ ਦਿੱਤੇ ਨਹੀਂ ਦੇਖ ਗਿਆ ਨਾ ਤੈਨੂੰ ਤੇ ਫੇਰ ਮੇਰੇ ਕੋਲ ਲੱਗ ਗਏ ਲੱਗ ਤੇਰੇ ਕੋ ਕਿਉਂ ਗਏ ਨਾ ਤੇ ਭੈਣ ਚੋ ਨਾ ਸ਼ੋਸ਼ਰੇ ਉੱਡਣ ਦੇ ਸ਼ੋਸ਼ਰੇ। ਅੱਜ ਹੀ ਹਾਂ ਹੁਣ ਹੀ ਲਿਆਓ, ਜੀ ਇੱਥੇ ਉੱਠਨੇ ਨੇ ਮੈਂ ਤੁਹਾਨੂੰ ਦੱਸ ਦੜਾ ਉੱਡਣ ਦੇ ਕੋਈ ਮਸਲਾ ਨਹੀਂ, ਹੈ ਉੱਡਣ ਦੇ ਕੀ ਖਾਣਾ ਹੁਣ ਨਹੀਂ ਖਾਣਾ, ਸ਼ਾਮੀ ਲੈ ਅੱਜ ਉਹ ਲੈ ਹੋਣਾ ਵੀ ਤੇਰੇ ਕੋਲ ਨਾ ਪੈਸੇ, ਤੇਰੇ ਕੋਲ ਹੀ ਨਹੀਂ ਇਹ ਭਾਈ ਖਾਣ ਦਾ ਗੱਲ ਤੇ ਮੈਂ ਹੁਣ ਕੱਢ ਦਿੰਦਾ ਹੈ। ਜੇ ਨਹੀਂ ਤੇ ਮੈਂ ਕੋਈ ਨਹੀਂ। ਲੋ ਜੀ ਇਹ ਨਵਾਂ ਬਣ ਲਓ ਜੀ ਲਾਲਾ ਜੀ, ਪੈਸੇ ਮੈਂ ਜੇ ਖਾ ਛੜੇ ਨੇ, ਜੇ ਤੇ ਖਵਾ ਲਿਆ ਤੇ 2000 ਤੇ ਮੈਂ ਹੁਣ ਕੱਢ ਦੇਣਾ ਜੇ ਕੋਈ ਲੋ ਜੀ ਨਹੀਂ ਤੇ ਮੇਰੇ ਕੋਲ ਲੱਗ ਗਏ ਨੇ। ਵੇਖੋ ਜੀ ਜਾਤੀ ਬੜੀ ਜਾਤੀ ਨੇ ਪੁੱਤਰ, ਇਹ ਤੇਰਾ ਅੱਬਾ ਪੁੱਤਰ ਨਾ ਖਾ ਜਾ। ਪੁੱਤਰ ਇਹ ਤੇਰਾ ਅੱਬਾ ਹੈ, ਅੱਬੇ ਇੰਜ ਦੇ ਹੁੰਦੇ ਨੇ। ਕਿਉਂ ਜੀ ਲਾਲਾ ਜੀ? ਨਹੀਂ ਹੁਣ ਪਤਾ ਕੀ ਅਸਲ ਮੇਰੇ ਕੋਲ ਥੋੜਾ ਜਿਹਾ ਟਾਈਮ ਘੱਟ ਹੈ ਜੀ ਜੀ ਤੇ ਸ਼ਾਮੀ ਖਾ ਲਾਂਦੇ। ਜੀ ਜੀ ਅੱਧੀ ਇਹ ਖਾਓ ਜਿਸ ਵੇਲੇ ਖਾ ਦੇ ਮੁੱਲਾ ਖਾ ਦੇ ਤਾਂ 2000 ਰੁਪਏ ਅੜੀਆਂ ਖਾ ਕੇ ਤੇ ਕਿਹੜਾ ਰੋਲਾ। ਬਾਕੀ ਹੈ ਉਹ ਮਾਨਤ ਹੈ ਮੇਰੀ ਤੇਰੇ ਨਹੀਂ ਨਹੀਂ ਹੈ ਤੇਰੇ ਕੋ ਮਾਨਤ ਹੈ ਮੇਰੀ। ਨਹੀਂ ਮਾਨਤ ਨਹੀਂ ਆਈ, ਜਿਸ ਦਿਹਾੜੇ ਮੈਨੂੰ ਦੇਖ ਗਿਆ ਨਾ ਬੰਦਾ, ਹਾਂ ਉਸੇ ਦਿਹਾੜੀ ਕੋਲੇ ਬੰਦਾ ਬੈਠਿਆ ਇੱਧਰ ਆ, ਉਹਨੇ ਪਿੱਛੇ ਮੇਰੇ ਕੋਲ ਜਿਹੜਾ ਮਾਰ ਲਈ। ਠੀਕ ਹੈ, ਉਹ ਲੈ ਗਿਆ ਉਸ ਦਿਹਾੜੇ ਦੇ। ਉਹਨੂੰ ਫੋਨ ਮਾਰੋ। ਮੈਂ ਕਹਿੰਦੀ ਵੈਸੇ ਮੈਂ ਤੈਨੂੰ ਦੇਣੇ ਨੇ, ਉਹਦਾ ਨਾਲ ਤੇਰਾ ਦਖਲ ਕੇ ਵਿਚਾਰੇ ਨਾਲ। ਹਾਂ ਮੈਂ ਕਿਹਾ ਚਲੋ ਚੱਲਦਾ ਹੀ ਆਪਣੇ ਨਿਜ਼ਾਮ, ਮੇਰੇ ਕੋਲ ਜਿਸ ਵੇਲੇ ਆਉਂਦੇ ਨੇ ਮੈਂ ਦੇ ਦੇਣਾ, ਮੈਂ ਪਿਛਾਂ ਨੂੰ ਇਹ ਬੰਦੇ ਨੇ ਭਾਈ ਖੜਕਾਰੂ, ਇਹ ਆਂਦੇ ਨੇ ਖੜਕਾਰੂ। ਖਟਕਾਰੂ ਕਾਹਦੇ ਨਾਲ ਹੈ? ਕਿਉਂ ਜੀ? ਇਹ ਖਾਣੇ ਨੇ ਤੇ ਹੁਣ ਕੱਢ ਦਿੰਨਾ, ਜੇ ਨਹੀਂ ਖਾਣੇ ਤੇ ਫਿਰ ਫੇਰ ਆਮੰਡ ਦੇ ਦਿਆ ਆਰਾਮ ਨਾਲ ਜਾ। ਵੇ ਖਾਣਾ ਤੇ ਸਿੱਧਾ ਅੱਲਾ ਦੇ ਭਾਈ ਫਜ਼ਲ ਜੀ। ਸਿੱਧਾ ਢਿੱਡਾਂ 'ਚ ਜਾਣਾ। ਐ ਬੰਦੇ ਢਿੱਡ 'ਚ ਦੁਆਵਾਂ ਦੇਦਾ, ਐ ਨਿਆਣਾ ਮੁੰਡਾ ਖਾਏ ਦੁਆਵਾਂ ਦੇਦਾ। ਦੁਆ ਤੈਨੂੰ ਦੇਣੀ ਮੰਨੋ ਉਹ ਆਂਦੇ ਜੀ ਮੈਂ ਨਹੀਂ ਦਿੰਦਾ ਦੁਆ ਨਹੀਂ ਤੁਸੀਂ, ਦਿੰਦਾ। ਤੇਰੇ ਕੋ ਕੱਲੇ ਕੋ ਦਵਾ ਵੀ ਤੇ ਨਹੀਂ ਲੈਣੀ, ਐਡੀ ਤਗੜੀ ਦਵਾ ਜਿਹੜੀ ਤੇਰੇ ਕੋਲ ਇਹ ਤੂੰ ਮੰਨ ਤੇ ਕਿਤੇ ਦੀ ਦਾ ਹਾਂ ਤੇ ਸਾਨੂੰ ਖਵਾਲੇ ਤੇ ਸਾਨੂੰ ਭਲ ਕੇ ਅੰਦਰ ਪਾੜ ਦੇ। ਤੈਨੂੰ ਦਿਓ ਹਾਂ ਹੈ ਏਡੀਆਂ ਕਿਤਾਬ ਦੇ ਮਿਲ ਗਈ ਹੈ। ਇਹ ਤੁਸੀਂ ਨਾ ਖਵਾ ਲਓ, ਮੈਂ ਕਿਹੜਾ ਦੇਸ ਲੈਣਾ ਕੱਢ ਕੇ। ਤੂੰ ਆਪਣੇ ਕੋ ਕੋਨੂੰ ਖਰਾਬ ਆਪਣੇ ਕੋਲ ਖਵਾ ਹੁਣ। ਹਾਂ ਤੈਨੂੰ ਪੇਸ਼ੀ ਤਾਂ ਦਵਾਈ ਦੇ ਦੇਣਾ, ਡਿਗਰੀ ਤਾਂ ਤਾਂ ਹੀ ਦੇਤਾ। ਦਵਾਵਾਂ ਦਿੰਦੇ ਆ ਤੈਨੂੰ, ਪੇਸ਼ੀ ਵੀ ਦਵਾਵਾਂ, ਡਿਗਰੀ ਦਵਾਵਾਂ, ਸੁਬਹ ਉੱਠਦਿਆਂ ਦਵਾਵਾਂ, ਰਾਤੀ ਸੌਂਦਿਆਂ ਦਵਾਵਾਂ। ਕੀ ਖਾਣਾ?
ਹੁਣ ਖਾਣਾ ਸ਼ਾਮੀ ਲੋ ਫੇਰ ਉਹ ਨਹੀਂ ਹੁਣ ਖਾ ਲੈਂਦੇ ਸ਼ਾਮੀ ਤੇ ਗੱਲ ਹੋ ਗਈ ਤੇ ਵੀ ਤੇ ਹੁਣ ਹੋਈ। ਆਹ ਲਾਲਾ ਵਡੇਰਾ ਬੰਦਾ ਜਿਹਨੇ ਗੱਲ ਕੀਤੀ ਹੈ ਮਾੜੀ ਗੱਲ ਹੋ ਉਹ ਭੈੜੇ ਦੀ ਭੈਣ। ਬਿਸਮਿਲ੍ਲਾ ਕੱਢ ਕੇ ਵੈਸੇ ਕੱਢ ਲੱਗ ਮੈਂ ਯਾਰ ਕੀ ਕਰਨਾ ਹੁਣ ਕੀ ਖਵਾਉਣੇ ਉਹ ਸਾਨੂੰ ਭੈੜੇ ਕਦੇ ਤੇ ਕਦੇ ਕਿ ਆਖਿਆ ਕਰ ਲੈ ਨਿੱਕਾ ਭਰਾ ਹੈ ਤੇ ਯਾਰ ਅੱਲਾ ਮੇਰੀ ਤਰਫੋਂ ਜਾ ਯਾਰ ਤੇਰਾ ਖਾ ਲਾ ਲਿਆ ਕੇ ਜੋ ਕਿ ਖਾਣਾ ਜੀ ਇਹ ਪੁੱਤਰ ਹੈ ਮੈਂ ਭਰਾ ਆ ਇਹ ਤੇਰਾ ਪੋਤਰਾ ਕੀ ਟੈਨਸ਼ਨ ਲੈਣਾ ਯਾਰ ਇੱਥੇ ਤੇ ਮੇਰੀ ਗੱਲ ਸੁਣੋ ਹਾਂ ਮੈਂ ਬੰਦਾ ਜ਼ਿਮੀਦਾਰ ਆ ਹਾਂ। ਤੁਸੀਂ ਕਾਰੋਬਾਰ ਲੈ, ਵਾਲੇ ਗੱਲ ਫੇਰ ਉਹੀ ਹੋ ਗਈ ਨਾ। ਓਏ ਮੇਰੀ ਗੱਲ ਇੱਧਰ ਦੇਖੋ ਜੀ ਜੋ ਸਾਹਿਬ ਮੈਂ ਵੇਲਾ ਠੱਗੂ ਇੱਥੇ ਵੇਲੀ ਚ 14 ਸਾਲ ਹੈ ਹਾਂ। ਤੇ ਮੈਂ ਉਹਦਾ ਨਾਂ ਕਿ ਮੱਝਾਂ ਦੇ ਪੂਛੜੇ ਪਟਨਾ ਫੇਰ ਉਹੀ ਗੱਲ ਇਸ ਵੇਲੇ ਤੇ ਬਰਾਬਰ ਹਨ ਅਸੀਂ ਦੋਵੇਂ ਇਸ ਵੇਲੇ ਤੇ ਬਿਲਕੁਲ ਬਰਾਬਰ ਹੈ ਤੇਰੇ ਕੋਲੇ ਮੱਝਾਂ ਮੇਰੇ ਕੋਲੇ ਮੱਝਾਂ ਬਿਲਕੁਲ ਇਹ ਲਾਲੇ ਨੇ ਬੂਟ ਦੇਖੋ ਮੈਂ ਪਾਏ ਨੇ ਅੱਛਾ ਇਹ ਦੇਖੋ ਚੱਪਲੀਆਂ ਸੋਹਣੀਆਂ ਨੇ ਪਾਈਆਂ ਨੇ ਮੇਰੇ ਜੱਲੀ ਦੀ ਚੁੱਕੀ ਉਧਰ ਬੜੀ ਸੋਹਣੀ ਆ ਉਧਰ ਬੜੀ ਸੋਹਣੀ ਆ ਤੇ ਆਪਣੀ ਵਾਰੀ ਲੈ ਲੈਂਦੇ ਲਾਲੇ ਦੇ ਬੂਟ ਪਾਏ ਨੇ ਇਹ ਹੁੰਦਾ ਭਾਈ ਖਟਕਾਰੂ ਬੰਦਾ ਕਟਕਾਰੂ ਨਹੀਂ ਇਹ ਖਟਕਾਰੂ ਬੰਦਾ ਇਹ ਦੇਖੋ ਇਹ ਇੱਥੇ ਜਨਾਬ ਲਾਲੇ ਦੇ ਪੁੱਤਰ ਵੀ ਮਾਸ਼ਾਅੱਲਾ ਦੋ ਜਨਾਨ ਇੱਕ ਸਪੇਨ ਹੈ ਇੱਕ ਉੱਥੇ ਦੁਬਈ ਹੈ ਤੇ ਇਹ ਅਸੀਂ ਵੇਲੇ ਇੱਕ ਮੁੰਡਾ ਜਨਾਨ ਹੈ ਕਿ ਬਾਕੀ ਦੁਬਈ ਬੈਠੇ ਆ ਇੱਕ ਦੁਬਈ ਬੈਠੇ ਆ। ਅੱਲਾ ਦਾ ਸ਼ੁਕਰ ਹੈ ਦੁਬਈ ਦੀ ਆਪਣੀ ਗੱਡੀ ਹੈ ਮੁੰਡੇ ਕੋਲੇ ਦੁਬਈ ਵਾਲਾ ਫੈਕਟਰੀ 'ਚ ਕੰਮ ਲੱਗੇ ਆ ਹਾਂ ਹੋਰ ਰੱਬ ਦੀ ਰੱਬ ਵੱਧ ਤੇ ਤੁਸੀਂ ਸਾਊਥ ਅਫਰੀਕਾ ਆਪਣੇ ਕਾਰੋਬਾਰ ਬਣਾ ਕੇ ਬੈਠੇ ਹੋ ਕਿਉਂ ਜੀ ਤੁਸੀਂ ਬੜਾ ਵੇਲੇ ਟੱਟੂਓ ਗੱਲ ਤੇ ਸੁਣਨਾ ਅੱਛਾ ਅੱਛਾ ਫਿਰ ਜੇ ਗੱਲ ਹੋ ਗਈ ਹੁਣ ਇਹਨਾਂ ਨੇ ਬੰਦੇ ਨੂੰ ਜਿੰਦਾ ਲੋ ਜੀ ਪੁੱਤਰ ਮੈਂ ਵੱਡਾ ਤੁਹਾਡਾ ਆਖਣੇ ਪੈਣਾ ਤੁਸੀਂ ਮੈਨੂੰ ਸ਼ਾਮੀ ਖਵਾ ਲਿਓ ਹੁਣ ਮੈਂ ਖਵਾ ਲਾਂ ਬਿਲਕੁਲ ਯਾਰ ਹੱਕ ਤੇ ਬਣਦੇ ਨੇ ਵੱਡੇ ਬੰਦੇ ਦਾ ਹਾਂ ਚਲੋ ਪਤਾ ਮੁੰਡਾ ਜਿਹੜੇ ਨੇ ਕਿਸੇ ਦੇ ਪੈਸੇ ਜੇਬ 'ਚ ਨਹੀਂ ਵੀ ਹੁੰਦੇ ਹਨ ਮੰਗਣਾ ਜਦੋਂ ਕਿਸੇ ਕੋਲ ਮੰਗਣਾ ਤੇ ਆ ਘਰੋਂ ਹਾਂ ਤੇ ਜਿਹੜਾ ਖੁਦ ਮੁਖਤਿਆਰ ਉਹਦੇ ਕੋਲੇ ਸਾਰਾ ਕੋਈ ਇੱਥੇ ਇਹ ਪੈਸੇ ਜਿਹੜੇ ਤੇ ਕਰਮਾਂ ਲਿਖੇ ਉਹਨਾਂ ਨੂੰ ਪੱਟ ਦਾ ਬੰਨਿਆ ਹੁੰਦਾ ਇਹ ਜਿੰਨੇ ਵੱਡੇ ਬੰਦੇ ਨੇ ਨਾ ਇਹਨਾਂ ਨੂੰ ਪੈਸੇ ਨੂੰ ਇੱਥੇ ਕਲਮੇ ਨਾਲ ਬੰਨਿਆ ਹੁੰਦਾ ਜਦੋਂ ਲਾਜ ਲੈ ਲੈ ਕੇ ਆਉਂਦਾ ਹਾਂ ਇਹਨਾਂ ਨੂੰ ਇੱਥੇ ਪਾਣਾ ਵੀ ਗਵਾਰਾ ਨਹੀਂ ਕਰਦੇ ਸੱਜੇ ਪੋਜੇ 'ਚ ਬਿਲਕੁਲ ਉਹ ਇੱਥੇ ਸੁਥਰੇ ਵਾਲੀ ਜੇਬਾਂ 'ਚ ਪਾ ਲੈਂਦੇ ਨੇ ਨਹੀਂ ਉਹ ਕੋਈ ਨਹੀਂ ਐਡਾ ਮਸਲਾ ਬੱਟ ਬਈ ਹੁੰਦਾ ਕਿਉਂ ਨਹੀਂ ਹੁੰਦਾ ਇਹਨਾਂ ਨੂੰ ਚਾਹੀਦਾ ਫੰਡ ਇਹ ਪੈਸੇ ਪਾਣੇ ਸਾਡਾਂ ਦੇ ਫਰੈਂਡ ਦੇ ਨਜ਼ਰ ਆਉਂਦੇ ਨੇ ਕਿਉਂ ਜੀ ਫਰੈਂਡ ਦੇ ਨਜ਼ਰ ਆ ਜਾਂਦੇ ਨੇ ਜਿੰਨੇ ਬੁੱਢੇ ਨੂੰ ਸਲੂਕ ਚਾਚਾ ਹੁਣ ਇੰਨੀਆਂ ਗੱਲਾਂ ਸੁਣੀਆਂ ਨੇ ਨੂੰ ਪੁੱਛਣ ਖਵਾਣਾ ਕੀ ਹੈ ਜੀ ਸਾਨੂੰ ਮੈਂ ਉਹ ਤੇ ਗੱਲ ਪੈ ਚਾਚਾ ਨੂੰ ਪੁੱਛਣਾ ਮੈਂ ਤੇ ਸ਼ਾਮਾਂ ਦੀ ਵਾਦਾ ਕਰ ਲਿਆ ਲੋਨ 2000 ਵਿੱਚ ਖਵਾ ਲੈ ਨਹੀਂ 2000 ਨੂੰ ਜੇ ਤੁਸੀਂ ਖਾਣਾ ਤਾਂ 120 ਵਾਲਾ ਨਹੀਂ ਖਾਣਾ ਤੁਹਾਡੀ ਮਰਜ਼ੀ ਲਾਲੇ ਨੂੰ ਖਵਾ ਲਾਂ ਜੋ ਤੂੰ ਮੇਰੀ ਗੱਲ ਸੇ ਤੇਰੇ ਕੋਲ ਬੰਦਾ ਤਰਵਾਲ ਦਾ ਕਰ ਫਿਰ ਉਹ ਲੋਕਾਂ ਦੀ ਮਮਾਨਤਾ ਖਾਣ ਦੇ ਦੇ ਯਾਰ ਖਾਦੀ ਕਿੱਥੇ ਮੈਂ ਕੋ ਮਨੁਕਰੇ ਜਾਂ ਕਿਸੇ ਗੱਲ ਤੋਂ ਵਾਕਰ ਮੇਰੇ ਕੋਲ ਲੱਗ ਗਈ ਹੈ ਇਹ ਮਾਦਾ ਹੁਣ ਨਹੀਂ ਲੱਭ ਸਕਦਾ ਸੱਜਣਾ ਹੁਣ ਤਾਂ ਗੱਲ ਹੋ ਗਈ ਇਹਦਾ ਤੁਸੀਂ ਗੱਲ ਕੀਤੀ ਜੀ ਤੁਸੀਂ ਮਾਨਤ ਨੂੰ ਖਾਣਾ ਹੈ ਅਸੀਂ ਨਹੀਂ ਖਾਂਦੇ ਜੀ ਕਸਮ ਵਾਲੀ ਗੱਲ ਹੈ ਦੇਖੋ ਮੈਂ ਪਹਿਲਾਂ ਵੀ ਆਖਿਆ ਮੁਨਾਫਕ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਤੁਸੀਂ ਮੁਨਾਫਕਤ ਦੇ ਪੈਰ ਧਰਦੇ ਹੋ ਇਹ ਕੰਮ ਬੜਾ ਗਲਤ ਜੇ ਮੈਂ ਤੁਹਾਨੂੰ ਦੱਸਾਂ ਜਿਹੜਾ ਕਰ ਦੋ ਅਸੀਂ ਮਾਨ ਤੇ ਨਹੀਂ ਖਾਣੀ ਆਪਣੇ ਕੋਲੋਂ ਖਵਾ ਉਹ ਗੱਲ ਹੋ ਰਹੀ ਤੇ ਮਾਨ ਤੇ ਨਹੀਂ ਨਹੀਂ ਖਾਣੀ ਭਾਈ ਗੱਲ ਪਤਾ ਕੀ ਜੀ ਐਡੇ ਉਹ ਪਰਾ ਰੁਕ ਗਿਆ ਨਾ ਕੀ ਕਰਨਾ ਨਹੀਂ ਕੀ ਕਰਨਾ ਲਾਲਾ ਇਹਦੇ ਚ 20 ਰੁਪਏ ਨੇ ਅਸਲੇ ਮੇਰੇ ਬਟਵੇ ਦੇ ਵਿੱਚ ਲੁੱਡਾ ਮਿਲੀ ਸਿਰਫ 20 ਰੁਪਏ ਯਾਰ ਇਹਨਾਂ ਲੋਕਾਂ ਨੇ ਨੱਚਣਾ ਚਾਹੀਦਾ ਇੱਕ ਸ਼ਰੀਫ ਆਦਮੀ ਐਡਾ ਵੱਡਾ ਬੰਦਾ ਹੈ ਇਹਨਾਂ ਤੋਂ ਨੱਚਦੇ ਨੇ ਤੁਹਾਨੂੰ ਤੁਸੀਂ 2000 ਵਾਰ ਮੇਰੇ ਕੱਪੜੇ ਲਾਣ ਦੇ ਚੱਕਰ ਚ ਹੋ ਗਿਆ ਤੁਹਾਡਾ ਕੰਮ ਹੈ ਕੱਢ ਕੇ ਪੈਸੇ ਨਹੀਂ ਕਰੋ ਹੁਣ ਬਟਵਾ ਸਾਹਮਣੇ ਕਰੋ ਵੀ ਹੈ ਨਹੀਂ ਦੂਸਰੀ ਰਾੜ ਜਿਹੜਾ ਕਿਹੜਾ ਕੱਜੜ ਕੱਜੇ ਹੁਣ ਹਾਂ ਨਾ ਕੱਜੜ ਕਿਹੜਾ ਕੱਜੇ ਜੜਾ ਵੀ ਨਹੀਂ ਹਣ 20 ਤੇ ਨਾ ਨਹੀਂ ਮੰਜਾ ਤੇ 20000 ਰੁਪਏ 20000 ਕਿੱਥੋਂ ਆਇਆ ਅੱਲਾਹ ਦਾ ਜ਼ਿਆਦਾ ਉਧਾਰ ਰਹਿਣ ਦੀ ਤੇ 20 ਕੱਢ ਲੈ ਜਿਹੜੇ ਬੱਕਰੇ ਤੇ 20000 ਰੁਪਇਆ ਯਾਰ 20000 ਨਹੀਂ ਲੱਲਾ 20000 ਨਹੀਂ ਯਾਰ ਮੈਨੂੰ ਗੱਲ ਦੱਸ ਜੇ ਕਿਸੇ ਯਾਰ ਦਾ ਜਦੋਂ 2000 ਬੰਦਾ ਖਾ ਸਕੇ ਤੇ ਕੀ ਫਰਕ ਪੈ ਜਾਂਦਾ ਮੈਨੂੰ ਦੱਸ ਪਹਿਲਾਂ ਨਹੀਂ ਮਾਨਤ ਹੈ ਮੇਰੇ ਕੋਲ ਜਾਂ ਤੇ ਮੈਂ ਦੱਸਿਆ ਨਾ ਹੋਵੇ ਯਾਰ ਕਿੰਨੀ ਮਾੜੀ ਮੈਂ ਤੈਨੂੰ ਕਦੇ ਪੁੱਛਿਆ ਨਹੀਂ ਲੱਲਾ ਇੱਕ ਮਿੰਟ ਗੱਲ ਸੁਣ ਮਿੰਟ ਜੀ ਫੇਰ ਤੂੰ ਵਡੇਰਾ ਬੰਦਾ ਗੱਲ ਸੇ ਉਹਨੇ ਆਖਿਆ ਭਾਈ 2000 ਰੁਪਇਆ ਤੁਹਾਡੇ ਕੋਲੇ ਮੰਨ ਤੇ ਮੈਂ ਆਖਿਆ ਜੀ ਮੰਨ ਤੇ ਕੋਈ ਬੰਦਾ ਲੈ ਗਿਆ ਜੇ ਖਾਣਾ ਹੋਵੇ ਤਾਂ ਮੈਂ ਹੁਣ ਕੱਢਣਾ ਜੇ ਲੈਣੇ ਹੋਵੇ ਤਾਂ ਪਹਿਲੀ ਇੱਕ ਮੇਰੇ ਘਰ ਮੇਰੀ ਗੱਲ ਸੁਣ ਮੇਰੀ ਆ ਸੁਣ ਮੇਰੀ ਗੱਲ ਕਿੰਨਾ ਚਿਰ ਹੋ ਗਿਆ ਯਾਰ 15 ਵੀ ਦਿਹਾੜੇ ਤੋਂ 10 ਦਿਹਾੜੇ ਹੋ ਗਏ ਮੈਂ ਤੈਨੂੰ ਪੁੱਛਿਆ ਕਦੇ ਮੇਰੇ ਨੇਮ ਕੀ ਕੋਈ ਨਹੀਂ ਸਿੱਧੀ ਕਾ ਅਹਿਮਦ ਨਾ ਕਰ ਮੇਰੇ ਕੋਲ ਆਏ ਕੋਈ ਨਹੀਂ ਆਏ ਨਾ ਉਹ ਜੰਟਾ ਵਾਲੀ ਸਰਕਾਰ ਕੋਲ
ਵੱਡਿਆ ਅਫਸਰਾਂ ਕੋਲ ਆਏ ਨੇ ਆਦਾ ਉਹ ਐ ਨਹੀਂ ਹੈ ਜ਼ਫਰਾਨ ਦਾ ਮਾਮਾ ਹਾਂ ਉਹਨੇ ਲਿਆਂਦੇ ਨੇ ਜ਼ਫਰਾਨ ਨੇ ਲੈ ਕੇ ਦਿੱਤੇ ਨੇ ਆਪਣੇ ਮਾਮੇ ਨੂੰ 2000 ਰੁਪਏ ਦਾ ਕਿ ਨਿਕਲ ਮਾ ਇਹ ਮਾਮਾ ਉਹਦਾ ਜੀ ਉਹਨੇ ਮੈਨੂੰ ਪਰਸੋਂ ਆਖਿਆ ਵੀ ਉਹ ਪਿੰਡ ਪੈਸੇ ਵੀ ਗਏ ਤੇ ਜ਼ਫਰਾਨ ਦੇ ਆਪੂ ਕਾ ਆਦਾ ਵੀ ਮੁੰਡੇ ਤੁਹਾਡੇ ਪੈਸੇ ਪਿੰਡ ਦੇ ਰਹੇ ਨੇ ਤੂੰ ਨਹੀਂ ਮੈਨੂੰ ਦਿੱਤੇ ਮੈਂ ਕਿਹਾ ਮੇਰੇ ਕੋਲ ਉਹ ਵੀ ਕਿਸੇ ਕੋਲ ਉਹ ਤਾਂ ਮੇਰੇ ਕੁਪੜੀ ਘੁੰਮੀ ਮੈਂ ਚ ਆਖਿਆ ਉਹ ਭਾਈ ਜੀ ਉਹ ਮਨ ਤੁਹਾਡੇ ਕੋਲ ਤੂੰ ਦੱਸ ਯਾਰ ਕੀ ਹੈ ਜੇ ਤੂੰ ਵਿੱਚ 2000 ਕੱਢ ਕੇ ਦੇ ਮੁੰਡੇ ਦੇ ਯਾਰ ਤੂੰ ਮੇਰੇ ਕੋਲ ਲੈਣਾ ਮੈਂ ਤੈਨੂੰ ਦਿੰਦਾ ਜਿਹੜੀ ਸ਼ਾਨ ਮੈਂ ਲਿਆਂਦੂ ਲਾਲਾ ਕਿਉਂ ਜੀ ਅੱਜ ਤਾਈਂ ਮੂੰਹ ਮੋੜਿਆ ਕੰਮ ਕਰਦਾ ਮੈਂ ਵੇਲਾ ਤੂੰ ਵੇਲਾ ਤੂੰ ਤੇਰੀ ਮਾਂ ਨੂੰ ਲਾਣਾ ਨਹੀਂ ਗੱਡੀਆਂ ਨਹੀਂ ਚਾਰਦੀਆਂ ਕਿਹੜੀਆਂ ਮੇਰੀਆਂ ਗੱਡੀਆਂ ਵਿੱਚ ਚੱਲਦੀਆਂ ਸੋਚੀਆਂ ਸਟੋਰ ਚੱਲ ਰਿਹਾ ਬਾਸ ਸਟੋਰ ਕੀ ਹਾਲ ਦੇਖੋ ਯਾਰ ਵੱਡੇ ਦੇ ਮੇਰੇ ਉਧਰ ਅੱਗੇ ਦਖਲ ਭਰਾ ਦਾ ਸਟੋਰ ਹੈ ਭਾਈਓ ਜੋ ਕਰਦੀ ਤੈਨੂੰ ਬਾਹਰ ਮੈਂ ਸ਼ਰੀਫ ਆਦਮੀ ਵੇਲਾ ਕਿਸੇ ਘਰ ਦੇ ਵਿੱਚ ਪੈਸੇ ਸਾਰੇ ਉਹ ਇਹਨੂੰ ਭੇਜਦਾ ਹਾਂ ਪੈਸੇ ਟੋੜਦਾ ਬਾਹਰ ਸੌਦੀ ਵਾਲੀ ਗੱਡੀ ਚੱਲਦੀ ਪਈਦੀ ਹੈ ਇਹ ਪੈਸੇ ਉੱਥੋਂ ਆਉਂਦੇ ਨੇ ਟੱਟਰਾ ਲਾ ਤੇ ਤੇਰਾ ਚਚੜ ਮੇਰਾ ਚਚੜ ਲਾ ਤੇ ਅਬ ਮੇਰਾ ਕਿਹੜਾ ਡਰਲਾ ਚੱਲਦੀ ਹੈ ਦੇਖੋ ਯਾਰ ਉਹ ਕੀ ਕਰ ਨਹੀਂ ਟ੍ਰੈਲਾ ਤੇਰਾ ਚੱਲਦਾ ਰਿਹਾ ਤੇ ਅਸੀਂ ਆਏ ਆ ਭਾਈ ਅਸੀਂ ਗੱਡੀ ਤੇਰੀ ਚੱਲਦੀ ਹੈ ਵੀ ਪੈਸੇ ਵੀ ਤੈਨੂੰ ਆਉਂਦੇ ਪਏ ਨੇ। ਇਹ ਬਾਅਦ ਤੈਨੂੰ ਪੈਸੇ ਨੂੰ ਲਾ ਵਜਾਉਂਦੇ ਨੇ ਜੇ ਮੈਨੂੰ ਪੈਸੇ ਲੱਭਣ ਤੇ ਮੇਰੇ ਬੂਟ ਲਾਉਂਦੇ ਪੈਰੀ ਹੋਣ ਭਾਈ ਇਹ ਕੰਮ ਦਾ ਟਾਈਮ ਹੈ ਨਾ ਬਾਊ ਨੀਆਂ ਦੇ ਵਿੱਚ ਹੁਣ ਤੂੰ ਕੱਢਨੇ ਵਡੇਰੇਦਾਰ ਲੋਕ ਡੋਰੇ ਦੇ ਵਿੱਚ ਸਾਰਾ ਕੁ ਕੰਮ ਕਰਦੇ ਨੇ ਕੱਪੜੇ ਪੁਰਾਣੇ ਵੀ ਪਾਉਂਦੇ ਨੇ ਲੋ ਉੱਥੇ ਆ ਤੂੰ ਸੂਟ ਲਾ ਕੇ ਧਰਿਆ ਵੇਖੋ ਜੀ ਭਾਈ ਸੂਟ ਆਪਣਾ ਲਾ ਕੇ ਧਰ ਲੈ ਆਪੂ ਆ ਮੰਦੇ ਜੇ ਪਾਲੇ ਸੂ ਤੇ ਮੈਂ ਮਾੜਾ ਉਹ ਪੁੱਤਰਾ ਜਾ ਇਹਨਾਂ ਨੂੰ ਬੋਤਲ ਲਾਇਆ ਬੱਚੀ ਜਾ ਕੋਤਰੀ ਤੇ ਜਾਨ ਨਹੀਂ ਨਾਲ ਕੋ ਹੋਰ ਵੀ ਨਿੰਮਕੋ ਸ਼ਿਮਕੋ ਇਹ ਉਹ ਆਈਏ ਤੂੰ ਹੁਣ ਰੋਟੀ ਖਾ ਕੇ ਆਇਆ ਤੁਸੀਂ ਖਾਧੀ ਅਸੀਂ ਤੇ ਭੁੱਖੇ ਆਂ ਸਵੇਰੇ ਤੇ ਜੀ ਜਾ ਭਾਈ ਇਹਨਾਂ ਨੂੰ ਨਿੰਮਕੋ ਵੀ ਲਿਆ ਦੇ ਪੁੱਤਰ ਇਹਨਾਂ ਨੇ ਨਹੀਂ ਜਾਨ ਛੱਡਣੀ ਲਿਆ ਮੇਰਾ ਪੁੱਤਰ ਅੰਗਾਓ ਆਰ ਅੱਬੂ ਨੇ ਆਰਡਰ ਦਿੱਤੇ ਬੰਦੇ ਲੋ ਜੀ ਗੱਡੀ ਬਣਾ ਹੀ ਲਈ ਜੀ ਅੱਲਾ ਨੇ ਕਰਮ ਕੀਤਾ ਇਹ ਮੇਰੇ 2000 ਦੀ ਲਗਾ ਜੇ ਭੈਣ ਨੂੰ ਲੜਦੇ ਉਹ ਤੇ ਦੇਖ ਤੇ ਯਾਰ ਨਹੀਂ ਉਹ ਨਹੀਂ ਦੇ ਫਿਰ ਆਪੂ ਗਾਲ ਕੱਢ ਲਿਆ ਨਾ ਹੁਣ ਫਿਰ ਤੈਨੂੰ ਆਖਿਆ ਗਾਲ ਨਹੀਂ ਕੱਢ ਓਹੋ ਮਾਜ਼ਰਤ ਭਾਈ ਜਨ ਗਾਲ ਨਹੀਂ ਕਰਾਈ ਦੇਖੋ ਜੀ 20 ਰੁਪਏ ਦੀ ਦੇ ਇਹ ਕਿਹੜਾ ਬਟਨ ਹੈ ਜਿਹੜਾ ਅੰਦਰ ਮਸੂੰਦਾ ਪਿਆ ਇਹ ਗੱਲ ਹੈ ਇਹ ਨਵਾਂ ਇੱਕ ਬੋਤਲ ਇੱਕ ਨਿੰਮਕੋ ਪਾਪੜ ਛਾਪੜ ਫੜ ਲਿਆ ਮੇਰਾ ਪੁੱਤਰ ਆਪਣੇ ਮਤੇ ਉਹ ਤੇ ਰੋਟੀ ਖਾਦੀ ਹੋਣੀ ਚੱਲ ਜੋਕੀ ਦਿਲ ਕੀਤਾ ਲਾਇਆ ਮਿਰਿੰਡਾ ਦੀ ਬੋਤਲ ਲਿਆਵੀਂ ਮਰਿੰਡਾ ਦੇ ਲੈ ਵੀ ਨਾ ਲੱਭੀ ਤੇ ਫੇਰ ਕੋ ਲੈ ਵੀ ਕਾਲੀ ਚਿੱਟੀ ਕਾਲੀ ਬੜੀ ਬਕਾਰ ਬੋਤਲ ਹੈ ਲਾਲੇ ਦਾ ਕਰੰਗ ਵੀ ਫਿਰ ਉੱਥੇ ਨਾਲ ਤਾਂ ਫੜੀ ਹੁੰਦਾ ਨਹੀਂ ਅੱਛਾ ਸਹੀ ਹੈ ਯਾਰ ਸਹੀ ਹੈ ਇੱਥੇ ਯਾਰ ਸਹੀ ਨਹੀਂ ਆ ਸਕਦਾ ਕਿਉਂ ਮੂੰਹ ਨਜ਼ਰ ਆਉਂਦਾ ਅਬਦੁਲ ਹਾਫਿਜ਼ ਦਾ ਸਾਹਮਣੇ ਆਉਂਦਾ ਚਲੋ ਅਬਦੁੱਲਾ ਦਿੰਦੇ ਸਾਂ ਇਹ ਕਾਲੀ ਬੋਤਲ ਪੀ ਕੇ ਨਾ ਮੇਰਾ ਰੰਗ ਤਾਂ ਕਾਲਾ ਹੋ ਗਿਆ ਓਹ ਇੰਨੀ ਗੱਲ ਹਾਂ ਇਹ ਤਾਂ ਬਿਮਾਰੀ ਨੰਡੀਰੀ ਪਰ ਫਿਰ ਵੀ ਅਸੀਂ ਛਿੱਕੀ ਜਾਂਦੇ ਹਾਂ ਨਾਲੇ ਮੁਹੱਬਤ ਦੇ ਕਾਦੀ ਛੱਡਦੇ ਨੇ ਮੁਹੱਬਤ ਦੇ ਕਾਦੀ ਛੱਡਦੇ ਇਹ ਦੇਖੋ ਜਿਹਨਾਂ ਨੂੰ ਕੁਰਾਨ ਚੜਾਵ ਦਿੱਤਾ ਭਾਈ ਜੀ ਫੇਰ ਵੀ ਡੇਰਾਦਾਰੀ ਮੰਜੀਆਂ ਡੜੀਆਂ ਨੇ ਹੁੱਕਾ ਪਾਇਆ ਜੇ ਕੋਈ ਆ ਪਾਣੀ ਦਾ ਰੜਾ ਤੇ ਬਣਦਾ ਹੀ ਹੈ ਨਾ ਪਾਣੀ ਪਰ ਰੜਾ ਤਾਂ ਤੁਹਾਡਾ ਕੰਮ ਡਾਣਾ ਪਾਣੀ ਤਾਂ ਕੋਈ ਦੇ ਪਾਣੀ ਅੱਜ ਨਾ ਹੁਣ ਤੇ ਹੋਣਾ ਤਾਂ ਘਰ ਵੀ ਲੋਕ ਪੀ ਲੈਂਦੇ ਨੇ ਮਿੱਠਾ ਪਾਣੀ ਹੈ ਮਿੱਠਾ ਨਿੰਬੂ ਵਾਲਾ ਨਹੀਂ ਨਹੀਂ ਨਿੰਬੂ ਸ਼ਿੰਬੂ ਦੀ ਕੋਈ ਨਹੀਂ ਇੱਥੇ ਪੀਤਾ ਇਹ ਥੋੜਾ ਨਿੰਬੂਆਂ ਤੋਂ ਬਗੈਰ ਹੀ ਤੇ ਜਮਨੇ ਜਾ ਕੇ ਆ ਰਿਹਾ ਕਿਹੜੇ ਨਿੰਬੂ ਪਾੜੇ ਨੇ ਤੁਸੀਂ ਬਾਕੀ ਲਾਲਾ ਜੀ ਜ਼ਾਫਰਾਨ ਜ਼ਰਾਫਰਾਨ ਕਸੂਰੀ ਠੀਕ ਹੈ ਇਹ ਅਸੀਂ ਬੜਾ ਇੱਥੇ ਨਾ ਅਗਲ ਦਿਹਾੜੇ ਬਾਬਾ ਡੰਗ ਹੋ ਗਏ ਨੇ ਹਲਾ ਮੈਂ ਘਰੋਂ ਨਿਕਲਿਆ ਚੱਲਾ ਹਕੇਲੇ ਹਲਾ ਉਸ ਬੰਦੇ ਨੇ ਦੇਖਿਆ ਪਰ ਇਹ ਜਿੱਤੀ ਛਿੱਤੀ ਬੰਦੇ ਨੇ ਵਾਵਾ ਪਾਈ ਕੱਪੜੇ ਵਾਵਾ ਪਾਏ ਨੇ ਬੰਦਾ ਕੋ ਨਾ ਮੈਨੂੰ ਡੱਕ ਕੇ ਨਾ ਮੈਨੂੰ ਆਂਦਾ ਉਹ ਆਹਾ ਇਹ ਵੇਚਣ ਵਾਲਾ ਪਠਾਨ ਆਇਆ ਹਲਾ ਛੁਰੀਆਂ ਤੇ ਟੋਕੇ ਤੇਜ਼ ਕਰਨ ਵਾਲਾ ਆਹੋ ਮੈਨੂੰ ਆਂਦਾ ਸਲਾਮ ਅਲੈਕਮ ਮੈਂ ਕਿਹਾ ਵਾਲੈਕਮ ਸਲਾਮ आंदा चौधरी मैं जी चौधरी मेरे पास एक बहुत नायाब चीज़ है जी कौन सी नायाब चीज़ है तुम्हारे को आंदा मेरे पास सला जीत है कट की गई एडिंग सरी छापरी जी एडिंग जिस तरह चरस नहीं होती है पता है पहला चरस होती है छापरा इमली तर ऐसा कट के ना बोलो आंदा देख मेरे पास
ਐਡਾ ਤੂੰ ਤਗੜਾ ਹੁੰਦਾ ਓਏ, ਇਹਦੇ ਚ ਪਾਵਰ ਹੁੰਦੀ ਤੇ ਤੂੰ ਪਿੰਡਾਂ 'ਚ ਨਹੀਂ ਫਿਰਨਾ, ਬੰਦਿਆਂ ਨੇ ਤੇਰੇ ਮਗਰ ਮਗਰ ਫਿਰਨਾ। ਇੰਨੇ ਕਹਿ ਰਹੇ ਜੀ। ਦੇਖਿਆ ਵਿਆਹ ਬਾਰੇ ਬੰਦਿਆਂ ਨੂੰ ਦੇ ਜਾ ਕੇ ਚੈੱਕ ਕਰੋ ਜੀ ਚੂਚੇ ਸਾਡੇ। ਤੇ ਯਾਰ ਚੂਚੀ ਕਿ ਚੂਚਾ ਇੱਕ ਚੂਚੀ ਹੈ ਤੇ ਇੱਕ ਚੂਚਾ। ਮੈਨੂੰ ਤਾਂ ਦੋਵੇਂ ਚੂਚੀਆਂ ਲੱਗਦੀਆਂ ਨੇ। ਨਹੀਂ ਉਹ ਪਰਲੀ ਚੂਚੀ ਹੈ ਤੇ ਆ ਚੂਚਾ। ਇਹ ਚੂਚਾ ਨਹੀਂ ਨਹੀਂ ਕਾਲਾ ਨਹੀਂ ਚੂਚਾ। ਉਹ ਸਿੰਧੀ ਚੂਚਾ ਇਹ ਅੰਡਾ ਸਿੰਧ ਚੋਂ ਆਇਆ ਹੈਗਾ। इकरा इरफान साहब बिस्मिल्लाह। क्या हाल इकरा इरफान है? ठीक है पता नहीं। इकरा इरफान साहब ਨੂੰ ਵੈਲਕਮ ਕਰੋ ਜੀ, ਉਹਨਾਂ ਦਾ ਵੈਲਕਮ ਕਰੋ ਜੀ ਆਉਂਦਿਆਂ ਨੂੰ ਭਲਾ ਹੋਵੇ ਜੇ ਬੱਚੇ ਮਾਸ਼ਾਅੱਲਾ ਮਾਸ਼ਾਅੱਲਾ। ਇੱਕ ਇਰਫਾਨ ਸਾਹਿਬ ਆਏ ਨੇ, ਇਹ ਸਾਨੂੰ ਵੇਖਦੇ ਪਏ ਨੇ। ਇਹ ਪਤਾ ਨਹੀਂ ਸਾਹਿਬ ਨੇ ਕਿ ਸਾਹਿਬ ਨੇ, ਚਲੋ ਸਾਹਿਬਾ ਵੀ ਆਖ ਲੈਣੇ ਨਾਲ। ਸਾਹਿਬਾ ਵੀ ਖੁਸ਼ ਰਹਿਣ, ਵਸਦੇ ਰਹੋ ਵਸਦੇ ਰਹੋ ਵਸਦੇ ਰਹੋ। ਘਰ ਭੰਡੀ ਨਹੀਂ ਬਣਾਣੀ। ਹਾਂ ਬਿਲਕੁਲ ਭਾਂਡੀ ਤੁਸੀਂ ਬੜੇ ਉਹ ਯਾਰ ਚੌਧਰੀ ਫਿਰ ਕੀ ਕਰਨੀ 14 ਅਗਸਤ ਦਾ ਪੱਕਾ ਡਨ ਦੇ। ਪਰ ਮੇਰਾ ਕੋਈ ਇਰਾਦਾ ਨਹੀਂ ਵਾ। ਅੱਲਾ ਦੀ ਕਸਮ ਮੈਂ ਤਾਂ ਇੱਥੇ ਡਨ ਕਰ ਛੜਿਆ ਡਨ ਕਰ ਛੜਿਆ। ਇਹ ਜੇ ਵੀ ਇਹ ਵੀ ਟਾਈਮ ਹੈ ਉਹਨਾਂ ਨੂੰ ਕੈਂਸਲ ਆਣਾ ਤਾਂ ਕਰ ਸਕਣ। ਕਰ ਛੜੋ ਭਾਈ ਜੀ। ਚਲੋ ਜੀ ਕਰ ਸਕਣ। ਜਾਤੀ ਜਿਹੜਾ ਸਿਆਣਾ ਚਿਰ ਅੱਗੇ ਵੀ ਸੀ ਦਲੀਲ ਕੀਤਾ ਉਹਨਾਂ ਨੂੰ ਪਤਾ। ਤੇ ਇੱਕ ਬੰਦੇ ਨੂੰ ਇਹਨਾਂ ਦਲੀਲ ਕਰੀਏ ਨਾ ਤੇ ਅਗਲਾ ਤੰਗ ਆ ਜਾਂਦਾ। ਤੰਗ ਆ ਜਾਂਦਾ। ਹਾਂ ਨਾ ਤਾਂ ਸਾਡੀ ਮਸ਼ੂਕ ਨੇ ਤੰਗ ਆ ਚੱਲਾ। ਨਹੀਂ ਸ਼ਰਮ ਗੱਲ ਮਸ਼ੂਕ ਦੀ ਨਹੀਂ ਹੁੰਦੀ ਹੈ, ਸੱਜਣ ਮਸ਼ੂਕਾਂ ਨਾਲ ਵੱਧ ਕੇ ਹੁੰਦੇ ਨਹੀਂ ਉਹ ਸੱਜਣ ਤਾਂ ਦਾ ਜਿਹੜਾ ਤਾਂ ਜਾਂਦਾ ਤੇ ਫੇਰ ਨਹੀਂ ਉਹ ਪਤਾ ਸਾਨੂੰ ਜਵਾਬ ਦੇ ਗਿਆ। ਪਤਾ ਕੀ ਕਰ ਫਿਰ ਉਹ ਸਿਸਟਮ ਉਹਨਾਂ ਨੂੰ ਨਾਮ ਹੀ ਨਹੀਂ ਦੇਣਾ। ਉਹਨੇ ਬੱਚੇ ਲੈ ਕੇ ਜਾਣੇ ਆਪਣੇ ਸਕੂਲ ਦੇ ਬੱਚੇ ਲੈ ਜਾਣੇ। ਉਸ ਦਿਨ ਜਿਹੜਾ ਬੱਚੇ ਉਹਦੇ ਨਹੀਂ ਜਾਣੇ ਆ ਤਾਂ ਉਹਨੇ ਭੌਂਕ ਵਾਪਸ ਆ ਜਾਣਾ। ਤੇ ਡਿਊਟੀ ਬੜੀ ਸਾਨੂੰ ਤੰਗ ਹੀ ਕਰਨਾ ਹੈ। ਉੱਥੇ ਜਾ ਕੇ ਵੀ ਤੰਗ ਨਹੀਂ ਹੁਣ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਸਕੂਲ। ਛੁੱਟੀਆਂ ਤੇ ਹੋਈਆਂ ਨੇ, ਉਹਨੇ ਆਖਣਾ ਸਾਨੂੰ ਭਾਜੀ ਆ ਚੱਲੀਏ ਇੱਧਰ ਅਸੀਂ ਉਹਨੇ ਆਖਿਆ ਜੀ ਜਾਣਾ ਵੀ ਤੁਹਾਡੀ ਮਰਜ਼ੀ ਨਾਲ ਜਾਣਾ ਵੀ ਤੁਹਾਡੀ। ਉਹਨਾਂ ਦੇ ਪੀਰੀਅਡ ਤੇ ਹਰ ਲੰਮੇ ਲੰਮੇ ਮੈਂ ਕਿਹਾ ਉਹਨਾਂ ਦਾ ਪੂਰੇ ਦੇਖੋ ਉਹਨਾਂ ਦੇ ਦਿਲ ਵੀ ਅੱਜ ਫੇਰਾ ਵੀ ਸਾਰਾ ਭਗਤ ਹੈ। ਪਾਕਿਸਤਾਨੀ ਫੇਰ ਹਾਂ ਤੂੰ ਸਿੱਧਾ ਸੀ ਜਾਣਾ ਜਨਾਬ। ਤੁਸੀਂ ਨਾ ਨੈਟ ਤੇ ਵੇਖੋ ਸੈਲਮਟ ਫਿਲਮ ਕਿਹੜੀ ਲੱਗਣੀ ਉਸ ਤੇ। ਅੱਛਾ ਇੱਥੋਂ ਨਿਕਲਣਾ ਜਨਾਬ ਸਿੱਧਾ ਤਲਾ ਵਾਲੇ ਕੋਲੇ। ਤਲਾ ਵਾਲੇ ਕੋਲ ਨਾਸ਼ਤਾ ਕਰਨਾ ਹੈ ਕਰਕੇ ਤੇ ਜਨਾਬ ਸਿੱਧਾ ਲਾਹੌਰ ਅਸੀਂ ਜਿਹੜੀਆਂ ਇੱਕ ਦੋ ਚੀਜ਼ ਮੇਨ ਚੀਜ਼ਾਂ ਨੇ। ਯਾਦਗਾਰ ਹੋ ਗਿਆ, ਸ਼ਾਹੀ ਕਿਲਾ ਹੋ ਗਿਆ। ਮੇਨ ਚੀਜ਼ ਹੈ ਯਾਰ ਇੱਕ ਗੱਲ ਮੈਂ ਕਰਨਾ ਪਿਆ ਥੋੜਾ ਵਿਜ਼ਿਟ ਕਰਨਾ ਉਹਦਾ ਵਲੌਗ ਵੀ ਨਾਲ ਵਲੌਗਿੰਗ में ਡਰਾਮਾ ਤਕਾਓ ਦੇ ਹੈ ਦੀਦਾਰ ਮਲਕਾਂ ਦੇ ਡਰਾਮਾ ਤਕਾਓ ਦੇ। ਕਹਾਂ ਦੇ ਜਨਾਬ ਦਾ ਉਹ ਲਾਹੌਰ ਦੇ ਵਿੱਚ ਹੋਵੇ ਤੇ ਨਾ ਚੈੱਕ ਕਰਾਈਏ ਤਾਂ ਸਾਨੂੰ ਮੱਕ ਜਾਂਦਾ। ਤੇ ਭਾਈ ਜੀ ਉੱਥੋਂ ਯਾਦਗਾਰ ਸ਼ਾਹੀ ਕਿਲਾ ਬਾਦਸ਼ਾਹੀ ਮਸਜਿਦ ਹੈ। ਫਿਰ ਟੁਰ ਕੇ ਚੀਜ਼ਾਂ ਵਲੌਗ ਬਣਾਉਣਾ ਇਹਨਾਂ ਦਾ ਬਣਾ ਕੇ ਉੱਥੋਂ ਪਰਾਂ ਕਿਹੜਾ ਦਰੋਗਾ ਸਾਈਂ ਕਿਹੜਾ ਉਹ ਉੱਥੇ ਜਾਣਾ। ਦਰੋਗੀਆਂ ਵਾਲੇ ਹਾਂ ਪਤਾ ਨਹੀਂ ਕਿ ਗੁਰੂ ਕੇ ਦਰੋਗੀ ਉਹ ਕੋ ਹਿੰਦੂਆਂ ਦੇ ਵੇਲੇ ਦਾ ਬਣਿਆ। ਉੱਥੇ ਜਾਣਾ। ਉੱਥੋਂ ਨਿਕਲਣਾ ਸੀ ਜਨਾਬ 1 ਤੋਂ 2 ਵਜੇ ਵਾਘੇ ਬਾਰਡਰ ਜਾਣਾ। 1-2 ਵਜੇ ਪਰੇਡ ਸ਼ੁਰੂ ਹੁੰਦੀ ਹੈ। ਨਹੀਂ ਉੱਥੇ ਜਾ ਕੇ ਜਗ੍ਹਾ ਲੈਣੀ। ਪਰੇਡ ਸ਼ਾਮ ਨੂੰ ਸ਼ੁਰੂ ਹੁੰਦੀ ਹੈ। ਰਾਤ ਉੱਥੇ ਰਹਿਣਾ ਨਹੀਂ ਅਸੀਂ ਜਨਾਬ ਉੱਥੇ ਰਹਿਣਾ ਅਸਰ ਤੋਂ ਮਗਰਬ ਤੱਕ। ਉੱਥੋਂ ਨਿਕਲ ਸਿੱਧਾ ਸਟੇਜ ਸ਼ੋ। ਸਹੀ ਹੈ। 2 ਘੰਟੇ ਦੀ ਪਰੇਡ ਖਤਮ ਹੋ ਜਾਣੀ। 3 ਵਜੇ ਨਾਲ ਸਾਡਾ ਕੰਮ ਉੱਥੇ ਇੰਟਰ ਹੋ ਜਾਣਾ। ਮੇਨ ਜਿਹੜੀ ਗੱਲ ਵਾਘੇ 'ਚ ਰਸ਼ ਬੜਾ ਹੋਣਾ ਜੇ ਵਾਗੇ ਤੋਂ। ਤਾਂ ਹੀ ਤੇ ਇੰਟਰ ਹੋਣਾ ਨਾ। ਗੂਗਲ ਤੇ ਸਰਚ ਕੀਤਾ ਵੀ 3 ਵਜੇ ਤੱਕ ਇੰਟਰ ਹੋ ਜਾਓ ਜਗ੍ਹਾ ਲੱਭ ਜੇ। ਤੇ ਤੁਹਾਡਾ ਕੀ ਮਿਸ਼ਨ ਹੈ ਜੀ? ਇਹਦੇ ਕੋਈ ਹੈ ਤੁਹਾਡੇ ਅੰਦਰ ਗੱਲ ਗੂਗਲ ਤੁਹਾਨੂੰ ਸਿਰਫ ਅਸੀਂ ਜਿਹੜਾ ਨਾ ਸ਼ੁਗਰ ਮੇਲਾ ਚਲੋ ਦੀਦਾਰ ਮਲਤਾਨੀ ਚਲੋ ਜੀ ਦੀਦਾਰ ਮਲਤਾਨੀ ਵੀ ਚੈੱਕ ਕਰਾ ਲਾਂਗੇ। ਉਹ ਵੀ check ਨਾਲਾ ਸਮਾਨ ਮੇਰਾ ਨਾਲ ਹੀ ਹੈਂ ਨਾਲਾ ਮੇਰਾ ਨਾਲ ਹੀ ਚਲੋ ਜੀ ਲਾਲੇ ਨੂੰ ਲੈ ਚਲਿਓ। ਤੁਹਾਡਾ ਕਿਹੜਾ ਭਾਰ ਕਿਉਂ ਜੀ? ਹੈ ਯੂਰੋ ਕੱਢਣੀ ਨਹੀਂ ਉੱਥੇ। ਯੂਰੋ ਖੜਦੇ ਨੇ ਨਹੀਂ ਨਹੀਂ ਸਾਨੂੰ ਅਸੀਂ ਬੰਦੇ ਹੋਣਾ ਤਕਰੀਬਨ 7 ਤੋਂ 8। ਸਾਨੂੰ ਰੁਪਈਆ ਆ ਜਾਣਾ 5-5 6 ਹਜ਼ਾਰ ਤੇ ਯਾਸ਼ੀ ਸੀ ਖੁੱਲੀ ਕਰਕੇ ਸਮਝੇ। ਠੀਕ ਹੈ 6000 ਵਾਲੀ ਗੱਲ ਔਖੀ ਹੋਣੀ ਹੈ। 6 ਵਾਲਾ ਕੰਮ ਔਖਾ ਤਾਂ ਨਹੀਂ ਹੈ। ਔਖਾ ਕਿਉਂ ਵੀਰ ਜਿਹੜੀ ਜਨਾਨ ਨੇ ਹੱਲਾ ਲਿਆ ਕਿ ਆਏ
ਲਾਲੇ ਨੇ ਮੇਰੇ ਪੈਸੇ ਵੀ ਤੇਰੇ ਦੀ ਨਾ ਨਹੀਂ ਐਡਾ ਵੀ ਨਾ ਤੂੰ ਝਾੜਾ ਗਿਆ ਯਾਰ ਹੈ ਕਿ ਇੱਕ ਮੇਰੀ ਗੱਲ ਸੁਣ ਆ ਲਾਲਾ ਤੂੰ ਭਰਾ ਹੈ ਵੱਡਾ ਤੇ ਤੇਰਾ ਹੱਕ ਬਣਦਾ ਮੇਰੇ ਪੈਸੇ ਦੇਣ ਉਹ ਨਿੱਕੇ ਭਰਾ ਨੂੰ ਥੋੜੇ ਲੱਗਦੇ ਨੇ ਉਹ ਫਿਰ ਅਸੀਂ ਵੀ ਪੁੱਤਰ ਆ ਉਹ ਤੂੰ ਪੁੱਤਰ ਹੈ ਨਾ ਤਾਂ ਕਿ ਤੇਰੇ ਕਿਹੜੇ ਦੇਣੇ ਸੂ ਇਹ ਫਿਰ ਜਾਤੀ ਹੈ ਜੀ ਇਹਨੂੰ ਧਿਆਨ ਦੇ ਪੁੱਤਰ ਨੂੰ ਦਾ ਤੇ ਕੋਈ ਗੱਲ ਨਹੀਂ ਹੈ ਹੈਰੀ 100 ਰੁਪਏ ਉਹ ਨਹੀਂ ਤੂੰ 100 ਕੋਲੇ ਰਹਿਣ ਦੇ ਕਿ ਜਾਣ ਦੇ ਚਾਚੇ ਨੂੰ ਕਿਉਂ ਕੰਮ ਖਰਾਬ ਕਰਨਾ ਹੈ ਬੰਦਾ ਵਧਣ ਦੇ ਇੱਕ ਨਹੀਂ ਹਾਂ ਐ ਹੁਕਾ ਮੇਰੇ ਨਾਲ ਜਾਣਾ ਜੀ ਜਾਇਦਾ ਹੁੱਕਾ ਛੱਡ ਕੇ ਹੋਕੀ ਵੀ ਜਾਏਗੀ ਹੈ ਤਾਂ ਨਹੀਂ ਤਾਂ ਸ਼ੁਗਰ ਤੇ ਤੂੰ ਲੈ ਲਾ ਕੇ ਮਨ ਕਰ ਸਿਗਰਟ ਮੈਂ ਉਹ ਖਾਣਾ ਸਿਗਰਟ ਮੈਂ ਕਿੱਧਰ ਲਾ ਕੇ ਦੇਣੇ ਨੇ? ਸਿਗਰਟ ਮੈਂ ਬਾਹਰ ਜਾ ਕੇ ਆਪੂ ਨਹੀਂ ਛਿੱਕਦਾ ਹਾਂ ਤੇ ਫਿਰ ਨਹੀਂ ਮੈਂ ਸਿਗਰਟ ਛਿੱਕਣਾ ਹੀ ਬਾਹਰ ਕੋਈ ਸਿਗਰਟ ਨਹੀਂ ਛਿੱਕਦਾ ਉਹ ਛਿੱਕਦਾ ਪੁੱਛ ਗਿਆ ਤੇ ਰਾਜ ਪਾਉਣਾ ਮੇਰਾ ਕੰਮ ਹੈ ਲਾਲਾ ਕੀ ਹੋ ਗਿਆ ਅਸੀਂ ਇਹਨਾਂ ਚਿਰ ਗੱਡੀ ਚਲਾਈ ਹੋਟਲ ਸਾਨੂੰ ਪਤਾ ਕਿੱਥੇ ਕਿੱਥੇ ਅੱਗ ਬਲਦੀ ਕੇ ਚੱਲਦਾ ਹਲੀਲ ਗਰਾਲੇ ਨੂੰ ਪੁੱਛਿਓ ਕੱਪ ਆਇਆ ਹੈ ਕਿ ਨਹੀਂ ਪਵਾਇਆ ਹੈ ਜਾ ਜੀਉਂਦਾ ਪਿਆ ਸਰਗੀ ਲੈ ਕੇ ਗਿਆ ਜੀ ਉਹਨੂੰ ਮੈਂ ਲੱਥੇ ਮੁੜਾ ਦੇ ਬਾਹਰੋਂ ਆਉਣਾ ਹਾਂ ਉਹ ਪਤਾ ਨਾ ਕੀ ਕੀਤਾ ਹਾਂ ਲਾਲਾ ਜਨਾਬ ਨੂੰ ਮਾਨਤ ਨੇ ਆਉਣਾ ਲਾਲਾ ਸਵੇਰੇ ਉੱਠ ਕੇ ਚਾਹ ਪਿਆਲੀ ਉਹਨੇ ਕਿਸੇ ਸੀਗੇ ਜਾਣੂ ਤੋਂ ਪਹਿਲਾਂ ਵੀ ਹਮ ਹੋਣਾ ਸੀ ਉਹਨੇ ਅਗਰ ਪੁੱਤਰ ਚਾਹ ਪੀ ਚਾਹ ਸ਼ਾਇਦ ਉਹਨਾਂ ਬੜੀ ਸੋਹਣੀ ਦੁੱਧ ਪੱਤੀ ਮਾਈ ਦੀ ਬਣਾਈ ਆਹੋ ਚਾਹਤੇ ਹੀ ਹੁੰਦੀ ਹੈ ਨਾ ਉਹ ਉੱਠ ਕੇ ਨਾ ਉਹ ਕੋਣ ਸਿਰ ਕੀ ਕਿਰਪਾ ਲਿਆ ਤੇ ਤਾਜ਼ਾ ਕਰਕੇ ਆਪੇ ਸੂਟੇ ਮਾਰ ਲਏ ਉਹਨੇ ਮੈਨੂੰ ਨਾ ਸੂਟਾ ਮੈਂ ਬੈਕ ਮਾਰ ਕੇ ਉੱਠ ਕੇ ਚਲੀ ਗਈ ਮੈਂ ਉਹ ਕੱਛ ਛੱਡ ਦਿੱਤਾ ਮੈਂ ਕਿਉਂ ਪੂਰਾ ਹਨਾ ਆਪਣਾ ਘਰ ਮੈਂ ਚੁੱਕ ਲੈ ਨਾ ਚਲੀ ਰਾਹ ਛਿੱਕਾ ਦੇ ਅੰਦਾ ਅੱਲਾ ਦੀ ਉਹ ਕਸਰੇ ਮੁੜਿਆ ਮੇਰੇ ਦਿਲ ਦੀ ਗਾਲੀ ਕਰ ਚਲੀ ਮੈਂ ਕਿਹਾ ਗੱਡੀ ਆਪਣੀ ਧਾਰੇ ਨੂੰ ਪੂਰੀ ਆ ਉਹਦੇ ਵਿੱਚ ਲਾ ਲਿਆ ਧਾਰ ਲਿਆ ਹੈ ਵਾਪਸੀ ਦਾ ਮੈਂ ਕਿਹਾ ਵਾਪਸੀ ਦੇ ਉਹਨੇ ਟੈਨਸ਼ਨ ਲੈਣੀ ਹੈ ਦੱਸੋ ਜਨਾਬ ਗਏ ਉਹਨੇ ਉਹ ਕਵਾ ਚੋਣ ਕਰਕੇ ਪਾਏ ਆ ਉਹ ਮੁੰਡੇ ਦੀ ਤਕਲੀਫ ਲੈਟ ਲੈ ਤੋਂ ਉੱਥੇ ਅਸੀਂ ਸਵੇਰ 7-8 ਵਜੇ ਤੇ ਗਏ ਰਾਤ ਸਾਨੂੰ ਸ਼ਾਮਾਂ ਸੌਰੀ ਡੀਗਰ ਸਾਨੂੰ ਵਿੱਚ ਹੋ ਗਈ 3 ਵਜੇ ਗਏ ਉੱਥੇ ਬੱਲਾ 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 ਤੇ ਦਾਲ ਖਾਲਾ ਆ ਜਾ ਕਿਹਦੇ ਕੋਲੇ ਆ ਮੁੱਕੇ ਹੋਣੇ ਨਾ ਤਾਂ ਦਲ ਏਡੀ ਵੀ ਗੱਲ ਕਿਹੜੀ ਹੈ ਹੈ ਤੇ ਕੀ ਉਹਨਾਂ ਮਾਏ ਰੱਖਿਆ ਕੀ ਉਹਨਾਂ ਨੇ ਆ ਚਲੋ ਨਹੀਂ ਕਿਸੇ ਚੀਜ਼ ਮੁੱਕ ਵੀ ਜਾਂਦੀ ਲਾਲਾ ਜੀ ਨਹੀਂ ਉਹ ਤੁਹਾਡੇ ਤੇ ਮੁੱਕੇ ਤੇ ਬਿਹਤਰ ਹੈ ਨਾ ਹੁਣ ਸਾਡੇ ਵੇ ਗੱਲ ਹੈ ਜੇ ਨਾ ਤੁਹਾਡੇ ਨਸੀਬ ਨੇ ਮੇਰਾ ਕੀ ਕਿਦਾਂ ਹੈ ਨਹੀਂ ਨਸੀਬ ਏਡੇ ਵੀ ਭੈੜੇ ਨਹੀਂ ਹਨ ਚਲ ਸਾਹਿਬ ਵਾਪਸੀ ਆਉਂਦਿਆਂ ਹਲਾ ਫੋਨ ਉੱਥੇ ਗੱਡੀ ਰਕਾਈ ਨਾਲੇ ਲੰਗਰ ਬਣਾ ਰੱਖ ਆਇਆ ਉੱਥੇ ਜੀਆਂ ਨੂੰ ਹਲਾ ਕਰਾ ਕੇ ਮੈਂ ਉਹਨੂੰ ਉਹ ਕੱਢ ਕੇ ਮੈਂ ਕਿਹਾ ਮੁੜਿਆ ਉਹ ਪਤਾ ਦਾ ਕਰੋ ਉਹ ਕਦਰੀ ਅਫਸਰ ਨੇ ਆਖਿਆ ਉਹ ਕੱਪੜੋ ਮੁੜੇ ਦਾ ਉਹਨੇ ਆਪਣਾ ਹੱਕਾ ਚੁੱਕ ਕੇ ਰੱਖਿਆ ਹਾਂ ਆਂਦਾ ਵੀ ਮੁੜਿਆ ਬਾਬਾ ਟੋਰ ਟੱਪਾ ਰਾਹ ਚ ਬਣਾਏ ਕਿ ਹਾਂ ਉਹਨਾਂ ਜਨਾਬ ਤਮਾਕੂ ਚੋਣ ਪਾ ਕੇ ਨਾ ਹਾਂ ਸੋਹਣੇ ਬੋਰੇ ਕੱਢ ਕੇ ਉਹ ਅੱਗ ਧਾਰ ਕੇ ਦਿੱਤੀ ਸਾਰੇ ਰਾਹ ਜਨਾਬ ਸੁੱਟੇ ਮਾਰਦਾ ਸਵੇਰ ਤੋਂ ਮੈਂ ਲੜਾ ਸੁਣਾ ਚੱਲ ਤੂੰ ਕਿਹਨਾਂ ਨੂੰ ਗੱਲਾਂ ਕਰਨਾ ਮੈਂ ਸੁਣਾਣਾ ਤੂੰ ਪੀ ਕਰ ਉਹ ਦੂਜਾ ਗਲਾਸ ਫੜ ਲੈ ਦੂਜਾ ਕਿੱਥੇ ਦੀ ਗਲਾਸ ਇਹ ਪਿਆ ਥਲੇ ਇਹ ਹਾਦੀਆ ਨੂੰ ਘਾਲ ਥੋੜਾ ਜਿਹਾ ਅੱਛਾ ਇਸ ਗੱਲੇ ਵਿਲਾਲੇ ਜ਼ਮਾਨ ਰਾਹ ਚੋਂ ਕਾਵੀ ਦਾ ਲੋਰ ਵੀ ਉਹ ਕਾਪਾਂ ਦੇ ਜਨਾਬ ਉਹ ਕੱਲ ਹੋਰ ਨਾਲ ਲੈ ਕੇ ਚੱਲਾਂਦੇ ਇਹਨੂੰ ਨਾਲ ਲੈ ਚੱਲਾਂਦੇ ਛੋਟਾ ਥੋੜਾ ਜਿਹਾ ਨਾਲੇ ਇੱਕ ਲੜੀ ਲੰਮੀ ਇਹ ਗੱਡੀਆਂ ਲੈਣਾ ਇਹ ਗੱਡੀ ਵਾਲਾ ਹੋਕਾ ਵੇਖੋ ਤੇ ਇਹ ਹੋਕਾ ਨਾਲ ਜਾਏਗਾ ਸਾਡੇ ਜਨਾਬ ਪੂਰਾ ਭਾਰ ਨਾਲ ਠੀਕ ਹੈ ਡਨ ਕਰਨਾ ਇੱਕ ਮੇਰੀ ਗੱਲ ਦੇਣ ਜਰਾ ਰੱਖ ਲਿਓ ਜਿਹੜੀ ਗੱਲ ਕਰਨੀ ਪੱਕੀ ਕਰਨੀ ਹੈ ਨਾ ਕੀਤੀ ਨਾ ਤੇ ਫਿਰ ਗੱਲ ਨਹੀਂ ਰਹਿੰਦੀ ਹੈ ਹੈ ਅਜਰਾ ਨਕਸ਼ ਨੂੰ ਚਾੜ ਦੇਣ ਹੈ ਨਹੀਂ ਲਾਲੇ ਜ਼ਮਾਨ ਤੇ ਗੱਲ ਨਾ ਪਾ ਮੈਂ ਦੋਨੇ ਜਾਣੇ ਸਿਰਫ ਐਸੇ ਗੱਲੇ ਆ ਹਾਂ ਚਲੋ ਤੁਹਾਡੇ ਵਲੋਗ ਵੀ ਬਣ ਜਾਂਦੇ ਹਾਂ ਤੇ ਸਾਡਾ ਵੀ ਦੀਦਾਰ ਹੋ ਜਾਏਗਾ ਦੀਦਾਰ ਮਲਕ ਦੀਦਾਰ ਮਲਕ ਨਹੀਂ ਹਾਂ ਮੈਂ ਕਿ ਮਲਕ ਦੀਦਾਰ ਮਲਤਾਨੀ ਉਹ ਨਾਲੇ ਕੀ ਜ਼ਮਾਨ ਦੀ ਬੜੀ ਖੁਆਇਸ਼ ਦੀਦਾਰ ਮਲਤਾਨੀ ਤੱਕ ਨਹੀਂ ਮੈਂ ਕਿ ਯਾਰ ਤੈਨੂੰ ਤਕਾ ਸਕਦਾ ਕੋਈ ਨਹੀਂ ਗੱਲ ਸਾਡੀ ਹੈ ਨਹੀਂ ਸਹੀ ਮਿਲਾ ਆਂਦਾ ਦੇਖਿਆ ਹੀ ਉਹਦਾ ਕੀ ਪਤਾ ਸ਼ੋਅ ਹੀ ਹੋ ਜਾੜੇ ਕਿਰੇ ਮਲਤਾਨ ਚ ਹੋਵੇ ਚਲੋ ਤੁਹਾਡੀ ਮਰ ਸਾਨੂੰ ਮਲਤਾਨ ਲੈ ਜਿਓ ਲੋ ਜੀ ਇਹ ਕੰਮ ਤੇ ਬੜਾ ਤਗੜਾ ਹੈ ਬਈ ਜਿਹੜਿਆ ਇਹ ਕੰਮ ਤਾਂ ਕੁੱਤੂ ਜੀ ਕਰੀ ਜਾਂਦੇ ਪਹਿਲਾਂ ਤੋਂ ਇੱਕ ਵਾਰੀ ਜੋ ਸਰ ਤੁਹਾਨੂੰ ਪਤਾ ਫਿਲਮ ਆਈ ਸੀ ਸੁਲਤਾਨ ਹਾਂ ਇੰਡੀਆ ਦੀ ਉਹਦੇ ਉਹਦਾ ਸਲਮਾਨ ਹਾਂ ਹਾਂ ਉਹਦੇ ਚ ਗਾਣਾ ਹੈ ਇੱਕ ਕਿਹੜਾ ਉਹ ਜੱਗ ਗੁੰਮਿਆ ਸਨੇ ਸੁਰ ਚ ਸੁਣਾਓ ਕਿ ਸੁਰ ਚ ਮੈਂ ਮਰਾ ਜੱਗ ਗੁੰਮਿਆ ਤੇਰੇ ਜੈਸਾ ਨਾ ਕੋਈ ਜਦ ਮੈਂ ਗੱਡੀ 'ਚ ਗਾਣਾ ਖਾਣਾ 2-3 ਵਾਰ ਸੁਣਿਆ ਪਰ ਜਨਾਬ ਵਾਵਾ ਮੈਨੂੰ ਚੰਗਾ ਲੱਗੇ ਖੈਰ ਕਈ ਵਾਰੀ ਪਤਾ ਜੀ ਬੰਦੇ ਦੀ ਲਹਿਰਾਂ ਵੀ ਹੁੰਦੀਆਂ ਨੇ ਜਵਾਨੀ ਦੀਆਂ
ਹਾਂ ਉਹਨਾਂ ਹਰ ਅਸੀਂ ਇਸ ਤਰ੍ਹਾਂ ਬੈਠੇ ਮੁੰਡੇ ਨੇ ਆਖਿਆ ਵੀ ਜਾਣਾ, ਮੈਂ ਕਿਹਾ ਜਾਣਾ ਤਾਂ ਹੈ ਹਾਂ। ਗੱਡੀ ਲੈ ਚੱਲਣਾ ਆ ਤੇ ਜੇ ਉੱਥੇ ਫਿਲਮ ਦਿਖਾ ਕੇ ਲਿਆ ਉਹ ਤੇ ਫਿਰ ਹਾਂ ਖੈਰ ਚਲੋ ਤਿਆਰੀ ਫੜ ਲਈ, ਫਿਰ ਉੱਥੇ ਲਾਹੌਰ ਜਾ ਕੇ ਉਹ ਫਿਲਮ ਤੱਕ ਕੇ ਅਸੀਂ ਵਾਪਸ ਆਏ। ਮੁਕਾਬਲਾ ਕਰੋ ਜੀ, ਮੁਕਾਬਲਾ ਹੋ ਰਿਹਾ ਇਹ ਨਿਰਾ ਵਾਇਰਸ ਹੈ, ਹੈ ਇਹ ਵਾਇਰਸ ਨਹੀਂ, ਵਾਇਰਸ ਹੈ ਬੜਾ। ਇਹਨਾਂ ਨਹੀਂ ਪਤਾ ਅੱਗੇ ਚੱਲਦੀ ਕਿਸ ਤਰ੍ਹਾਂ, ਵਿਚਾਰਿਆਂ ਨੂੰ ਮਹੀਨਾ ਹੋ ਗਿਆ ਟਕ ਟਕ ਲਾਈ ਇਹਨਾਂ ਨੇ, ਮੈਂ ਤਾਂ ਮੁੰਡਾ ਚਲਾਉਂਦਾ ਪਿਆ ਹੁਣ। ਐਂ ਨਹੀਂ ਚੱਲਦੀ ਹੈ, ਉਹ ਗਮੀਰੀ ਹਾਰ ਚੱਲਦੀ ਹੈ ਇੰਜ ਚਲਾ ਮੁੜਿਆ ਜਿੱਥੇ ਦਿਲ ਕਰਦੇ ਚਲਾ ਇਹਨੂੰ। ਥੋੜਾ ਉੱਚਾ ਕਰਨਾ ਨੂੰ। ਉੱਥੇ ਹੋਰ ਚੱਲਦੀ ਅੱਗੇ ਨਹੀਂ ਆ ਜਾਂਦਾ ਘਰ ਚੱਲਦੀ ਆ ਔਰ ਪੱਥਰ ਸੇ ਹੈ ਪੱਥਰ ਲੱਗਾ ਉਹ ਕੂੜਾ ਨਾ ਸਰ ਅੱਗੇ ਨਹੀਂ ਪਟਕਦਾ ਨਹੀਂ ਬਸ ਸਹੀ ਪਟਕਦਾ ਪਿਆ। ਨਹੀਂ ਉਹਦਾ ਦਾ ਕਾਰ ਸਹੀ ਹੈ ਦਾ ਨਹੀਂ ਅੱਗੇ ਪਟਕਾ ਜਿੱਥੇ ਤੇਰਾ ਦਿਲ ਕਰਦਾ ਹੈ। ਇਹ ਜਿਹੜਾ ਤੂੰ ਬਹੁਤ ਅੱਗੇ ਜਾਣਾ, ਤੂੰ ਬਹੁਤ ਅੱਗੇ ਜਾਣਾ ਹੈ। ਇਹ ਬੜਾ ਮਾਰਗਾ ਤੇ ਮਾਰਿਆ ਯਕੀਨ ਮੰਨ ਇੱਥੇ ਆ ਜਾਓ। ਇਹ ਕੀ ਸਿਸਟਮ ਕੀ ਹੈ ਯਾਰ? ਇਹ ਸਿਸਟਮ ਕਿਸੇ ਪਾਗਲ ਬੰਦੇ ਨੇ ਕੱਢਿਆ ਜੀ। ਇਹ ਜਿਹੜੇ ਨਿੱਕੇ ਨਿੱਕੇ ਰੋਲੇ ਨਹੀਂ ਲੱਗਦੇ ਇਹਦੇ ਨਾਲ ਬੜੇ ਲੱਗਦੇ। ਇਹ ਕਿੰਨੇ ਦਾ ਹੈਗਾ? ਯਾਰ ਦਾ 150 ਦਾ 200 ਦਾ ਜਿੰਨੇ ਦਾ ਲੋ। ਹੈਲੋ ਆਦੀ ਲੱਗ ਤੂੰ ਪੀਲਾ ਮੇਰਾ ਫਾੜ ਨਾ ਬੱਚਾ। शाबाश बहुत तेज मेरे बारला खोदी बाहर निकल ਇਹ जी। ਦਿੱਤੇ ਆ ਆਦੀ ਤੋਂ ਤੇ ਮੈਂ ਰੱਖ ਕੇ ਮੈਂ ਮੋਬਾਈਲ ਨਾ ਲੈਵਾਂ ਯਾਰ, ਐ ਲੈਵਾਂ ਮੋਟਰਸਾਈਕਲ। ਵੀ सट्टो जान ਸਾਨੂੰ ਤਾਂ ਵੈਸੇ ਵੀ ਕੋਈ ਨਹੀਂ ਆਉਂਦਾ ਪਹਿਲਾਂ। ये बड़े बड़े साना ਨੂੰ ਬਸ ਨਹੀਂ ਆਇਆ। ਤੁਸੀਂ ਕਿਹੜੇ ਬਾਗ ਦੀ ਮੱਲੀ ਹੋ? ਵੱਡਾ 150 ਵਾਲਾ ਹੋਇਆ ਉਹ ਫਿਰ ਵੱਡੇ ਪਲਾਨ ਦੇ ਮੁੱਕਾ ਜਿਹੜਾ ਇਹ ਕਿਸੇ ਕੁਸ਼ਤਾਨ ਪੁਣੇ ਕੱਢ ਛੜੇ ਆ। ਇਹ ਬਹੁਤ ਸ਼ੈਤਾਨੀ ਕੰਮ ਹੈ ਜੋ ਸਾਹਿਬ ਹੈ ਸੁਣਿਆ ਦਿਮਾਗ ਦੇ ਅਸਰ ਕਰਦੀ। ਇੱਕ ਇਹ ਵੀ ਸੁਣਿਆ ਕਿ ਬਾਹਰ ਦੇ ਮੁਲਕ 'ਚ ਬੈਨ ਵੀ ਹੈ ਜੀ ਹੈ ਨਾ? ਬੈਨ ਨੇ ਬਾਹਰ ਦੇ ਉਹ ਵਾਸਤਾ ਹੀ ਆ। ਕੀ ਕਹਤੇ ਕੱਲ ਗੋਲੀਆਂ ਕਿਸ ਤਰ੍ਹਾਂ ਲੱਗੀਆਂ ਬੰਦੇ ਕਿਸੇ ਨੂੰ? ਤਾਂ ਮੈਨੂੰ ਮੁੰਡੇ ਨੇ ਦੱਸਿਆ, ਮੈਂ ਤੈਨੂੰ ਫੋਨ ਕੀਤਾ, ਮੈਂ ਕਿਹਾ ਮੈਂ ਤੇ ਹੋਵੇ ਗੱਲ ਕਿ ਤੂੰ ਬੰਦੇ ਬੜੇ ਮਾਰ ਛੱਡਦੇ ਨੇ। ਸਟੇਟਸ ਲੱਗਿਆ ਗਲਤ। ਬੰਦਾ ਮਾਰ ਛੱਡਿਆ ਕਿਸੇ ਨੇ, ਗੋਲੀਆਂ ਬੰਦਾ ਬਚ ਗਿਆ। ਯਾਰ ਕੈਸਾ ਕਾਨੂੰਨ ਹੈ ਮੁਲਕ ਦਾ ਹੈ, ਇੱਕ ਮਾਸਾ ਬੰਦੇ ਦਾ ਸਾਹਸ ਵੀ ਨਹੀਂ ਹੈ। ਚਲੋ ਬੰਦੇ ਦੀ ਬੰਦਾ ਬੁੱਕਰ- ਕਿਸੇ ਨੂੰ ਸਮਝਾਈ ਛੱਡਦਾ, ਗੱਲ ਕਰਦਾ, ਵਾਰਨਿੰਗ ਦਿੰਦਾ ਵੀ ਲਾ ਅੱਗੋਂ ਅੱਜ ਕੰਮ ਕੀਤੇ ਅੱਗੋਂ ਨਾ ਕਰੀਏ ਬਿਲਕੁਲ। ਹੈ। ਇੱਥੇ ਬੰਦੇ ਜੋ ਸਾਹਿਬ ਫੋਟੀ ਇੱਕ ਸਹਿਮਣਾ ਕੱਢ ਕੇ ਮੂੰਹ ਤੇ ਮਾਰਦੇ ਚੱਲ ਬਈ ਕਬਰਸਤਾਨ ਸਿੱਧਾ। ਨਹੀਂ ਚਾਚੇ ਮੈਨੂੰ ਵੀ ਆਮਲ ਆਇਆ ਸੀ। ਮੈਂ ਤੁਹਾਨੂੰ ਆਖਿਆ ਬੜੇ ਬੜੇ ਸਾਹ ਹੋਣੇ ਲੱਗ ਗਏ ਨੇ ਇਸ ਗੇਮ ਦੇ ਪਿੱਛੇ। ਸੁਝਾਅ ਸਾਹਿਬ ਵੀ ਲੱਗ ਗਏ ਨੇ। ਬੱਲੇ ਉਹ ਕਾਰੀਗਰਾ ਮੰਨਿਆ ਤੈਨੂੰ ਵੀ ਇਹਨੇ ਆਸ਼ਾ ਭਲਾ ਸੜੀ ਗੱਲਾਂ। ਇੰਨੀ ਹੁੰਦੀ ਹੈ ਭਾਜੀ ਤੂੰ ਮੋਬਾਈਲ ਫੜ ਕੇ ਰੱਖ, ਮੈਂ ਨਾ ਸਕੂਟਰ ਲੈ ਕੇ ਆਇਆ ਪਰ ਸਕੂਟਰ ਜਾਣਾ ਯਾਰ ਦੁਕਾਨ ਤੇ। ਅਈਓ ਹੁਣੀ ਆ ਹੈ ਜਾਂ ਨਵੇਂ ਪੁੱਤਰਾ ਇਹ ਹੁਣ ਪਿੱਛੇ 12 ਲੱਗੇ। ਆ ਜਾ ਪਾਏ ਕੰਮ ਕਰ ਕੇ ਕਰਨਾ ਕਿਉਂ? ਇਹ 11:30 ਵੀ ਨਹੀਂ ਹੋਏ। ਕਰਨਾ 11:30 ਹੋ ਗਏ ਨੇ 11:30 11 ਵੱਜ ਗਏ ਤੇ 24 ਮਿੰਟ
जग दुनिया तेरे हर जैसा न कोई आज लगता है जी बड़ी हस्ती हाँ भाई है ना ਜਿਹਦੇ ਵਿੱਚ ਢੋਲ ਵਾਜੇ ਖੜਕੇ ਨੇ ਹਾਂ नहीं ਹੈਲੋ ਜਿਹੜਾ ਬੰਦਾ ਮਨੂ ਹਾਫਿਜ਼ ਉਹਦਾ ਸੱਚੀ आयो पंपड़ ਜਿਹੜਾ ਵੱਡਾ ਪਾਉਂਦੇ ਉਹਦੀ ਹਾਫ ਸੱਚੀ ਅਸੀਂ ਦੋ ਬੰਦੇ ਅੱਛਾ ਤੇਰੇ ਨਾ ਦੰਦੀ ਪੰਪ ਮਾਰਦਾ ਤੁਹਾਡੇ ਤੇ ਵੀ ਲੰਨ ਅਸੀਂ ਨਾ ਸਮਝੀ ਨਾ ਪੰਪ ਮਾਰਦਾ ਪਿਆ ਸੀਰੀਅਸ ਕਰਦਾ ਪਿਆ ਤੁਹਾਡੇ ਤੇ ਵੀ ਲੰਨ ਮੈਂ ਕੀ ਕਹਤੇ ਐ ਲਾਲਾ ਮੇਰਾ 24 ਘੰਟੇ ਮੇਰੇ ਨਾਲ ਇਧਰ ਸੁਣ ਤੀਸਰਾ ਬੰਦਾ ਆ ਜੇ ਨਾ ਉਸ ਕੋਲ ਨਾਲ ਹੋ ਜਾਂਦਾ ਉਹਦੇ ਨਾਲ ਐਸੀ ਐਡੀ ਕਿ ਭੈੜੀ ਆਦਤ ਹੋ ਜਾਂਦੀ ਇਹ ਮੈਨੂੰ ਪਤਾ ਮੇਰੀ ਸਾਈਡ ਤੇ ਜੋ ਉਧਰ ਹਾਂ ਤੂੰ ਗੱਲ ਤੇ ਕੀਤੀ ਹੈ ਇਹ ਗੱਲ ਸਹੀ ਮੈਂ ਕਿਹਾ ਯਾਰ ਤੂੰ ਮੈਨੂੰ ਦੱਸ ਭਰਾਏਂਗੇ ਸ਼ਰੀਕ ਮੈਨੂੰ ਦਰਵੇ ਦੱਸ ਵੀ ਜਿਸ ਵੇਲੇ ਕੋਈ ਬੰਦਾ ਆਵੇ ਤੂੰ ਸਾਈਡ ਉਹਦੀ ਦੇਰ ਲਾ ਪੈਂਦਾ ਇੱਕ ਮੇਰੀ ਗੱਲ ਸੁਣ ਤੂੰ ਮਾਰਨਾ ਪੰਪ ਤੇ ਮੈਂ ਪੰਪ ਨੂੰ ਨਹੀਂ ਮਾਰਦਾ ਤੇ ਉਹ ਆ ਗਈ ਹੈ ਕੋਈ ਬੰਦਾ ਮੈਨੂੰ ਜੋ ਸਾਹਿਬ ਪਹਿਲੇ ਨੰਬਰ ਤੇ ਮੈਨੂੰ ਛੇਤੀ ਕੀਤਾ ਹਾਬ ਆਉਂਦੀ ਇਹ ਹਾਬ ਜਦੋਂ ਆਵੇ ਨਾ ਹੁੰਦੀ ਉਹ ਸੱਚੀ ਮੈਂ ਤੈਨੂੰ ਤਾਂ ਆਖਿਆ ਤੂੰ ਮੈਨੂੰ ਹਾਬ ਦੱਸ ਤੇਰੀ ਹਾਬ ਸੱਚੀ ਹੋ ਜੇ ਜਿਹੜੀ ਸੌ ਨਾਲ ਗੱਲ ਸੁਣਾਉਂਦਾ ਮੰਨਣਾ ਤੁਸੀਂ ਦੋ ਨਾ ਕੋਈ ਨਹੀਂ ਮੰਨੋ ਪੱਕੇ ਪਰ ਗੱਲ ਸੌ ਨਾ ਕਰਾਂਦਾ ਗੱਲ ਹਾਫ ਸੁਣਾਉਂਦਾ ਸੱਚੀ ਨਾ ਹੋਵੇ ਉਹ 2000 ਮੇਰੇ ਕੋਲ ਡੱਟ ਵੀ ਗਿਆ ਉਹ 2000 ਤੁਹਾਨੂੰ ਖਵਾ ਖੜਾ ਹਲ ਸਮਝ ਉਹ ਮੈਂ ਨਹੀਂ ਦੱਸੀ ਗੱਲ ਉਹ ਮੈਂ ਗਾਇਆ ਹੋਈ ਸੋ ਸਿਸਟਮ ਹੁੰਦਾ ਸੋ ਨਾਮ ਲੱਲਾ ਬਾਕੀ ਨਾ ਇਹਦੀ ਖਾਬ ਹੋਣੀ ਕਿ ਪਹਿਲਾ ਸਾਲ ਨੂੰ 10 ਸਾਲਾਂ ਨੂੰ ਪੂਰੀ ਹੋਣੀ ਹੈ ਮੈਨੂੰ ਹੁਣ ਦੱਸੇ ਡੜ 10 ਸਾਲ ਬਾਅਦ ਪੂਰੀ ਉਹ ਨਹੀਂ ਉਹ ਨੂੰ ਝੂਠੀ ਯਾਰ ਫਿਰ ਵੀ ਕੋਈ ਬੰਦੇ ਨਾ ਹੀ ਹੋਵੇ ਕੋਈ ਯਾਰ ਸਾਡੇ ਨਾਮ ਹੀ ਹੋਵੇ ਕੋਈ ਰੌਲਾ ਨਹੀਂ ਜੋ ਕੀ ਹੋਗਾ ਬੜਾ ਹੋਵੇ ਖਾਬ ਚ ਖੁਸ਼ ਹੈ ਉਹ ਤੂੰ ਤਬੀਰ ਚ ਖੁਸ਼ ਨਹੀਂ ਹੈ ਆਪ ਕੀ ਹੋਏਗਾ ਇਹ ਲੋ ਯਾਰ ਇਹ ਕਿੱਡੀ ਜਾ ਓਏ ਓਏ ਜਦੋਂ ਤੁਹਾਡੀ ਮਰਜ਼ੀ ਫਿਰ ਨਹੀਂ ਤੇ ਤੁਹਾਡੀ ਉਹ ਹਾਂ ਵੀ ਇੰਜ ਲੱਗਦੀ ਨਹੀਂ ਕਿ ਕਦੋਂ ਹਾਂ ਹਕੀਕਤ ਮੈਂ ਨਾ ਸੁਣਾਣੇ ਸਾਲ ਕੀ ਨਹੀਂ ਸੁਣਾਉਂਦੇ ਸਾਲ ਕੀ ਕਰਤੇ ਇਤਰ ਕੇ ਤੀਸਰਾ ਭਾਈ ਪੀਰ ਨਹੀਂ ਆ ਮੈਂ ਪੀਰ ਕਾ ਬੰਨਿਆ ਖੱਲਾ ਮਾਫੀ ਤੁਸੀਂ ਤੇ ਕਦੇ ਪੀਰਾਂ ਕੋਲੇ ਵੀ ਨਹੀਂ ਗਏ ਤੇ ਪੀਰ ਤੇ ਬੜੀ ਦੂਰ ਹੈ ਲੋ ਜੀ ਨਿੱਕੇ ਨੇ ਬਹੁਤ ਅੱਗੇ ਜਾਣਾ ਇਹਦੇ 'ਚ ਬਹੁਤ ਟੈਲੈਂਟ ਹੈ ਯਾਰ ਇਹ ਦਿਮਾਗ ਵਿੱਚ ਟਾਈਟਾ ਪਿਆ ਕਰਿਆ ਨਾ ਕਰ ਇਹ ਪੰਪਲ ਹੀ ਬੜਾ ਵੱਡਾ ਇਹ ਤੈਨੂੰ ਮਾਰਦੀ ਬਾਹ ਭਰਦੀ ਉਹਦੇ ਨਾਲ ਇਹ ਮੁੰਡੇ ਨੇ ਬਹੁਤ ਅੱਗੇ ਜਾਣਾ ਵੀ ਇਹ ਬੂੜਾ ਲੱਗਿਆ ਜੂਨੀਅਰ ਮੁੰਡਾ ਨੇ ਜਿੰਨੀ ਅੰਨੀ ਤੂੰ ਤੇ ਨਿਚਰ ਘੰਟਾ ਕਹਿੰਦੇ ਨਹੀਂ ਕਰਦਾ ਰਿਹਾ ਤੂੰ ਜੇ ਫਾਇਦਾ ਹੀ ਕੋਈ ਨਹੀਂ ਹੈ ਜੇ ਫਾਇਦਾ ਹੀ ਕੋਈ ਨਹੀਂ ਉਸ ਕੰਮ 'ਚ ਲੱਲਾ ਐਂ ਕਿਦਾਂ ਫਾਇਦਾ ਹੈ ਉਹਨੂੰ ਮੈਂ ਐਂ ਨੂੰ ਕਰਕੇ ਚਲਾਵਾਂ ਜਿੰਨਾ ਦਿਮਾਗ ਖਰਚ ਹੋਵੇ ਨਿਆਣਿਆਂ ਦਾ ਹਾਂ ਇਸਤੇਮਾਲ ਹੋਵੇ ਉਹਨਾਂ ਫਹਿਮ ਖੁੱਲ ਕਿਸੇ ਪਾਸੇ ਇਹ ਕੀਮਤ ਨਹੀਂ ਖੁੱਲ ਕਿਸੇ ਪਾਸੇ ਕਿਹੜੇ ਪਾਸੇ ਉਹ ਵਾਸਤੇ ਇਹ ਪੰਡਾਲੀ ਉਹ ਵਾਸਤੇ ਦੇਖ ਲੈ ਕਿਸੇ ਪਾਸੇ ਖਰਚ ਹੋਵੇ ਪੜ੍ਹਾਈ ਵੱਲ ਹੋ ਜਾਏ ਕਿਸੇ ਹੋਰ ਕੰਮ ਵੱਲ ਹੋ ਜਾਏ ਭਰਾਵਾ, ਇੱਕ ਗੱਲ ਇਹ ਐਸੇ ਕੰਮ 'ਚ ਖਰਚ ਹੋਣਾ ਨਹੀਂ ਜਿੱਥੇ ਫਹਿਮ ਖੁੱਲਣ ਦੇਰ ਬਸ ਤੇਰਾ ਖੁੱਲ ਗਿਆ ਨਾ ਫੈਮ ਜਿੱਥੇ ਫਹਿਮ ਤੇਰਾ ਫੈਮ ਕਿੰਨੀ ਉਮਰ 'ਚ ਖੁੱਲਿਆ 12 ਜਮਾਤਾਂ ਪੜੀਆਂ ਨੇ ਅਸੀਂ 5 ਜਮਾਤਾਂ ਪੜ੍ਹੀਆਂ ਤੇਰਾ ਫੈਮ ਕਿੱਥੇ ਖੁੱਲਿਆ ਹਾਂ ਇਹਨਾਂ 12 ਪੜੀਆਂ ਨੇ ਹਾਂ। ਮੈਂ 5 ਪੜੀਆਂ ਨੇ ਉਹ ਗੱਲ ਤੇ ਸੁਣ ਲੈ ਮੈਂ 5 ਪੜੀਆਂ ਇਹ ਮੇਰੇ ਨਾਲ ਬਹਿ ਕੇ ਉਰਦੂ ਲਿਖ ਲੈ ਇੰਗਲਿਸ਼ ਲਿਖ ਲੈ ਤੱਕ ਨਾ ਚੰਗੀ ਕਿਤੇ ਇੰਗਲਿਸ਼ ਉਰਦੂ ਲਿਖਣਾ ਲੈ ਲੈ ਜਿਹਦਾ ਦਿਲ ਕਰਦਾ ਲੈ ਲੈ ਚੈਲੰਜ ਕਰ ਲੈ
ਚੈਲੰਜ ਕਰ ਲੈ ਮਾਸਟਰਾਂ ਦੇ ਕੋਲੇ ਜਾ ਕੇ ਖੁਦਾ ਦਿਆ ਬੰਦਿਆ ਤੂੰ ਰਜਿਸਟਰ ਕਿੱਥੇ ਲਿਖਦਾ ਹੁੰਦਾ ਰਜਿਸਟਰ ਰਜਿਸਟਰ ਮਾਸਟਰ ਨਹੀਂ ਤੇਰੇ ਕੋਲ ਲਿਖਾਉਂਦੇ ਮੈਨੂੰ ਪਤਾ ਲੱਗਿਆ ਲਾਮਾ ਇਕਬਾਲ ਤੁਹਾਡੇ ਕੋਲ ਲਵਾ ਗਏ ਨੇ ਲੈ ਮਾਸਟਰ ਤਾਂ ਦੂਰ ਗਿਆ ਮਾਸਟਰ ਤੱਕ ਦੋ ਉਹ ਤਾਂ ਦੂਰ ਨਾ ਜਾ ਮੈਂ ਸਕੂਲ ਦੇ ਬੱਚਿਆਂ ਦੇ ਰਜਿਸਟਰ ਨਾਂ ਲਿਖਦਾ ਹੁੰਦਾ ਇਹਨੇ ਐਡੀ ਸੋਰੀ ਰਾਈਟਿੰਗ ਕਹੀ ਮੇਰੀ ਇਹ ਫਹਿਮ ਖੋਲੋ ਜਾਂ ਨਿਕਾਲ ਫੈਨ ਤੇਰਾ ਨਿੱਕਿਆਂ ਦੇ ਖੁੱਲ ਗਿਆ ਬਲਾ ਲਿਖਣੀ ਹੁੰਦੀ ਸੀ ਇਹ ਸਾਰੇ ਮੁੰਡਿਆਂ ਦੇ ਪਾਸਾਂ ਨੂੰ ਲਿਖਦੇ ਪਾਸਾਂ ਨੂੰ ਲਿਖਦੇ ਬਲਾ ਲਿਖਦੇ ਸਵੇਰੇ ਮਾਸਟਰ ਚੈੱਕ ਕਰਦੇ ਵੀ ਲਿਖਿਆ ਕਿਹੜੇ ਉਸਤਾਦ ਨੇ ਅੱਛਾ ਇਹ ਕਿੱਦਾਂ ਗਿਆ ਸੁਣ ਤੇਰਾ ਮਲਾ ਕੀ ਹੁੰਦੀ ਤੈਨੂੰ ਮਲਾ ਦਾ ਵੀ ਕੋਈ ਪਤਾ ਨਾ ਹਿਸਾਬ ਲਾਓ ਨਾ ਫਿਰ ਇਹ ਕਿਸ ਤਰ੍ਹਾਂ ਮਤਲਬ ਯਾਰ ਅੱਲਾ ਦੱਸ ਫਿਰ ਇਹ ਕਿੱਦਾਂ ਇਹ ਮਲਾ ਪੰਜਵੀਂ ਦੀ ਰਹਿ ਗਈ ਮਲਾ ਦੀ ਕਿਸਮ ਯਾਦ ਨਹੀਂ ਹੁੰਦੀ ਅਹੀਂ ਪ੍ਰਾਇਮਰੀ ਤੱਕ ਹੀ ਅੱਗੂ ਕੋ ਨਹੀਂ ਆਈ ਵੱਡੇ ਸਕੂਲ ਪਹਿਲਾਂ ਨਿੱਕਿਆਂ ਦਾ ਸਲੇਟਾਂ ਤੇ ਕਿਸੇ ਪਤਾ ਹੀ ਕੀ ਕਰਨਾ ਕਰਦੇ ਹਨ ਹਾਂ ਸਲੇਟਾਂ ਤੇ ਸੱਕ ਬੈਠ ਜੇ ਹਾਂ ਪਹਿਲਾਂ ਇੱਕ ਹੱਥ ਮਾਰਨਾ ਫਿਰ ਜੀ ਸਿਰ ਸਮਝਣਾ ਬਹੁਤ ਇੰਜ ਫਿਰ ਤਗੜੇ ਝਾੜਨੇ ਸਲੇਟ ਤੇ ਫਿਰ ਟਾਟ ਲੈ ਕੇ ਸਕੂਲ ਜਾਣਾ ਕਰਨਾ ਅਸੀਂ ਤਾਂ ਮਾਸਟਰ ਨੂੰ ਗੱਲੀ ਲਾ ਲੈਂਦੇ ਹਾਂ ਲਾਲਾ ਕਰਦੀ ਨਹੀਂ ਸਿੱਧੀ ਇਹ ਬੜਾ ਵੱਡਾ ਪਾਲਸੀ ਹੈ ਜੀ ਸਾਡੇ ਪਿੰਡ ਦਾ ਭਾਈ ਜੀ ਉਹ ਪਾਲਚੀ ਦੀ ਲਾ ਲੈਂਦਾ ਪਾਲਚੀ ਤੇ ਲਾ ਲਿਆ ਕੀ ਕਰਦਾ ਉਹ ਖਲੋਦਾ ਤੈਨੂੰ ਮੈਂ ਕਿਹਾ ਵੀ ਮੈਂ ਤੈਨੂੰ ਸਹੀ ਕਰਕੇ ਦਿਆਂ ਅੱਗੇ ਉਹ ਕਾ ਤੇ ਹੋਰ ਤੇ ਜ਼ਮਾਨ ਕੇਸ ਹੋ ਗਿਆ ਤੁਹਾਡਾ ਬੜਾ ਵੱਡਾ ਉਹ ਜਾਓ ਤੁਸੀਂ ਉਹ ਕੀ ਜਾਓ ਤੁਹਾਡਾ ਹੀ ਗੱਲ ਨਹੀਂ ਹੈ ਜਾਓ ਬਾਹਰ ਤੋਂ ਪਹਿਲਾਂ ਫਿਰ ਇੱਥੇ ਕਿ ਜਾਵੇਂ ਪਿਆ ਖੇਡੋ ਅਗਰ ਕਬਰਸਤਾਨ ਸੇ ਬੈਠੇ ਤੇ ਜੀ ਆਦੇ ਨੇ ਉਹ ਉੱਥੇ ਬਹਿਸ ਹੋਣ ਲੱਗ ਪਈ ਬਹਿਸ ਸ਼ੁਰੂ ਹੁੰਦੀ ਬਾਬਾ ਬਹਿਸ ਤੈਨੂੰ ਹੋਣ ਮੈਂ ਠਾਕਿਆ ਕਿੰਨੀ ਵਾਰੀ ਬਹਿਸ ਨਾ ਕਰਿਆ ਕਰ ਯਾਰ ਮੈਂ ਨਹੀਂ ਇੱਕ ਮੇਰੀ ਗੱਲ ਸੁਣ ਇੱਕ ਜੀ ਲੱਗੇ ਆ ਆਪਸ ਵਿੱਚ ਦੋ ਜੀ ਲੱਗੇ ਉਹਨਾਂ ਦੀ ਆਪਸ ਵਿੱਚ ਟੁਰ ਪਈ ਅੱਗੋਂ ਥੋੜੇ ਜਿਹਾ ਐਡ ਮੈਂ ਵੀ ਹੋਏ ਆ ਮੈਂ ਪਹਿਲਾਂ ਝੂਠ ਪਿਆ ਮਾਰੇ ਮੈਂ ਵੀ ਗੱਲਬਾਤ ਕੀਤੀ ਵਿੱਚ ਦੋ ਜੀ ਗੱਲ ਕਰਦੇ ਪਏ ਨੇ ਕੋਈ ਇੱਕ ਗੱਲ ਹੈ ਬੰਦੇ ਦਾ ਜ਼ਿਹਨ ਹੈ ਇੱਕ ਬੰਦਾ ਪੀਰਾਂ ਤੇ ਮੁਤਮਿਨ ਹੁੰਦਾ ਕਈ ਨਹੀਂ ਹੁੰਦੇ ਹਨ ਆਪਣਾ ਆਪਣਾ ਬੰਦੇ ਦਾ ਜ਼ਿਹਨ ਹੁੰਦਾ ਉਹ ਜਨਾਬ ਉਹ ਗੱਲ ਗਈ ਏ ਢਿੰਡ ਸ਼ਰੀਫ ਵਾਲੇ ਪੀਰਾਂ ਕੋਲ ਐਟੀ ਨੇ ਆਪਣੇ ਪਿੰਡ ਬਈ ਉਹ ਵੀਡੀਓ ਉਹਨਾਂ ਨੇ ਚਲਾਈ ਵੀਡੀਓ ਮਿਸਾਲ ਦੇ ਤੌਰ ਤੇ ਉਹ ਉੱਥੇ ਲਾਈਵ ਚੱਲਦੀ ਪਈ ਭਰਮ ਬੈਲ ਪਿਆ ਦੂਸਰੀ ਕਵਰ ਤੇ ਅਸੀਂ ਬੈ ਕਵਰ ਕੱਢਦੇ ਪਏ ਜਾ ਕੇ ਚਲੋ ਵੀਡੀਓ ਚਲੋ ਚੱਲਦੀ ਰਹੇ ਠੀਕ ਕੰਮ ਨਹੀਂ ਲੱਗਿਆ ਉਹ ਜਨਾਬ ਕਈ ਬੰਦੇ ਕਵਰ ਕੱਢਦੇ ਨਹੀਂ ਕਵਰ ਕੱਢਦੇ ਗੱਲਬਾਤ ਹੁੰਦੀ ਵੀ ਉਹ ਪੀਰਾਂ ਕੋਲ ਸਾਡਾ ਕੋਈ ਚੈਨਲ ਸਬਸਕ੍ਰਾਈਬ ਤੇ ਨਹੀਂ ਨਾ ਹੋਇਆ ਨਾ ਉਹਨਾਂ ਕੋਲ ਕਿਸੇ ਨਾਲ ਡਰ ਗਿਆ ਅੱਗੇ ਕੋਈ ਦੋ ਚਾਰ ਚਮਚੇ ਹੁੰਦੇ ਨੇ ਬੰਦੇ ਨੇ ਰੱਖੇ ਜਿਹੜੇ ਪੀਰਾਂ ਨੇ ਉਹ ਚਮਚਿਆਂ ਜਾ ਕੇ ਚਮਚਾਗਿਰੀ ਕੀਤੀ ਤੇ ਉਹ ਜਨਾਬ ਆਇਆ ਲਾਂਬਾ ਬਾਲਾ ਮੈਂਬਰ ਨੂੰ ਬਾਲੇ ਮੈਂਬਰ ਨੂੰ ਲਾਂਬਾ ਟੋਰਿਆ ਬੁਲਾਇਆ ਹਨ ਤਾਏ ਨੂੰ ਅੱਬੇ ਮੇਰੇ ਨੂੰ ਨਹੀਂ ਉਹਨਾਂ ਨੂੰ ਤੇ ਇਹਨਾਂ ਨੂੰ ਮੁਸ਼ਕ ਬੁਲਾਇਆ ਹੈ ਇਹਨਾਂ ਨੇ ਹਾਂ ਇਹਨਾਂ ਨੇ ਬੁਲਾਇਆ ਅੱਛਾ ਤੇ ਜਿਹੜਾ ਤੇਰੇ ਫੋਨ ਗਿਆ ਉਹਨਾਂ ਦਾ ਗਿਆ ਅਰਾ ਇਹਨਾਂ ਨੇ ਬੁਲਾਇਆ ਇਹ ਜਿਹੜੇ ਸਾਹਮਣੇ ਕਬਰਸਤਾਨ ਮੇਰੇ ਵਾਲੇ ਅੱਛਾ ਇਹ ਕਦੇ ਤੁਸੀਂ ਨਜਾਇਜ਼ ਗੱਲ ਕੋਈ ਨਹੀਂ ਕੀਤੀ ਕਿਸੇ ਕਿਸਮ ਦੀ ਉਹਦੀ ਵਜ੍ਹਾ ਪਤਾ ਜੀ ਭਾਈ ਜ਼ਬਾਨ ਕੇ ਬਣੀ ਹੈ ਪੀਰਾ ਸਟਾਈ ਮਿੱਟੀ ਉੱਥੇ ਪਤਾ ਬੜਾ ਚਿੱਕੜ ਹੋਇਆ ਹੁਣ ਅੱਲਾ ਦੀ ਤਰਫੋਂ ਬਾਰਿਸ਼ ਹੋ ਗਈ ਹੈ ਹਾਂ ਜੀ ਉਹਨਾਂ ਦਾ ਗੁਨਾਹ ਪੀਰਾਂ ਦਾ ਵੀ ਕੋਈ ਗੁਨਾਹ ਨਹੀਂ ਹੈ ਕਿਸੇ ਦਾ ਵੀ ਨਹੀਂ ਹੈ ਤੇ ਜੇ ਕਿਸੇ ਗੱਲ ਕਾਟੜੀ ਉਹਨੇ ਤੇ ਆਖਿਆ ਜੀ ਇਹ ਪੀਰਾਂ ਨੇ ਗਲਤ ਕੀਤੀ ਆ ਇਹ ਮਿੱਟੀ ਝਾਕ ਕੇ ਇਹ ਨਹੀਂ ਗਲਤ ਹੈ ਤੇ ਉਹਦੇ ਚ ਕਸੂਰ ਸਾਡਾ ਤੇ ਨਹੀਂ ਕੋਈ ਹੈ ਕਿਸੇ ਦਾ ਗੁਨਾਹ ਨਹੀਂ ਇਹਦੇ ਚ ਵੱਡੀ ਗੱਲ ਗੱਲ ਹੋ ਵੀ ਗਈ ਹੈ ਤੇ ਕਿਹੜਾ ਕੋਈ ਐਡਾ ਪਹਾੜ ਡਿੱਗ ਪਿਆ ਕੰਮ ਹੋਇਆ ਵੀ ਤੇ ਹੈ ਨਾ ਗੱਲ ਬੰਦਾ ਟਰੈਕਟਰ ਵਾਲਾ ਸਿੱਧੀ ਕਰਨਾ ਹੈ ਤਾਂ ਵੀ ਨਹੀਂ ਸਿੱਧਾ ਹੋ ਸਕਿਆ ਇਹ ਜੀ ਵੀਡੀਓ ਚਲਾਤੀ ਪੀਰਾਂ ਦੇ ਖਿਲਾਫ ਵੀਡੀਓ ਚਲਾਤੀ ਪੀਰਾਂ ਦੇ ਖਿਲਾਫ ਐਡੀ ਗੱਲ ਨਹੀਂ ਹੈ ਯਾਰ ਕੈਸੇ ਬੰਦੇ ਤੁਸੀਂ ਕੀ ਕਰਦੇ ਹੋ ਜਿਹੜੇ ਬੰਦੇ ਵਿੱਚ ਵੇਖਦੇ ਪਏ ਸਾਨੂੰ ਖੁਦਾ ਦਾ ਵਾਸਤਾ ਜੇ ਪੋਲਾ ਰੱਖੋ ਸ਼ਾਹ ਸਾਹਿਬ ਇਹ ਸਾਡੇ ਦਾਦਾ ਦੇ ਵੇਲੇ ਦੇ ਹੱਥੇ ਨੇ ਆਹੋ ਜੀ ਉੱਥੇ ਮਤਲਬ ਅਸੀਂ ਉਹਨਾਂ ਨੂੰ ਸਾਰੇ ਸਪੋਰਟ ਕਰਨ ਵਾਲੇ ਅਸੀਂ ਲੋਕ ਹਾਂ ਅਸੀਂ ਕਿਸੇ ਦੇ ਖਿਲਾਫ ਹੋ ਸਕਦੇ ਹਾਂ ਲੇਕਿਨ ਜਿਹੜੀ ਗੱਲ ਥੋੜੀ ਜਿਹੀ ਕਦੇ ਉਹਦੇ ਅਸੀਂ ਹੁਣ ਗੱਲ ਵੀ ਨਹੀਂ ਕਰ ਸਕਦੇ ਬਿਲਕੁਲ ਐਡਾ ਹੀ ਉਹਨੇ ਆਖਿਆ ਵੀ ਉਹਨਾਂ ਦੇ ਬੜੇ ਦੁਨੀਆਦਾਰ ਨੇ ਉਹਨਾਂ ਦੇ ਬੜੇ ਵੀ ਦੁਨੀਆਦਾਰ ਨੇ ਸਾਰੇ ਗੱਲਾਂ ਦੁਨੀਆ ਦੇ ਵਿੱਚ ਆ ਹੀ ਜਾਂਦੀਆਂ ਨੇ ਬਿਲਕੁਲ ਗੱਲ ਤਾਂ ਨਹੀਂ ਜੇ ਕਿਸੇ ਦੇ ਖਿਲਾਫ ਕਰੇ ਬੰਦਾ ਬਿਲਕੁਲ ਲੋ ਜੀ ਆ ਫਲਾਣਾ ਜਿਹਾ ਕਰਦਾ ਫਲਾਣਾ ਜਿਹਾ ਕਰਦਾ ਫਲਾਣਾ ਅਸੀਂ ਹੁਣ ਬਹਿ ਕੇ ਗੱਲ ਵੀ ਲਾਣੀ ਗੱਲ ਵੀ ਕਰਨ ਦਿਓ ਕਿ ਵਾਸਤਾ ਜੇ ਕਿਸੇ ਪਾਸੇ ਖਲਾਉਣ ਵੀ ਦਿਓ ਇਹਨਾਂ ਨੂੰ ਮਾਫ ਛੱਡ ਦੇ ਜੋਤੀ ਆਹ ਲੋ ਦੇਖਿਆ ਨਾ ਲੋ ਜੀ ਤੈਨੂੰ ਮੈਂ ਕਿਹਨੇ ਆਖਿਆ ਬਹਿਸ ਨਾ ਕਰਿਆ ਕਰ ਬਹਿਸ ਕੋਈ ਨਹੀਂ ਕਰੀ ਦੀ ਉਹ ਮੇਰੀ ਗੱਲ ਸੁਣ ਬਹਿਸ ਦਾ ਮਕਸਦ ਹੀ ਕੋਈ ਨਹੀਂ ਨਾ ਸਾਡਾ ਤੁੱਕ ਕੇ ਬਹਿਸ ਕਰਨਾ ਠੀਕ ਬਹਿਸ ਇਹ ਹੋਈ ਹੈ ਜੀ ਉਹ ਪੀਰਾਂ ਦੀ ਜਿਹੜੀ ਕੰਧ ਟੁਰ ਪਈ ਠੀਕ ਹੈ ਕਿਹੜੇ ਪੀਰਾਂ ਉਹ ਢਿੰਡ ਸ਼ਰੀਫ ਵਾਲਿਆਂ ਦੀ ਉਹ ਕੋਈ ਕੰਨ ਕੋਈ ਹਾਂ ਉਹ ਪੀਰ ਤੇ ਬੈਠੇ ਤੇ
ਅੱਛਾ ਪੁਰਾਣੀ ਗੱਲ ਉਹ ਇੱਥੇ ਦੀ ਗੱਲ ਨਹੀਂ ਜੋ ਸਭ ਹੈ ਵੀ ਉਹ ਗੱਲ ਮੰਡੀ ਭਾਵਲ ਦੀ ਗੱਲ ਪੀਰ ਕੁਦੇ ਦੀ ਗੱਲ ਮੈਂ ਸੁਣੀ ਨਾ ਮੇਰੇ ਨਾਲ ਜਲਾਣੇ ਦਾ ਬੰਦਾ ਹੈ ਉਹ ਮੇਰੀ ਗੱਲ ਸੁਣੋ ਉਸ ਬੰਦੇ ਮੈਨੂੰ ਗੱਲ ਸੁਣਾਈ ਵੀ ਸਾਡੇ ਉੱਥੇ ਬਜ਼ੁਰਗ ਇਹ ਪਤਾ ਨਹੀਂ ਕੀ ਨਾਂ ਉਹਨਾਂ ਬਜ਼ੁਰਗਾਂ ਦਾ ਉਹਨਾਂ ਨੇ ਜੋ ਸਭ ਕਿਸੇ ਕੋਲ ਘੋੜੀ ਮੰਗੀ ਹਾਂ ਇਹਨਾਂ ਦਾ ਨਹੀਂ ਮੈਨੂੰ ਪਤਾ ਕਿਹੋ ਜੀ ਗੱਲ ਹੈ ਉਹਨੇ ਮੈਨੂੰ ਸੁਣਾਈ ਸੀ ਗੱਲ ਨਹੀਂ ਮੇਰੀ ਗੱਲ ਸੁਣ ਸ਼ੇਰ ਸ਼ਾਹ ਬਵਲੀ ਸ਼ੇਰ ਸ਼ਾਹ ਵਲੀ ਹਾਂ ਉਹ ਮੰਡੀ ਦੇ ਇਹ ਨਹੀਂ ਪਤਾ ਕਿਉਂ ਤੇ ਫਿਰ ਕਿਉਂ ਕਹਾਣੀਆਂ ਬਣਾਈਆਂ ਕਹਾਣੀ ਹੈ ਸਾਰੀ ਇਹ ਕਹਾਣੀ ਤਿਆਰ ਹੈ ਸ਼ੇਰ ਸ਼ਾਹ ਦੇ ਬਵਲੀ ਉਹਨਾਂ ਨੇ ਬਾਕੀ ਚਾਚਾ ਗੱਲ ਪਤਾ ਕੀ ਹਾਂ ਉਹ ਫਿਰ ਉਹਨਾਂ ਨੇ ਆਣਾ ਨਾ ਪੀਰਾਂ ਦੇ ਖਿਲਾਫ ਫਿਰ ਜੁੜ ਗਏ ਨੇ ਹੈ ਫਿਰ ਉਹਨਾਂ ਨੇ ਆਣਾ ਪੀਰਾਂ ਦੇ ਖਿਲਾਫ ਜੁੜ ਗਏ ਨੇ ਰਹਿਣ ਦੋ ਨਹੀਂ ਜੁੜ ਥੋੜੀ ਕੋਈ ਨਹੀਂ ਜੋੜ ਨਹੀਂ ਹੈ ਕਿਸੇ ਨੂੰ ਕੀ ਹੈ ਇਹ ਗੱਲ ਉਹ ਸਹੀ ਹੈ ਇਹ ਹੋਵੇ ਦੀ ਗੱਲ ਅਸੀਂ ਨਹੀਂ ਇਹ ਗੱਲ ਆਂਦੇ ਹੋਈ ਹੈ। ਮੈਨੂੰ ਇਹਨਾਂ ਦਾ ਨਹੀਂ ਯਾਦ ਮੈਨੂੰ ਉਹ ਜਲਾਣੇ ਦਾ ਆਹ ਬੰਦਾ ਉਹਨੇ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੇ ਇਹ ਬਜ਼ੁਰਗ ਉਹਨੇ ਆਖਿਆ ਸਾਡੇ ਉੱਥੇ ਨਾ ਪੀਰਾਂ ਨੇ ਕਿਸੇ ਕੋਲ ਘੋੜੀ ਫਰੇ ਮੰਗੀ ਸੀ। ਅਸੀਂ ਤੇ ਭਾਈ ਨੂਰ ਸ਼ਾਹ ਵਲੀ ਦੀ ਗੱਲ ਸੁਣੀ ਵੀ ਬਰਾਤ ਜਾਂਦੀ ਪਈ ਸੀ ਇਹਨਾਂ ਬਜ਼ੁਰਗਾਂ ਦੀ ਤੇ ਮੈਂ ਗੱਲ ਸੁਣੀ ਸੀ ਇਹਨਾਂ ਦੀ ਕਿਤਾਬ 'ਚ ਮੈਂ ਪੜ੍ਹਿਆ ਹਾਂ ਇਹ ਪੀਰ ਸਾਹਿਬ ਆਏ ਸਾਡੇ ਪਿੰਡ ਇੱਥੇ ਇਹਨਾਂ ਨੇ ਮੈਨੂੰ ਇੱਥੇ ਕਿਤਾਬ ਦੇ ਕੇ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਉਹਦੇ ਵਿੱਚ ਸਾਰੀ ਤਾਂ ਨਹੀਂ ਮੈਂ ਕੜੀ ਸੀ ਤੇ ਪੁੱਛਿਆ ਕਿ ਪੀਰ ਸਰਦਾਰ ਸ਼ਾਹ ਸਾਹਿਬ ਦੀ ਗੱਲ ਇਹ ਕਿ ਕਿਹੜੇ ਆਂਦੀ ਕਿ ਨੂਰ ਸ਼ਾਹ ਵਲੀ ਦੀ ਕਿ ਇਹ ਡੱਕੇ ਦੇ ਵਿੱਚੋਂ ਘਾਹ ਪੇ ਕਰਦੇ ਇਹ ਆਪਣੇ ਕਣਕ ਦੀ ਡੀਲਾ ਪੇ ਕੱਢਦੇ ਹਾਂ ਇੰਜੀ ਗੱਲ ਹੈ ਢੋਡੇ ਸ਼ਰੀਫ ਵਾਲੇ ਜਿਹੜੇ ਬਜ਼ੁਰਗ ਇਹ ਪੁਰਾਣੇ ਉਹਨਾਂ ਦਾ ਨਾਮ ਮੁਹੰਮਦ ਸ਼ਫੀ ਸਾਹਿਬ ਦੇ ਕਿਹਾ ਤੇ ਉਹ ਦੂਸਰੇ ਹੈ ਤੇ ਉਹ ਜਿਸ ਵੇਲੇ ਲੰਘਦੇ ਹੈ ਉਹ ਵੀ ਘੋੜੀ ਤੇ ਉਹ ਆਪੋ ਵਿੱਚ ਜਿਸ ਵੇਲੇ ਮਿਲੇ ਸਲਾਮ ਦਾ ਕੀਤੀ ਉਹ ਬਜ਼ੁਰਗਾਂ ਨੂੰ ਆਪੋ ਵਿੱਚ ਫਿਰ ਸਲਾਮ ਦਾ ਹੋ ਜਾਂਦੀ ਹੈ ਨਾ ਬੰਦੇ ਦੀ ਬਹਿ ਜਾਓ ਜਰਾ ਅੱਛਾ ਕਈ ਅੱਲਾ ਦੇ ਪਿਆਰੇ ਸੁੱਟਾ ਸੁੱਟਾ ਉਹ ਕਦਲ ਆਉਂਦੇ ਨੇ ਕਈ ਨਹੀਂ ਵੀ ਛਿੱਕਦੇ ਆਪਣੀ ਆਪਣੀ ਬਜ਼ੁਰਗਾਂ ਦੀ ਲੈਣ ਹੁੰਦੀ ਉਹਨਾਂ ਨੇ ਨਾ ਆਖਿਆ ਬਈ ਤੁਸੀਂ ਮਤਲਬ ਕਿਉਂ ਲੱਗੇ ਹੋ ਬਹੁਤ ਕਰਨ ਵਾਲਾ ਉਹ ਤੁਸੀਂ ਮਤਲਬ ਪਿਛਾ ਹੋ ਜਾ ਕੇ ਆਰਾਮ ਕਰੋ ਜਾ ਕੇ ਲਾ ਲਿਓ ਉਹਨਾਂ ਨੇ ਆਪਣਾ ਕੋ ਨਜ਼ਰ ਕੀਤੀ ਉਹ ਜਿੰਨਾ ਘਾਹ ਕਣਕ ਚ ਉੱਡ ਕੇ ਤੇ ਬੰਨੇ ਦੇ ਜਾ ਟਿਕਿਆ ਬੱਲਾ 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 ਜੀ ਸਾਹਿਬ ਬੱਲਾ ਬੱਲਾ ਉਸ ਜੱਕੇ ਦੇ ਵਿੱਚੋਂ ਜਿੰਨਾ ਘਾਹ ਹੈ ਇਹ ਕੱਲ ਢੋਡੇ ਸ਼ਰੀਫ ਵਾਲਿਆਂ ਬਜ਼ੁਰਗਾਂ ਨੇ ਦੱਸੀ ਇੱਕ ਮਿੰਟ ਛੋਟੀ ਜੀ ਮੈਂ ਗੱਲ ਕਰਨੀ ਨਾ ਗੱਲ ਸੁਣ ਲੈ ਪਹਿਲਾਂ ਨਹੀਂ ਮੇਰੀ ਤਾਂ ਸੁਣ ਲੈਣਾ ਕੰਮ ਚ ਠੰਮ ਨਹੀਂ ਪਾਈ ਮੈਂ ਠੰਮ ਵਾਲੀ ਵੀ ਤੈਨੂੰ ਹੁਣ ਗੱਲ ਦੱਸਣ ਲੱਗਾ ਉਹਨਾਂ ਨੇ ਆਪਣਾ ਆਖਿਆ ਬਜ਼ੁਰਗੋ ਜਾ ਕੇ ਪਹਿਲੇ ਤੁਸੀਂ ਆਰਾਮ ਕਰੋ ਕਿਉਂ ਬਹੁਤ ਲੱਗੇ ਹੋ ਕਰਨ ਉਹਨਾਂ ਢੋਡੇ ਸ਼ਰੀਫ ਵਾਲਿਆਂ ਬਜ਼ੁਰਗਾਂ ਨੇ ਇਸ਼ਾਰਾ ਕੀਤਾ ਉਹ ਘਾਹ ਡੱਕਾ ਬਿਲਕੁਲ ਸਾਫ਼ ਹੋ ਗਿਆ ਬੰਨੇ ਦੇ ਘਾਹ ਜਾ ਕੇ ਬਾਹਰ ਡਿੱਗ ਪਿਆ ਜਿਸ ਵੇਲੇ ਉਹ ਮਿਲ ਗਿਆ ਉਹਨਾਂ ਨੇ ਆਖਿਆ ਚਲੋ ਚੱਲੀਏ ਤੁਸੀਂ ਜਾਓ ਜਾ ਕੇ ਆਰਾਮ ਕਰੋ ਉਹ ਤੁਰ ਕੇ ਘੋੜੀ ਦਾ ਆਪਣੇ ਹਾਲ ਇਹਨਾਂ ਪਿੱਛੋਂ ਬਜ਼ੁਰਗਾਂ ਨੇ ਆਖਿਆ ਵੀ ਭਲਾ ਮਾਨਸ ਆਏ ਆਹ ਉਹਨੇ ਆਪਣਾ ਆਪ ਦੱਸਣਾ ਉਹ ਦੱਸ ਗਿਆ ਇਹ ਵਾਪਸ ਆ ਤੇ ਮੈਂ ਤੈਨੂੰ ਆਪਣੀ ਮਿਹਨਤ ਨਾਲ ਕੱਢਣਾ ਚਾਹੁੰਦਾ ਇਹ ਬਜ਼ੁਰਗਾਂ ਦੀ ਮੈਂ ਕਿਤਾਬ 'ਚ ਗੱਲ ਪੜ੍ਹੀ ਹੈ ਅੱਛਾ ਹੁਣ ਅੱਲਾ ਬਿਹਤਰ ਜਾਣਦਾ ਨਾ ਉੱਥੇ ਕੋਈ ਬਸ਼ਰ ਕੋਲੇ ਉਹ ਬਜ਼ੁਰਗ ਹੈ ਨਾ ਜਿਹੜੇ ਉਹਨਾਂ ਨੇ ਅੱਗੋਂ ਆ ਕੇ ਆਪਣੇ ਚੇਲਿਆਂ ਨੂੰ ਗੱਲ ਦੱਸੀ ਤੇ ਗੱਲ ਪਾਈ ਨਾ ਗੱਲ ਸੁਣਾਉਣ ਦਾ ਮਕਸਦ ਉਹਨਾਂ ਹੈ ਗੱਲ ਕੀ ਪਤਾ ਕਿ ਹੁੰਦੇ ਵੀ ਹੋਵੇ ਇਹੀ ਬੰਦਾ ਨਹੀਂ ਉਹਨੇ ਲੱਗਿਓ ਨਹੀਂ ਕੱਢਦੇ ਨਾਲੀ ਕੱਢਦੇ ਪੀਰ ਕੱਢੇ ਰਾਲੀ ਕਿਉਂ ਆਖਦੇ ਕਿਸੇ ਨੂੰ ਲਾ ਲਿਆ ਉਹ ਪੁੱਠੀਆਂ ਗੱਲਾਂ ਨਾ ਕਰਿਆ ਕਰ ਅੱਲਾ ਦੇ ਬਜ਼ੁਰਗਾਂ ਨੂੰ ਬੜੀਆਂ ਤਾਕਤਾਂ ਹੁੰਦੀਆਂ ਨੇ ਜੇ ਮੈਂ ਮੰਨਦਾ ਮੈਂ ਕਦੋਂ ਕਰਦਾ ਹੈ ਮੈਂ ਕਾਰੀ ਕਦੋਂ ਕਰਦਾ ਹਾਂਜੀ ਉਹ ਮੈਂ ਤੈਨੂੰ ਗੱਲ ਸੁਣਾਣਾ ਨਾ ਪਰਸੋਂ ਪਤਾ ਲੱਗ ਕੁੜੀ ਤੇ ਬੈਠਿਆ ਜਿਸ ਵੇਲੇ ਤੇ ਜਿਹੜੇ ਜੀਆਂ ਨੂੰ ਇਲਮ ਚੋਖਾ ਨਹੀਂ ਨਾ ਹੁੰਦਾ ਉਹ ਇੰਜ ਦੀ ਗੱਲ ਸੁਣਾਉਂਦੇ ਨੇ ਝੂਠ ਵਿੱਚ 10 ਮਲਾਕ ਇੱਕ ਗੱਲ ਦੇ ਵਿੱਚ ਉਹ ਫਲਾਣੇ ਮੈਂ ਉਹਨਾਂ ਨੂੰ ਆਖਿਆ ਮੈਂ ਮੈਨੂੰ ਇਲਮ ਕੋ ਨਹੀਂ ਸਿਰਫ ਮੈਨੂੰ ਇਹਨਾਂ ਦਾ ਛੋੜੋ ਕਿ ਵਲੀ ਦੇ ਵਿੱਚ ਕਿਸ ਤਰ੍ਹਾਂ ਪਛਾਣ ਹੁੰਦੀ ਫਲਾਣਾ ਬੰਦਾ ਵਲੀ ਅੱਲਾ ਦਾ ਵਲੀ ਹੈ ਯਾਰ ਜੇ ਹਸਜੂ ਦੇ ਵਿੱਚ ਕੋਈ ਸਾਨੂੰ ਹੋਵੇ ਚਲੋ ਪੀਰ ਉਹਦੇ ਵਿੱਚ ਵਲੀ ਵੀ ਤਾਂ ਹੋਵੇ ਨਾ ਕੋਈ ਅੱਲਾ ਦਾ ਇੱਕ ਗੱਲ ਹੈ ਜੇ ਸਾਰੇ ਵਲੀ ਤੁਸੀਂ ਤੁਰ ਗਏ ਨੇ ਜੇ ਕੋਈ ਹੋਵੇ ਤਾਂ ਅਸੀਂ ਵੀ ਜਾ ਕੇ ਮੁਲਾਕਾਤ ਕਰੀਏ ਸਾਡੇ ਦਿਲ ਨੂੰ ਵੀ ਸਕੂਨ ਹੋਵੇ ਅਸੀਂ ਵੀ ਪਤਾ ਲੱਗੇ ਸਾਨੂੰ ਕੀ ਹਾਲ ਜਿਹੜੀ ਕੋਈ ਭੁੱਲ ਕੁੱਤ ਹੁੰਦੀ ਆ ਰੱਬ ਕੋਲ ਮਾਫੀ ਮੰਗੀਏ ਉਹਦੇ ਵਸੀਲੇ ਰੱਬ ਸਾਨੂੰ ਮਾਫੀ ਦੇ ਸਕਦਾ ਉਸ ਰੱਬ ਕੋਲ ਮਾਫੀ ਮੰਗੀ ਮੈਂ ਕਰਨਾ ਉਹਦੇ ਵਸੀਲੇ ਨਾਲ ਉਹ ਰੱਬ ਮਾਫੀ ਦੇਗਾ ਕਾਸੇ ਜਾ ਲੋਕ ਭਾਈ ਰੱਬ ਮਾਫੀ ਦਿੰਦਾ ਪਿਆ ਹਾਂ ਕਿ ਸਾਹਿਬ ਮਕਸਦ ਗੱਲ ਕਰਨ ਦਾ ਬਜ਼ੁਰਗਾਂ ਲੋਕਾਂ ਨੂੰ ਬੜੀਆਂ ਤਾਕਤਾਂ ਨੇ ਸਜਣਾ ਮੇਰੀ ਯਾਦ ਰੱਖੋ। ਆਹੋ ਮੈਂ ਕਿਹਾ ਇਸ ਤਰ੍ਹਾਂ ਮੈਂ ਇੱਕ ਜਗ੍ਹਾ ਤੇ ਟੁਰ ਗਿਆ ਸਜਾਵਤ ਸਾਹਿਬ ਲਾਲੇ ਨੇ ਫੋਨ ਕੀਤਾ ਕਿ ਸੋਧੀਆ ਉੱਥੇ ਹਾਊਸ ਇਹਨੇ ਆਖਿਆ ਵੀ ਤੁਸੀਂ ਜਾਣਾ ਹੈ ਓਏ ਇੱਧਰ ਮੇਰਾ ਥੋੜਾ ਅੱਖਾਂ ਮੇਰੇ ਸਾਹਮਣੇ ਕਰ ਮੈਨੂੰ ਗੱਲ ਦਾ ਸਵਾਦ ਇੱਥੇ ਰੱਖ ਮੋਬਾਈਲ ਹਾਂ ਇਹਨੇ ਆਖਿਆ ਫਲਾਣੀ ਜਗ੍ਹਾ ਤੁਸੀਂ ਜਾਣਾ ਬੰਦੇ ਆ ਉੱਥੇ ਮਿਲ ਕੇ ਆਉਣਾ ਅਸੀਂ 4 ਬੰਦੇ ਇੱਥੋਂ ਸਭ ਦੀ ਗੱਡੀ
ਮਿਲੇ ਇੱਥੇ ਰਾਹ ਦੇ ਵਿੱਚ ਦੁਨੀਆਦਾਰੀ ਦੇ ਮਾਮਲੇ ਸਾਰੀ ਦੁਨੀਆ ਗੱਲਾਂ ਕਰਦੀ ਜਾਂਦੀ ਹੈ ਇੱਕ ਦੂਸਰੇ ਦੀਆਂ ਜੀ। ਅਸੀਂ ਗਏ ਜਾ ਕੇ ਬੰਦੇ ਨੂੰ ਮਿਲੇ ਗਿਲੇ, ਜਿਹੜੀਆਂ ਰਾਹ 'ਚ ਅਸੀਂ 2-3 ਗੱਲਾਂ ਕੀਤੀਆਂ ਉਹ ਬੰਦੇ ਦੇ ਖਿਲਾਫ ਕੀ ਕਰੇ ਵੀ ਕਾਪੀ ਸੀ ਲਾਉਂਦੇ ਹੈ ਪਏ ਵੀ ਕੋਈ ਐਸਾ ਬੰਦਾ ਜਿਹਨਾਂ ਨੂੰ ਪ੍ਰੋਟੋਕੋਲ ਦੇ ਦਵਾ ਕੇ ਨਾ ਕਾਬੂ ਕੀਤੇ ਹੈ, ਕੋਈ ਜਾਦੂਗਰ ਹੋਣਾ, ਕੋਈ ਠੱਗੂ ਸ਼ੱਗੂ ਹੋਣਾ, ਜਿਹਦੀਆਂ ਗੱਲਾਂ ਅਸੀਂ ਕੀਤੀਆਂ, ਜ਼ਿਆਦਾ ਨਹੀਂ ਕੀਤੀਆਂ। ਅੱਛਾ ਅਸੀਂ ਉੱਥੇ ਜਾ ਕੇ ਬੂਹਾ ਸ਼ੂਹਾ ਖੜਕਾਇਆ, ਬੰਦਾ ਬਾਹਰ ਆਇਆ, ਉਹ ਸਾਨੂੰ ਅੰਦਰ ਲੈ ਕੇ ਚਾਹ ਪਾਣੀ ਪੀਤਾ ਹੈ। ਅੱਛਾ ਜਿਸ ਵੇਲੇ ਚਾਹ ਪਾਣੀ ਪਿਆਲ ਪੂਲ ਕਰੇ ਰੋਟੀ ਛੋਟੀ ਉਹਨੇ ਲੰਗਰ ਬਣਾਇਆ, ਸੁਬਹ ਟਾਈਮ ਆਹ ਉਹਨੇ ਅੱਖਾਂ ਪਰਤ ਲਈਆਂ। ਅੱਲਾ ਛੇ ਸਾਹਿਬ ਉਹ ਸਾਡੇ ਹਾਜੀ ਯਾਰ ਬੜਾ ਵੱਡਾ ਦਹਿਸ਼ਤ ਕਰਦਾ ਤਾਜੀ ਕੋਕਰ ਜਿਸ ਤਰ੍ਹਾਂ ਹਾਂਜੀ ਇਹ ਜਿਹੜੀ ਮੋਟੀ ਦੀ ਅੱਖ ਸੀ, ਦਾੜੀ ਰੱਖੀ ਜਨਾਬ, ਉਹਨਾਂ ਦੀ ਅੱਖ ਪ੍ਰਤੀ ਬੰਦਾ ਤਰਾ ਕੱਢ ਛੜਿਆ ਉਹਨੂੰ ਸਾਡੇ। ਉਹਨੇ ਆਖਿਆ ਮੈਂ ਚੌਕੀ ਰਾਹ ਦੇ ਵਿੱਚ ਆਪਣਾ ਜੀ ਸਾਡੇ ਮਜ਼ਰ ਬਸਤੀ ਨੇ ਗੱਲ ਸੁਣਾ ਕੀਤੀ ਸੀ, ਐਵੇਂ ਕੋਈ ਬਲਾੜਾ ਟੀਗਾ ਡੱਗੂ ਜੱਗੂ ਹੋਣਾ ਜਿਹਨੇ ਆਂਦੀ ਨੂੰ। ਉਹਨੇ ਆਖਿਆ ਵੀ ਤੁਸੀਂ ਜਾ ਕੇ ਉਹਨੂੰ ਸਲੋ, ਮੈਂ ਠੱਗੂ ਹਾਂ, ਮੈਂ ਉਹਨੂੰ ਕੁੱਟੇ ਆ, ਮੈਂ ਉਹਨੂੰ ਇਹ ਕੀਤੇ ਆ। ਉਹਨੇ ਸਾਨੂੰ 2-3 ਗੱਲਾਂ ਗੱਲਾਂ ਅਸੀਂ ਇੱਥੇ ਰਾਜ ਕਰਦੇ ਜਾਂਦੇ ਆ ਪਏ, ਆਹੋ ਉਹਨੂੰ ਕਿਸ ਤਰ੍ਹਾਂ ਇਲਮ ਹੋ ਗਿਆ ਮੋਕਲ ਹੈ ਦੇਖੋ ਸੁਣੋ ਨਾ। ਅੱਛਾ ਹੁਣ ਮੈਂ ਗੱਲ ਸੁਣਾਈ, ਮੈਂ ਕਿਹਾ ਤਾਂ ਹੋਗੀ ਮੈਂ ਆਪਣੀ ਬੀਤੀ ਤੁਹਾਨੂੰ ਸੁਣਾ ਛੜੀ ਵੀ ਮੇਰੇ ਨਾਲ ਇਹ ਵਾਕਿਆ ਹੋਇਆ। ਤੁਸੀਂ ਮੈਨੂੰ ਇਹ ਦੱਸੋ ਵੀ ਇਹ ਬੰਦਾ ਕੌਣ ਆ, ਪੀਰ ਆ, ਵਲੀ ਆ ਜਾਂ ਜਾਦੂਗਰ ਆ? ਗੈਬ ਦੇ ਇਲਮ ਕਹਿੰਦੇ ਨੇ ਵੀ ਅੱਲਾ ਦੀ ਜ਼ਾਤ ਜਾਣਦੀ, ਬਿਲਕੁਲ ਜਾਂ ਪੀਰ ਅੱਲਾ ਦੇ ਅਲੀਆਂ ਕੋਲ ਡਾਇਰੈਕਟ ਗੱਲ ਹੁੰਦੀ ਇਹ ਮੌਕਾ ਸ਼ਕਲ ਹੈ ਉਹਦੇ ਕੋਲ। ਹੈ। ਉਹ ਬੰਦਾ ਜਿਹੜਾ ਨਾ ਮੌਕਾ ਸ਼ਕਲ ਹੋਇਆ ਉਹਦੇ ਕੋਲੇ ਕੁਝ ਨੈਜ ਨੂੰ ਹੁੰਦੀ ਹੈ। ਬਾਕੀ ਐਸੀ ਗੱਲ ਨਹੀਂ ਹੈ ਵੀ ਬੰਦਾ ਦਾ ਗੈਬ ਦਾ ਇਲਮ ਨਹੀਂ ਹੁੰਦੀ, ਪਰ ਪੰਪ ਸ਼ੰਪ ਤੋਂ ਲੈ ਕੇ ਚਲਾਇਆ ਦਾ ਕੋਈ ਜਿਹੜੇ ਬੰਦੇ ਨੂੰ ਗੱਲ ਸੁਣਾਈ ਜੀ ਉਹਨਾਂ ਕੀ ਆਖਿਆ ਕੋਈ ਭਾਈ ਮੈਂ ਹੋਦ ਵਿੱਚ ਮੌਕੇ ਦੇ ਵਿੱਚ ਸ਼ਾਮਲ ਹਾਂ ਕਿ ਗੱਲ ਨਹੀਂ ਜਿਨ੍ਹਾਂ ਨੂੰ ਫੁੜੀ ਤੇ ਬਹਿ ਕੇ ਸੁਣਾਉਂਦੇ ਵੇ ਉਹ ਤੇ ਥੋੜਾ ਅੱਗੇ ਨਾ ਫਿਰ ਉਹ ਇੱਕ ਆਦੇ ਨੇ ਵਲੀ ਸਮਝ ਜਿਹੜਾ ਹੀ ਨਾ ਆਵੇ ਗੱਲ ਕਰਨੀ ਕਿਹੜੀ ਹੈ। ਉਹ ਆਂਦੇ ਨੇ ਇੱਕ ਆਦਾ ਵਲੀ ਅੱਲਾ ਦਾ ਹੋਵੇ ਤੇ ਉਹ ਦੱਸਦਾ ਨਹੀਂ ਹੈ ਕਿ ਅਸੀਂ ਵਲੀ ਅੱਲਾ ਹਾਂ। ਉਹ ਇਹ ਨਹੀਂ ਦੱਸਦਾ ਮੈਂ ਕਿਹਾ ਉਹਦੇ ਚ ਕਰਤੂਤ ਤੇ ਹੋ ਨਾ ਵਲੀ ਅੱਲਾ ਵਾਲੇ ਵੀ ਇੱਕ ਬੰਦਾ ਨਾ ਮੈਂ ਕੋਈ ਨਹੀਂ ਹੈ। ਆਪਣੀ ਤੌਰ ਤੇ ਆਪਣੀ ਜਗ੍ਹਾ ਤੋਂ ਬਿਲਕੁਲ ਸੱਚਾ ਹੁੰਦਾ ਤੇ ਭਾਈ ਮੈਂ ਕੋਈ ਸ਼ਾਇਰੀ ਜੀ ਹਾਂ ਉਹ ਸੱਚ ਬੋਲਦਾ ਪਿਆ ਬਿਲਕੁਲ। ਦੁਨੀਆ ਕੋ ਆਂਦੀ ਹੈ ਬਜ਼ੁਰਗ ਦੇਖੋ ਕਿਤੇ ਪਹੁੰਚੇ ਅੱਲਾ ਜ਼ਮਾਨ ਮੈਂ ਬਲਾੜਾ ਸ਼ਰੀਫ ਤੋਂ ਗਿਆ ਹਾਂ ਤੇ ਸੁਣ ਤੇ ਸਹੀ ਮੈਂ ਤੈਨੂੰ ਗੱਲ ਲਗਾ ਸੁਣਾਣ ਹੁਣ ਸਾਰੇ ਬਜ਼ੁਰਗ ਇੱਕੋ ਜੈਸੇ ਨਹੀਂ ਹੁੰਦੇ ਆ ਨਾ, ਇਹਨਾਂ ਲੋਕਾਂ ਨੇ ਚੰਗੇ ਨਾਲ ਮਾਰੇ ਆ ਸਮਝ ਲੈ, ਚੰਗੇ ਮਾੜੇ ਦੀ ਪਹਿਚਾਨ ਨਹੀਂ ਰਹੀ ਹੁਣ। ਮਸਲਾ ਹੈ ਬਲਾਵੜੇ ਸ਼ਰੀਫ ਸਜਾਵਲ ਸਾਹਿਬ ਗਿਆ ਉੱਥੇ ਜਿਸ ਵੇਲੇ ਮੈਂ 2-3 ਵਾਰੀ ਗਿਆ। ਅਸਲ ਜਿਸ ਵੇਲੇ ਮੈਂ ਜਾ ਕੇ ਉੱਥੇ ਬੈਠਾ ਹੈ ਨਾ ਮੁਸਲਮਾਨ ਜੋ ਠੀਕ ਆ ਉੱਥੇ ਠੰਡਾ ਮੌਸਮ ਹੁੰਦਾ ਪਤਾ ਹੀ ਲੱਗਾ। ਮੈਂ ਨਾ ਜੀ ਜਿਸ ਤਰ੍ਹਾਂ ਅਸੀਂ ਗਰੁੱਪ ਅੱਜ ਬੈਠੇ ਬੜੀ ਦੁਨੀਆ ਬੈਠੀ ਹੁੰਦੀ ਹੈ। ਅੱਛਾ ਮੈਂ ਇੱਕ ਜਣੇ ਨੂੰ ਪੁੱਛਣਾ, ਮੈਂ ਕਿਹਾ ਜਣੇ ਕਿੰਨੀ ਵਾਰੀ ਹੋ ਗਿਆ ਹੁੰਦੇ ਆ? ਇਹਨੂੰ ਪੁੱਛਿਆ ਕੋਈ ਰਾਮ ਵੀ, ਮੈਂ ਕਿਹਾ ਆਇਆ ਜੇ ਕੋਈ ਨਹੀਂ ਕਿ ਜਿਹੜੀਆਂ ਨਾ ਚੁੱਕੀਆਂ ਜੇ ਵੀ ਘਰੋਂ ਚਲੋ ਸਾਹ ਕੱਢਣੇ ਤੇ ਆ ਜਾਂਦੇ ਹੋ। ਉਹ ਮੇਰੇ ਪਿੱਛੇ ਇੱਕ ਚੰਗਾ ਦੇ ਜਣਾ ਬੈਠਿਆ ਚੋ ਸਾਹਿਬ ਹਲਾ ਮੈਂ ਦੇਖੇ ਨਾ ਮੈਂ ਕੋਲਾ ਤੱਕਿਆ ਮੈਂ ਕਿਹਾ ਕਿਹੜੇ ਤਕਲੀਫ ਹੈ ਜਿਹਨੂੰ ਮੈਨੂੰ ਆਂਦਾ ਭਾਜੀ ਮੈਨੂੰ ਪੁੱਛੋ, ਮੈਂ ਕਿਹਾ ਸਾਹਮਣੇ ਆ ਸਾਹਮਣੇ ਆ ਹਾਂਜੀ ਮੈਂ ਬੰਦੇ ਨੇ ਵਾਹ ਥੋੜਾ ਜਿਹਾ ਭਰਾਵੇਂ ਤੇਰੀ ਮਿਹਰਬਾਨੀ ਮੈਨੂੰ ਲੱਗਿਆ ਇੱਥੇ ਆ ਗਿਆ। ਉਹ ਮੇਰੇ ਨਾਲ ਜਨਾਬ ਗਰੁੱਪ ਬਣਿਆ ਮੇਰਾ ਜ਼ਰਾ ਚੱਲਦਾ ਪਰਨ ਦਾ ਮੈਨੂੰ ਲੋਕਾਂ ਕਲਾਵਾ ਮਾਰਿਆ ਘੇਰਾ ਮਾਰਿਆ ਮੈਂ ਸਾਹਮਣੇ ਆ ਗਿਆ। ਉਹਨੇ ਆਖਿਆ ਲਾਲਾ ਜੀ ਉਹ ਬੜਾ ਵੱਡਾ ਏਜੰਟ ਹੈ ਉਹਦਾ। ਆਹੋ ਜਿੰਨ ਆ ਉਹਦਾ ਉਹ ਏਜੰਟ ਉਹ ਜਿੰਨ ਨਹੀਂ ਹੁੰਦਾ ਨਾ ਚਲੋ ਜੀ ਜਿੰਨ ਹੀ ਸਹੀ ਸਾਹਮਣੇ ਆ ਗਿਆ। ਜਿਸ ਤਰ੍ਹਾਂ ਇਹ ਵੱਡੇ ਨਹੀਂ ਹੁੰਦੇ ਸਰਾਕੀ ਸਿੱਧੇ ਬੜਾ ਵੱਡੀ ਬਲਾਬ ਮੈਂ ਕਿਹਾ ਯਾਰ ਮੈਂ ਨਾ ਲੈ ਕੇ ਆਇਆ ਆਪਣੇ ਲਾਲੇ ਨੂੰ ਤੇ ਉਸ ਚਾਚੇ ਨੂੰ ਇਸ ਤਰ੍ਹਾਂ ਮੈਨੂੰ ਤੇ ਮਸਲਾ ਕੀ ਮੈਂ ਪਹਿਲੀ ਵਾਰੀ ਆਇਆ ਤੇ ਦਿੱਤਾ ਪ੍ਰੋਟੋਕੋਲ ਉਹਨੂੰ ਜਰਾ ਭਾਰ ਨਾਲ ਮੈਨੂੰ ਆਂਦਾ ਭਾਜੀ ਮੈਨੂੰ ਪੁੱਛੋ ਤੁਸੀਂ ਸੁਣਨ ਦੱਸੋ। ਮੈਂ ਕਿਹਾ ਵੀ ਦੱਸੋ। ਆਂਦਾ ਜੀ ਮੇਰੇ ਵਾਲ ਦਿਲ ਦੇ ਖਰਾਬ ਹੋ ਗਏ। ਹਲਾ ਡਾਕਟਰ ਜਵਾਬ ਦੇ ਸੀ। ਅੱਛਾ ਫਿਰ ਮੈਨੂੰ ਆਂਦਾ ਮੇਰੇ ਇੱਕ ਯਾਰ ਆਹ ਤੇ ਉਹ ਮੇਰਾ ਦੋਸਤ ਮੇਰੇ ਨਾਲ ਹੀ ਹੁੰਦਾ ਹਾਂ ਤੇ ਜਿਹੜਾ ਨਾ ਮੇਰਾ ਇੱਥੇ ਆਇਆ ਉਹਦਾ ਦੋਸਤ ਅੱਗੋਂ ਹਲਾ ਉਹਨੇ ਮੈਨੂੰ ਫੋਨ ਦੇ ਉੱਤੇ ਆਖਿਆ ਯਾਰ ਉਹਦੇ ਨਾਲ ਮੈਨੂੰ ਨਾ ਦਮ ਕਰਾਓ। ਹਲਾ ਉਹਨੇ ਮੇਰੇ ਕੰਨ ਨਾਲ ਫੋਨ ਲਾਇਆ। ਉਹਨਾਂ ਆਖਰੀ ਸਟੇਜ ਤੇ ਪਹੁੰਚਿਆ ਮੈਂ
ਮਰ ਚਲਾ ਆਖਰੀ ਸਟੇਜ ਤੇ ਮੈਂ ਕਿਹਾ ਖੁਦਾ ਹੌਸਲਾ ਕਰ ਦੇ ਬੱਚ ਤੇ ਗਿਆ ਹੀ ਥੋੜਾ ਜਿਹਾ ਘੱਟ ਕਰ ਆ ਬੜਾ ਆਖਰੀ ਸਟੇਜ ਤੇ ਮੈਂ ਕਿਹਾ ਆਂਦਾ ਮੇਰੇ ਕੰਨਾਂ ਨਾਲ ਫੋਨ ਲਾਇਆ ਪੀਰਾਂ ਨੂੰ ਦਮ ਕੀਤਾ ਚੁੱਪ ਆ ਦਮ ਕੀਤਾ ਦਮ ਕਰਕੇ ਜਨਾਬ ਮੈਨੂੰ ਅਜੇ ਤੇ ਦੀਵੇ 'ਚ ਤੇਲ ਨਹੀਂ ਪੈਂਦਾ ਹਾਏ 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 ਮੈਨੂੰ ਨਾ ਆਰਾਮ ਆਇਆ ਮੈਂ ਕਿਹਾ ਵੀ ਮੈਨੂੰ ਜਿੱਥੋਂ ਮੇਰੇ ਕੰਨ ਨੂੰ ਫੋਨ ਲਾਇਆ ਜਿਹੜੀ ਆਵਾਜ਼ਾਂ ਮੇਰੇ ਕੰਨ 'ਚ ਨਹੀਂ ਪਈਆਂ ਹਾਂ ਮੈਨੂੰ ਆਵਾਜ਼ਾਂ ਫਿਰ ਸੁਣਾ ਹਾਏ 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 ਮੇਰੇ ਕੋਲ ਬੋਲਣ ਨਹੀਂ ਹੁੰਦਾ ਹਾਏ 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 ਐਸੀ ਉਹਨੇ ਮਸਾਲੇ ਪਾ ਗੱਲ ਸੁਣਾਈ ਮੈਨੂੰ ਮੈਂ ਸਰੂਰ ਜਿਹਾ ਆਉਣ ਲੱਗ ਤੈਨੂੰ ਤੇਰੇ ਕੋਲ ਵੀ ਪੰਬਾ ਸਰੂਰ ਨਾ ਹੁੰਦਾ ਤੇਰੇ ਕੋਲ ਵੀ ਪੰਬਾ ਪਰ ਉਹਦੇ ਕੋਲ ਵੱਡਾ ਰਸ਼ੀਅਨ ਹੈ ਨਹੀਂ ਜੇ ਮੈਨੂੰ ਸਰੂਰ ਨਾ ਹੁੰਦਾ ਉਹਨੇ ਗੱਲ ਕਿਸ ਤਰ੍ਹਾਂ ਪੂਰੀ ਮਸਾਲੇ ਨਾਲ ਸੁਣਾਣੀ ਹਾਂ ਮੈਂ ਕਿਹਾ ਬੜੀ ਗੱਲ ਉਹਨਾਂ ਮੈਨੂੰ ਆਂਦਾ ਮੈਨੂੰ ਨਾ ਉੱਥੋਂ ਮੈਂ ਆਖਿਆ ਵੀ ਮੈਨੂੰ ਇੱਕ ਵਾਰੀ ਉੱਥੇ ਲਿਆ ਚਲੋ ਤੁਸੀਂ ਖਤਮ ਖਤਮ ਡਾਕਟਰ ਜਵਾਬ ਦੇ ਮੈਨੂੰ ਝੁਕਾ ਵੀ ਨਹੀਂ ਸੰਦਾ ਹਾਂ ਹਾਏ ਹਾਏ ਉਹਨਾਂ ਨੇ ਮੈਨੂੰ ਚੁੱਕ ਚਕਾ ਕਰਕੇ ਮੈਨੂੰ ਇੱਥੇ ਲੈ ਦਮ ਕਰਾਇਆ 3 ਵਾਰੀ ਦਮ ਕਰਾਇਆ ਮੈਨੂੰ ਪੀਰਾਂ ਨੇ ਆਖਿਆ ਜਾ ਜਾ ਕੇ ਆਪਣੇ ਟੈਸਟ ਕਰਵਾ ਮੈਂ ਉਸੇ ਡਾਕਟਰ ਕੋਲੇ ਮੈਂ ਆਖਿਆ ਮੈਨੂੰ ਲੈ ਚੱਲੋ ਜਿਹੜੇ ਡਾਕਟਰ ਮੈਨੂੰ ਜਵਾਬ ਉਸੇ ਡਾਕਟਰ ਉਸ ਡਾਕਟਰ ਕੋਲੇ ਗਏ ਅਸੀਂ ਉਹ ਫਾਈਲਾਂ ਵੀ ਬਣੀਆਂ ਹੋਈਆਂ ਉਹ ਡਾਕਟਰ ਨੇ ਮੇਰੀ ਏਸੀ ਜੀ ਕੀਤੀ ਉਹਨੇ ਆਖਿਆ ਕੀਤਾ ਕੀ ਆ ਹੋਇਆ ਕਿ ਤੈਨੂੰ ਕਿਸ ਤਰ੍ਹਾਂ ਹੋਇਆ ਉਹ ਤੂੰ ਵੱਲ ਕਿਸ ਤਰ੍ਹਾਂ ਹੋ ਗਿਆ ਮੈਂ ਕਿਹਾ ਡਾਕਟਰ ਤੂੰ ਤਾਂ ਜਵਾਬ ਦੇ ਛੜਿਆ ਮੈਨੂੰ ਓਹੋ ਉਹ ਫਿਰ ਅੱਲਾ ਦੇ ਬੰਦੇ ਆਹਾ ਹੈ ਅਸੀਂ ਇਹਨਾਂ ਜੁੱਤੀਆਂ ਦੇ ਨੌਕਰ ਤਾਬਿਆ ਇਹਨਾਂ ਦੀ ਜੁੱਤੀਆਂ ਦੀ ਹਾਕ ਦੇ ਵੀ ਨੌਕਰ ਹਾਏ ਹਾਏ ਇਹਨਾਂ ਦੇ ਆਉਣ ਵਾਲੇ ਬੱਚੇ ਜਿਹੜੇ ਇਹ ਆਉਣੇ ਨੇ ਉਹਨਾਂ ਦੇ ਵੀ ਗੋਡੇ ਨੌਕਰ। ਨਹੀਂ ਇਹਦੇ ਉਹ ਮੈਂ ਕਿਹਾ ਵਿਆਹ ਤੇ ਕਰ ਲੈਂਦੇ ਪੀਰ ਨੂੰ ਆਪ ਹੀ ਜਾਣਦੇ ਬੱਚੇ ਥੋੜਾ ਜਿਹਾ ਘੱਟ ਕਰ ਮੈਂ ਕਿਹਾ ਹੈ ਮੈਂ ਉਹਨੂੰ ਆਖਿਆ ਮੈਂ ਕਿਹਾ ਜਰਾ ਸਾਡਾ ਉਲਟੀਆਂ ਰੁਕਦੀਆਂ ਨਹੀਂ ਆਈਆਂ ਇਹਦੀ ਵੀ ਉਲਟੀ ਰੁਕ ਗਈ ਏ ਉਹਨੂੰ ਰਾਹ ਚੱਕਰ ਚੜ੍ਹਦੇ ਉਲਟੀਆਂ ਕਰਦਾ ਮੈਂ ਕਿਹਾ ਬਾਬਾ ਇਹਦੀ ਉਲਟੀਆਂ ਤਾਂ ਰੁਕ ਸਾਡੇ ਇੱਕ ਵਾਰੀ ਉਹਨੂੰ ਮੈਂ ਗੋਲੀ ਲੱਗਦੀ ਸੀ ਗੋਲੀ ਖਾਦੀ ਉਲਟੀਆਂ ਵੀ ਰੁਕ ਗਈਆਂ ਮੈਂ ਕਿਹਾ ਆਰਾਮ ਆ ਗਿਆ ਉਲਟੀਆਂ ਦਾ ਉਹ ਜਨਾਬ ਪਰ ਉੱਠਿਆ ਮੈਂ ਕਿਹਾ ਹੁਣ ਨਵੀਂ ਜਗ੍ਹਾ ਜਾ ਕੇ ਪੇਟ ਲਾਈ ਉਹ ਬਾਹਰ ਗਏ ਇੱਕ ਸਾਨੂੰ ਹੋਰ ਸਾਡਾ ਸੰਗੀ ਲੱਭ ਗਿਆ ਉਹਦੇ ਨਾਲ ਅਸੀਂ ਜਾ ਕੇ ਨਮਾਜ਼ ਪੜ੍ਹ ਕੇ ਆਏ ਉਹ ਦਿਲ ਕਰੇ ਵੀ ਇਹ ਸਾਨੂੰ ਨਾਲ ਹੀ ਰੱਖ ਲੈਣ ਮੈਂ ਕਿਹਾ ਸਾਡਾ ਦਿਲ ਛੱਡ ਹੋਰ ਜਾ ਜਾ ਕੇ ਅਸੀਂ ਹੋਰ ਨੇ ਵੀ ਲੋਕਾਂ ਨੂੰ ਗੱਲਾਂ ਸੁਣਾਉਣੀਆਂ ਕਿ ਸਾਰੀਆਂ ਤੂੰ ਹੀ ਦੁਨੀਆ ਸਾਡੇ ਕੋਲ ਅਸੀਂ ਬਾਬਾ ਗਪਸ਼ਪ ਲਾਈ ਜਨਾਬ ਅੱਜ ਤੁਸੀਂ ਦੇਖੋ ਕਿੰਨੀ ਹਜ਼ਾਰਾਂ ਦੀ ਤਾਦਾਦ ਜੇ ਸਾਡੇ ਜ਼ਿਲ੍ਹੇ ਦੇ ਵਿੱਚੋਂ ਦੁਨੀਆ ਉੱਥੇ ਗਈ ਕੋਈ ਇੱਕ ਬੰਦਾ ਸਾਬਤ ਕਰੇ ਜਿਹਨੂੰ ਰਾਮ ਆਇਆ ਹੋਵੇ ਅੱਲਾ ਇਹ ਜ਼ਿੰਦਾ ਮਿਸਾਲ ਸਾਹਮਣੇ ਬੈਠੀ ਹੈ 4 ਵਾਰੀ ਗਿਆ ਹੈ। ਠੀਕ ਹੈ ਚਲੋ ਮਾੜਾ ਜਿਹਾ ਵੀ ਹੋਵੇ ਨਾ ਫਰਕ ਜਿਵੇਂ ਕਿਸੇ ਨੂੰ ਥੋੜਾ ਜਿਹਾ ਰਾਮ ਆਇਆ ਹੋਵੇ ਅੱਜ ਕਾਰ ਲਸਨ ਨੇ ਉਹਦੀ ਇੰਨੀ ਦੀ ਕੁੱਤੀ ਨਵਾ ਲਈਏ ਹੈ ਇੰਨੀ ਦੀ ਕੁੱਤੀ ਨਵਾ ਲਈਏ ਮਿਸਾਲ ਅੱਜ ਉਹਨੂੰ ਨੰਗਿਆ ਕੀਤਾ ਤੇ ਥੱਲੇ ਕੰਜੇ ਤੇ ਕੱਛਾ ਵੀ ਨਹੀਂ ਪਾਇਆ ਯਾਰ ਇਹ ਦੁਨੀਆ ਇਹ ਪ੍ਰੋਟੋਕੋਲ ਨੂੰ ਮੰਨਦੀ ਸਾਡੀ ਜੈ ਜੀ ਵਾਮ ਹੈ ਤੁਸੀਂ ਉਹ ਗੱਲ ਤੇ ਸੁਣੀ ਹੈ ਨਾ ਫਰੋਨ ਵਾਲੀ ਯਾਨੀ ਇੱਕ ਬੰਦਾ ਉਸ ਜ਼ਮਾਨੇ ਦੀ ਗੱਲ ਤੁਹਾਨੂੰ ਲਗਾ ਸੁਣਾਉਣ ਤੇ ਉਹਨੇ ਕੀ ਕੀਤਾ ਹਾ ਉਹਨੇ ਆਖਿਆ ਹਾ ਵੀ ਇੱਕ ਵਾਰੀ ਇੰਜ ਬਾਦਸ਼ਾਹ ਦਾ ਹੋਰ ਹਾ ਬਾਦਸ਼ਾਹ ਉਹਨੇ ਆਪਣਾ ਜਨਾਬ ਇੰਜ ਕਾਰ ਕਰਾ ਕੇ ਪੈਸੇ ਜਨਾਬ ਅੱਤੀਆ ਦੇ ਇੰਜ ਕਰ ਲੋਕਾਂ ਨੇ ਆਖਿਆ ਬੰਦਾ ਬੜਾ ਗੁੱਡ ਹੈ ਇਹ ਆਹ ਤਾਂ ਫਰੋਨ ਆਪ ਰੱਬ ਦੀ ਲਾਨਤ ਸੁਣਾ ਅੱਜ ਵੀ ਫਰੋਨ ਆਹ ਲੇਕਿਨ ਦੁਨੀਆ ਨੇ ਕੀ ਕੀਤਾ ਨੇ ਆਖਿਆ ਬੰਦਾ ਬੜਾ ਗੋਡੇ ਵਾਲਾ ਬਾਦਸ਼ਾਹ ਦੇ ਪਿੱਛੇ ਆਹ ਕੋਈ ਨਹੀਂ ਉਹ ਮਰ ਗਿਆ ਉਹਨਾਂ ਨੇ ਆਖਿਆ ਵੀ ਸਾਡੇ ਵਾਸਤੇ ਆ ਬਾਦਸ਼ਾਹ ਚੰਗਾ ਇਹ ਸਾਡੇ ਨਾਲ ਬੜੇ ਕੰਮ ਕਰਦਾ ਜੀ ਉਹਨਾਂ ਬਾਦਸ਼ਾਹ ਬਣਾਇਆ ਨਾ ਉਹਨੂੰ ਉਹਨੇ ਪਰਤ ਕੇ ਆਖਿਆ ਵੀ ਇਹ ਜਿਹੜੀ ਤਲੀਮ ਹੈ ਇਹ ਨਹੀਂ ਹੋਣੀ ਚਾਹੀਦੀ ਉਹ ਜਿਹੜਾ ਵਜ਼ੀਰ ਆ ਉਹਦੇ ਨਾਲ 2 ਬੰਦੇ ਨੇ ਫਰੋਨ ਤੇ ਉਹਦਾ ਸੰਗੀ ਵੀ ਆ ਉਹਦਾ ਨਾਂ ਨਹੀਂ ਮੈਨੂੰ ਆਉਂਦਾ ਕੀ ਨਾਮ ਉਹਨਾਂ ਨੇ ਆਖਿਆ ਜੀ ਨਹੀਂ ਇਹ ਜਹਲੀਅਤ ਅੱਜ ਨਹੀਂ ਆਉਣੀ ਹੈ ਤਲੀਮ ਬੰਦ ਕਰ ਦਿੱਤੀ ਬੱਚੇ ਦੀ ਵੀ ਤੇ ਸਕੂਲ ਦੀ ਵੀ ਉਹਨੇ ਆਖਿਆ ਨਾ ਬੰਦਿਆਂ ਨੇ ਤਾਂ ਮੰਨਣਾ ਜਿਸ ਵੇਲੇ ਨੂੰ ਤਲੀਮ ਨਹੀਂ ਹੋ ਲੱਗੀ ਕੋਲੇ ਫਿਰ ਤੇਰਾ ਜੋ ਦਿਲ ਕੀਤਾ ਉਹ ਕਰਦਾ ਰਵੀਂ ਫਿਰ ਉਹਨੇ 15 ਸਾਲ ਤੱਕ ਬੰਦੇ ਨੂੰ ਬਿਲਕੁਲ ਸਕੂਲ ਬੰਦ ਆ ਰੱਖਿਆ ਫਿਰ ਬੰਦੇ ਫਿਰ ਸਲਾਮ ਜੋ ਕਿਉਂ ਨਹੀਂ ਆਣਾ ਉਹਨੂੰ ਆਖਿਆ ਹੋਈ ਸਹੀ ਫਰੋਨ ਤਾਂ ਹੀ ਬਣਿਆ ਨਾ ਉਹਨੇ ਸਾਰੇ ਜ਼ੁਲਮ ਕੀਤੇ ਇਹ ਜ਼ੁਲਮ ਹੈ ਲੋਕ ਤਲੀਮ ਸਾਡੇ
ਪਾਗਲ ਹੈ ਗਾਇਜ਼ ਜਿਹੜੇ ਨੇ ਨਾ ਉਹ ਡਿੱਗ ਪਏ ਕਾਲ ਸੁਣ ਗਾਇਜ਼ ਜਿਹੜੇ ਨੇ ਨਾ ਉਹ ਡਿੱਗ ਪਏ ਕਾਲ ਸੁਣਨ ਨਾਲ ਫਿਰ ਆ ਜਾਓ ਫਿਰ ਆ ਜਾਂਦੇ ਮਕਸਦ ਸਿਰਫ ਇੰਨਾ ਸਾਰਾ ਜਿੱਥੇ ਕੋਈ ਲੱਗਿਆ ਉਹਨੂੰ ਜਾਣ ਦਿਓ। ਬਿਲਕੁਲ ਜੇ ਕਿ ਤੁਹਾਡੀ ਮੰਨਦਾ ਨਾ ਤੁਸੀਂ ਉਹਨੂੰ ਮਨਾ ਲਓ ਨਹੀਂ ਮੰਨਦਾ ਤੇ ਬਹਿਸ ਕਰਨ ਲਾ ਲਓ ਕੋਈ ਗੱਲ ਨਹੀਂ ਫਾਇਦਾ ਤਾਂ ਕੋਈ ਨਹੀਂ ਬਹਿਸ ਦਾ ਫਾਇਦਾ ਨਹੀਂ ਹੈ ਮਕਸਦ ਤੁਹਾਡਾ ਅੱਲਾ ਦਾ ਬੀਬ ਹੈ ਬਿਲਕੁਲ ਕਿਉਂਕਿ ਉਹਨਾਂ ਨੇ ਆਖਿਆ ਉਹ ਮੰਨੋ ਤੁਸੀਂ ਉਹਨੂੰ ਤੰਬਾ ਕਰੋ ਰੱਬ ਕੋਲ ਮਾਫੀ ਮੰਗੋ ਅੱਲਾ ਕੋਲ ਰਿਜ਼ਕ ਦੀ ਦੁਆ ਮੰਗੋ ਬਿਲਕੁਲ ਆਪਣੀ ਖੈਰ ਦੀ ਦੁਆ ਮੰਗੋ ਉਹਨੇ ਦੇਣਾ ਰਿਜ਼ਕ ਗੱਲ ਨਾ ਸਹੀ ਗਲਤ ਨਹੀਂ ਬਿਲਕੁਲ ਤੁਹਾਡਾ ਦਿਲ ਮੰਨਦਾ ਹੈ ਤੇ ਦਰਬਾਰ ਜਾਓ ਸਲਾਮ ਕਰੋ ਦੁਆ ਮੰਗੋ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਕੋਲ ਜੀ ਅੱਲਾ ਲਾ ਹੈ ਸੱਲਾ ਲੇਕਿਨ ਸਿਰਫ ਇੰਨਾ ਫਰਕ ਹੈ ਥੋੜੀ ਜਿਹੀ ਮੈਂ ਇਸ ਗੱਲੇ ਗੱਲ ਕਰਾਂਗਾ ਜਹਲੀਅਤ ਸਾਰਿਆਂ 'ਚ ਨਹੀਂ ਮੈਂ ਕਈ ਉਹ ਲੋਕ ਨੇ ਕਿ ਜਿਹੜਿਆਂ ਨੇ ਸਾਡੇ ਵਾਸਤੇ ਪੀਰ ਜੀ ਪੀਰ ਵੀ ਤੁਸੀਂ ਸਾਡੇ ਕੁੱਤੇ ਵੀ ਤੁਸੀਂ ਹਾਂ ਇਹ ਗੱਲ ਗਲਤ ਬਿਲਕੁਲ ਅਕੀਦਤਮੰਦ ਹੋਣਾ ਇੱਕ ਗੱਲ ਵੱਖਰੀ ਹੈ ਤੁਸੀਂ ਉਹਨਾਂ ਨੂੰ ਕਿਸ ਹੱਕ ਨਾਲ ਮੰਨਦੇ ਹੋ ਤੁਹਾਡੇ ਅੰਦਰ ਦੀ ਗੱਲ ਹੁਣ ਮੰਨਣਾ ਤਾਂ ਸਿਰਫ ਰੱਬ ਦੀ ਜ਼ਾਤ ਨੂੰ ਹੈ ਨਾ ਜੀ ਮੇਰੀ ਤੁਹਾਡੇ ਨਾਲ ਸਲਾਮ ਦੁਆ ਚੰਗੀ ਮੇਰਾ ਕੰਮ ਤੁਹਾਡਾ ਇਹਤਰਾਮ ਕਰਨਾ ਤੁਸੀਂ ਇੱਕ ਪਾਕ ਲੜੀ ਚੋਂ ਹੱਕ ਪਾਣ ਜੀ ਭਾਵੇਂ ਉਹ ਚੰਗਾ ਭਾਵੇਂ ਉਹ ਬੰਦਾ ਮਾੜਾ ਹੈ ਸਾਡਾ ਉਹਦਾ ਨਾਲ ਫੇਲ ਨਹੀਂ ਹਿਸਾਬ ਉਹਨੇ ਦੇਣਾ ਆਪਣਾ ਬਿਲਕੁਲ ਅਸੀਂ ਆਪਣਾ ਦੇਣਾ ਸਾਡਾ ਉਹਦਾ ਮੰਨਣਾ ਸਲਾਮ ਦੁਆ ਕਰਨਾ ਇਹਤਰਾਮ